ਤੈਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਹੁੰਦਾ ਹੈ ਜੀ ਇੱਦਾਂ, ਬਾਕੀ ਰੈਗੂਲਰਲੀ, ਪਰ ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੋ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਆਪਾਂ ਟਾਕ ਸ਼ੋਅ ਕਰਾਂਗੇ। ਮਾਫੀ ਚਾਹੁੰਦੇ ਹਾਂ ਵੀ ਤੁਹਾਡੀਆਂ ਜਿਹੜੀਆਂ ਆਪਾਂ ਫਰਮਾਇਸ਼ਾਂ ਵਗੈਰਾ ਆ ਉਹ ਅੱਜ ਗੀਤਾਂ ਦੀਆਂ ਜਿਹੜੀਆਂ ਨਹੀਂ ਲੈ ਸਕਾਂਗੇ, ਪਰ ਇੱਕ ਇੰਪੋਰਟੈਂਟ ਟੌਪਿਕ ਜੋ ਮੌਜੂਦਾ ਹਾਲਾਤ ਜਿਹੜੇ ਇਸ ਮੌਕੇ ਚੱਲ ਰਹੇ ਨੇ ਅਮਰੀਕਾ ਦੇ ਵਿੱਚ, ਉਸ ਦੇ ਬਾਰੇ ਜਿਹੜੀ ਆਪਾਂ ਚਰਚਾ ਕਰਾਂਗੇ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਕਰਨ ਦੇ ਲਈ ਜਕਾਰਾ ਮੂਵਮੈਂਟ ਤੋਂ ਆਪਣੇ ਨਾਲ ਇਸ ਟਾਈਮ ਹਰਜੀਤ ਸਿੰਘ ਅਤੇ ਮਨਦੀਪ ਸਿੰਘ ਦੋਨੋਂ ਜਿਹੜੇ ਆ ਉਹ ਜੁੜ ਚੁੱਕੇ ਹੋਏ ਆ। ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਉਹ ਸਵਾਗਤ ਕਰਦੇ ਆ। ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਸੋ ਅੱਜ ਜਿਹੜੀ ਵਿਸ਼ੇਸ਼ ਤੌਰ 'ਤੇ ਜਿੱਦਾਂ ਮੈਂ ਦੱਸਿਆ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਆਪਾਂ ਕਰਨ ਜਾ ਰਹੇ ਹਾਂ, ਜਿਹੜੀ ਇਸ ਟਾਈਮ ਪੂਰੇ ਅਮਰੀਕਾ ਦੇ ਵਿੱਚ ਪਿਛਲੇ ਕੁਛ ਹਫ਼ਤਿਆਂ ਤੋਂ ਬਲੈਕ ਲਾਈਵਜ਼ ਮੈਟਰ ਨੂੰ ਲੈ ਕੇ ਜਾਰਜ ਫਲੋਇਡ ਦੀ ਜਿਹੜੀ ਮਿਨੇਸੋਟਾ ਪੁਲਿਸ ਅਧਿਕਾਰੀ ਦੇ ਦੁਆਰਾ ਜਿਹੜੀ ਉਹਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਨੀਲ ਕਰਕੇ ਜਿਹੜੀ ਉਸ ਦੀ ਹੱਤਿਆ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਸੀ, ਉਸ ਦੇ ਨਾਲ ਨਾਲ ਹੋਰ ਕੋਈ ਅਜਿਹੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ, ਖਾਸ ਕਰਕੇ ਜਿਹੜੀ ਸਿਆਹ ਕਮਿਊਨਿਟੀ ਹੈਗੀ ਆ, ਸਿਆਹ ਭਾਈਚਾਰਾ ਆ, ਜਿਹੜੀ ਅਫਰੀਕਨ ਅਮਰੀਕਨ ਜਿਹੜੀ ਬਲੈਕ ਕਮਿਊਨਿਟੀ ਆ, ਉਹਨਾਂ ਦੇ ਨਾਲ ਜੁੜੀ ਹੋਈ ਜਿਹੜੀਆਂ ਮੌਤਾਂ ਹੋਈਆਂ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਵਗੈਰਾ ਹੋਏ ਆ, ਉਹ ਸਾਰਾ ਕੁਛ ਹੋਇਆ ਆ। ਉਸ ਦੇ ਬਾਰੇ ਜਿਹੜੀ ਚਰਚਾ ਆ, ਬਲੈਕ ਲਾਈਵਜ਼ ਮੈਟਰ ਮੂਵਮੈਂਟ ਜਿਹੜੀ ਚੱਲ ਰਹੀ ਹੈਗੀ ਆ ਪਿਛਲੇ ਹੁਣ ਕਈ ਸਾਲਾਂ ਤੋਂ ਪੂਰੇ ਅਮਰੀਕਾ ਦੇ ਵਿੱਚ, ਉਸ ਮੂਵਮੈਂਟ ਦੇ ਬਾਰੇ, ਉਸ ਦੀ ਹਿਸਟਰੀ ਦੇ ਬਾਰੇ, ਸੋ ਇਹਨਾਂ ਪ੍ਰੋਟੈਸਟ ਦੇ ਬਾਰੇ ਜਿਹੜੀ ਵਿਸ਼ੇਸ਼ ਗੱਲਬਾਤ ਹੋਏਗੀ। ਪ੍ਰੋਗਰਾਮ ਦੇ ਫਿਰ ਜਿਹੜੇ ਆ ਦੂਜੇ ਹਿੱਸੇ ਦੇ ਵਿੱਚ ਆਪਣੇ ਨਾਲ ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ, ਤੁਸੀਂ ਵੀ ਆਪਣੇ ਜਿਹੜੇ ਆ ਉਹ ਵਿਚਾਰ ਜਿਹੜੇ ਉਹ ਸਾਂਝੇ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਕਰ ਸਕੋਗੇ। ਸੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਇਹਨਾਂ ਨੂੰ ਜੀ ਆਇਆਂ ਨੂੰ ਆਖਦਾ ਹਾਂ, ਹਰਜੀਤ ਨੂੰ ਅਤੇ ਮਨਦੀਪ ਨੂੰ। ਸੋ ਨਾਲ ਹੀ ਜਿਹੜਾ ਤੁਹਾਡੇ 'ਚੋਂ ਪਹਿਲੋਂ ਮੈਨੂੰ ਇਹ ਜਿਹੜੀ ਇਸ ਬਲੈਕ ਲਾਈਵ ਜਿਹੜੀ ਮੈਟਰ ਹੈਗੀ ਆ, ਉੱਥੇ ਤੱਕ ਇਹ ਕਿੱਦਾਂ ਅਪੜਿਆ ਅਮਰੀਕਾ ਦੀ ਹਿਸਟਰੀ ਦੇ ਵਿੱਚ, ਖਾਸ ਕਰਕੇ ਜਿਹੜੀ ਇਹ ਸਿਆਹ ਭਾਈਚਾਰਾ ਆ, ਉਹਨਾਂ ਦਾ ਕਿੱਦਾਂ ਦਾ ਜਿਹੜਾ ਰੋਲ ਰਿਹਾ, ਉਹਨਾਂ ਦੇ ਨਾਲ ਕੀ ਕੁਛ ਹੋਇਆ, ਕਿ ਕਿਉਂ ਇੱਥੇ ਤੱਕ ਜਿਹੜੀ ਉਹ ਪਹੁੰਚੀ ਆ, ਉਹਦੇ ਬਾਰੇ ਜਿਹੜੀ ਜੇ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਕਿੱਥੇ ਕਿਉਂ ਅੱਜ ਦੇ ਹਾਲਾਤ ਅਮਰੀਕਾ ਦੇ ਵਿੱਚ ਇੱਦਾਂ ਦੇ ਬਣ ਚੁੱਕੇ ਹੋਏ ਆ, ਇਹ ਕਿਉਂ ਹੋਇਆ, ਉਸ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਜੀ, ਮਨਦੀਪ ਤੇ ਹਰਜੀਤ। ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਇਹ ਪਲੇਟਫਾਰਮ ਦੇਣ ਦਾ ਸਾਨੂੰ। ਤੇ ਮੇਰਾ ਨਾਮ ਮਨਦੀਪ ਸਿੰਘ ਆ, ਤੇ ਨਾਲ ਮੇਰੇ ਕੋਵਰਕਰ ਹਰਜੀਤ ਸਿੰਘ ਨਾਲ ਆ। ਸੋ ਅਸੀਂ ਬੇਸਿਕਲੀ ਤੁਹਾਨੂੰ ਅੱਜ ਬਲੈਕ ਲਾਈਵਜ਼ ਮੈਟਰ ਮੁੱਦੇ ਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਆ। ਬਾਈ ਨੋ ਮੀਨਸ ਵੀ ਇਹ ਪੂਰੀ ਮਤਲਬ ਐਜੂਕੇਸ਼ਨ ਆ, ਇਹ ਬਸ ਇੰਟਰੋਡਕਸ਼ਨ ਆ ਇਹ ਟੌਪਿਕ ਦੀ। ਜ਼ਿੰਮੇਵਾਰੀ ਅੱਗੇ ਤੁਹਾਡੇ ਤੇ ਆ ਸਾਰਿਆਂ ਦੇ, ਵੀ ਤੁਸੀਂ ਅੱਗੇ ਰਿਸਰਚ ਕਰੋ ਇਹਦੇ ਬਾਰੇ, ਜਾ ਕੇ ਆਪਣੇ ਆਪ ਸਿੱਖੋ। ਸੋ ਥੋੜ੍ਹਾ ਜਿਹਾ ਹਰਜੀਤ ਸਿੰਘ ਤੁਹਾਨੂੰ ਇੰਟਰੋਡਕਸ਼ਨ ਕਰੂਗੇ ਵੀ ਇੱਕ ਕਿੱਦਾਂ ਇਹ ਜਿਹੜਾ ਹੁਣ ਮੁੱਦਾ ਆ ਇਹ ਕਿੱਦਾਂ ਸ਼ੁਰੂ ਹੋਇਆ ਜਾਰਜ ਫਲੋਇਡ ਦਾ। ਜੀ ਧੰਨਵਾਦ ਜੀ, ਅਤੇ ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਇਹ ਬਹੁਤ ਜ਼ਰੂਰੀ ਮੁੱਦਾ ਆ ਆਪਣੀ ਕਮਿਊਨਿਟੀ ਨੂੰ ਡਿਸਕਸ ਕਰਨ ਬਾਰੇ, ਅਤੇ ਅਸੀਂ ਉਹ ਡਿਸਕਸ ਕਰਨ ਲਈ ਜਿਵੇਂ ਰਾਜਕਰਨਵੀਰ ਜੀ ਦੱਸ ਰਹੇ ਸੀ, ਅਸੀਂ ਉਹਦੇ ਬਾਰੇ ਹਿਸਟਰੀ ਥੋੜ੍ਹੀ ਦੱਸਾਂਗੇ। ਸੋ ਇਹ ਇਸ ਵੇਲੇ ਕਿਉਂ ਇੰਪੋਰਟੈਂਟ ਹੈ, ਅਸੀਂ ਕਿਉਂ ਗੱਲਬਾਤ ਕਰ ਰਹੇ ਹਾਂ, ਸਾਰੇ ਲੋਕ ਜਾਣਦੇ ਆ, ਸਾਰੇ ਸਰੋਤੇ ਜਾਣਦੇ ਵੇ। ਕੁਝ ਹਫ਼ਤੇ ਪਹਿਲਾਂ ਜਾਰਜ ਫਲੋਇਡ ਦੀ ਮਿਨੀਆਪੋਲਿਸ ਦੇ ਵਿੱਚ ਮੌਤ ਹੋਈ ਸੀ ਪੁਲਿਸ ਦੇ ਹੱਥ ਤੋਂ। ਇਹ ਬਿਲਕੁਲ ਜਿਸ ਤਰ੍ਹਾਂ ਇਹ ਵਾਪਰਿਆ, ਜੋ ਵੀ ਹੋਇਆ ਸੀ, ਬਿਲਕੁਲ ਗਲਤ ਸੀ, ਅਤੇ ਸਾਰੇ ਲੋਕ ਜਾਣਦੇ ਆ। ਪੂਰੀ ਅਮਰੀਕਾ ਵਿੱਚ, ਦੁਨੀਆ ਵਿੱਚ ਵੀ ਜੋ ਵੀ ਹੋਇਆ ਗਲਤ ਹੋਇਆ, ਅਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਤੇ ਇਸ ਕਰਕੇ ਅਸੀਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਪ੍ਰੋਟੈਸਟ ਚੱਲ ਰਹੇ ਆ ਪੂਰੀ ਅਮਰੀਕਾ ਦੇ ਵਿੱਚ। ਅਤੇ ਇਹ ਗੱਲ ਇਹ ਆ, ਇਹ ਪਹਿਲੀ ਵਾਰ ਇਸ ਤਰ੍ਹਾਂ ਦੇ ਪ੍ਰੋਟੈਸਟ ਨਹੀਂ ਹੋਏ, ਅਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬੇਗੁਨਾਹ ਇਨਸਾਨ ਦੀ ਇੱਦਾਂ ਮੌਤ ਹੋਈ ਆ ਪੁਲਿਸ ਦੇ ਹੱਥ ਤੋਂ। ਅਤੇ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਇਹ ਸਿਸਟਮ ਇਸ ਤਰ੍ਹਾਂ ਕਿਉਂ ਚੱਲ ਰਹੀ ਆ, ਵੀ ਮੌਤਾਂ ਕਿਉਂ ਹੋ ਰਹੀਆਂ, ਪੁਲਿਸ ਬਰੂਟੈਲਿਟੀ ਕਿਉਂ ਚੱਲ ਰਹੀ ਆ, ਅਤੇ ਇਹਦੀ ਹਿਸਟਰੀ ਨੇ ਕਿਸ ਤਰ੍ਹਾਂ ਇੱਥੇ ਤੱਕ ਅਸੀਂ ਪਹੁੰਚੇ ਹਾਂ। ਸੋ ਇਹਦੇ ਬਾਰੇ ਅਸੀਂ ਸ਼ੁਰੂ ਕਰਾਂਗੇ, ਅਤੇ ਮਨਦੀਪ ਸਾਡੇ ਲਈ ਦੱਸੂਗਾ ਵੀ ਇਹ ਹਿਸਟਰੀ ਬਲੈਕ ਕਮਿਊਨਿਟੀ ਵਾਸਤੇ ਕਿੱਥੋਂ ਸ਼ੁਰੂ ਹੋਈ ਹੈ। ਜ਼ਰੂਰ ਜੀ, ਥੈਂਕ ਯੂ ਹਰਜੀਤ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਦੇ ਬਾਰੇ ਸੋਚਣਾ ਪੈਣਾ ਆ ਵੀ
ਅਮਰੀਕਾ ਜਦੋਂ ਸ਼ੁਰੂ ਹੋਇਆ ਕਿਸ ਬੇਸ ਤੇ ਸ਼ੁਰੂ ਹੋਇਆ। ਉਹ ਜਦੋਂ ਅਫਰੀਕਾ ਤੋਂ ਚੱਕ ਕੇ ਬਲੈਕ ਕਮਿਊਨਿਟੀ ਦੇ ਐਂਸੈਸਟਰ ਇੱਥੇ ਅਮਰੀਕਾ ਆਏ ਸੀਗੇ, ਉਹਨਾਂ ਨੂੰ ਗੁਲਾਮੀ ਦੇ ਵਿੱਚ ਲੈ ਕੇ ਆਇਆ ਸੀ ਅਮਰੀਕਾ, ਇੱਥੇ ਜਿਹੜੀ ਲੱਭਿਆ ਅਮਰੀਕਾ। ਆਪਾਂ ਨੂੰ ਗੁਲਾਮੀ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਆ ਪੰਜਾਬ ਦੇ ਵਿੱਚ ਸਿੱਖਾਂ ਨੂੰ। ਸੋ ਇਹ ਗੁਲਾਮੀ ਤੋਂ ਬਗੈਰ ਗੱਲ ਕਰਨ ਲਈ ਆਪਾਂ ਅੱਜ ਦੀ ਗੱਲ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਤਾਂ ਜਿਹੜੀ ਸਲੇਵਰੀ ਹਿਸਟਰੀ ਆ ਅਮਰੀਕਾ ਦੀ, ਉਹਦੇ ਬਾਰੇ ਸੋਚਣਾ ਪੈਣਾ ਆ ਆਪਾਂ ਨੂੰ। ਇੱਥੇ ਬਲੈਕ ਕਮਿਊਨਿਟੀ ਨੂੰ ਕਈਆਂ ਨੂੰ ਆਪਣਾ ਬੈਕਗਰਾਊਂਡ ਦਾ ਵੀ ਨਹੀਂ ਪਤਾ ਆ, ਬਈ ਕਿੱਥੇ ਉਹਨਾਂ ਦੇ ਐਂਸੈਸਟਰਸ ਕਿਹੜੇ ਪਿੰਡਾਂ ਚੋਂ ਆ ਅਫਰੀਕਾ ਚੋਂ, ਹਨਾ। ਇਹ ਕੋਈ ਇਹਨਾਂ ਦਾ ਕਲਚਰ ਸਿਸਟਮੈਟਿਕਲੀ ਓਵਰ ਐਂਡ ਓਵਰ ਇੱਦਾਂ ਡਿਸਟਰੋਏ ਕੀਤਾ ਗਿਆ ਸੀ ਜਦੋਂ ਦਾ ਅਮਰੀਕਾ ਸ਼ੁਰੂ ਹੋਇਆ ਆ। ਤੇ ਉਦੋਂ ਜਦੋਂ ਏਬਰਾਹਮ ਲਿੰਕਨ ਨੇ ਜਿਹੜਾ ਪ੍ਰੈਜ਼ੀਡੈਂਟ ਸੀਗਾ ਅਮਰੀਕਾ ਦਾ, ਉਹਨੇ ਜਦੋਂ ਸਲੇਵਰੀ ਆਊਟਲਾਅ ਕੀਤੀ, ਗੁਲਾਮੀ ਆਊਟਲਾਅ ਕੀਤੀ, ਪਰ ਉਹਦੇ ਵਿੱਚ ਇੱਕ ਚੀਜ਼ ਬਚ ਗਈ ਸੀ ਤੇ ਉਹ ਹਰਜੀਤ ਤੁਹਾਨੂੰ ਦੱਸੂਗਾ ਉਹਦੇ ਬਾਰੇ, ਜਿਹਨੂੰ 13th ਅਮੈਂਡਮੈਂਟ ਕਹਿੰਦੇ ਆ ਕਨਸਟੀਟਿਊਸ਼ਨ ਦੇ ਵਿੱਚ। ਜੀ ਹਰਜੀਤ ਸੌਰੀ ਜੀ, ਮਿਊਟ ਤੇ ਸੀ। ਕੋਈ ਅਸੀਂ ਇਹ ਜਾਣਦੇ ਹਾਂ ਵੀ ਇਸ ਕੰਟਰੀ ਕਿਸ ਕਾਨੂੰਨ ਦੇ ਨਾਲ ਚੱਲ ਰਹੀ ਆ, ਇਹ ਸਾਰਾ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ। ਤੇ ਜਦ ਤੱਕ ਸਿਵਲ ਵਾਰ ਨਹੀਂ ਸ਼ੁਰੂ ਹੋਈ, ਸਲੇਵਰੀ ਇਸ ਕੰਟਰੀ ਦੇ ਵਿੱਚ ਲੀਗਲ ਸੀ। ਵਾਈਟ ਸਲੇਵ ਓਨਰਸ ਬਲੈਕ ਸਲੇਵਸ ਨੂੰ ਓਨ ਕਰ ਸਕਦੇ ਸੀ, ਉਹਨਾਂ ਤੋਂ ਉਹ ਫ੍ਰੀ ਕੰਮਕਾਰ, ਫ੍ਰੀ ਲੇਬਰ ਲੈ ਰਹੇ ਸੀ। ਤੇ ਇਹ 1865 ਦੇ ਵਿੱਚ 1865 ਦੇ ਵਿੱਚ ਸਲੇਵਰੀ ਇਲੀਗਲ ਹੋਈ 13th ਅਮੈਂਡਮੈਂਟ ਦੇ ਨਾਲ। ਪਰ ਗੱਲ ਇਹ ਹੈ ਵੀ 13th ਅਮੈਂਡਮੈਂਟ ਵਿੱਚ ਇੱਕ ਲਾਈਨ ਲਿਖੀ ਹੋਆ ਵੀ ਸਲੇਵਰੀ ਜਾਂ ਕਿਸੇ ਤੋਂ ਕੰਮ ਕਰਾਉਣਾ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੀ ਆਗਿਆ ਤੋਂ ਬਗੈਰ ਜੇ ਕਿਸੇ ਤੋਂ ਕੰਮ ਕਰਾਉਣਾ ਇਨਵੋਲੰਟਰੀਲੀ, ਇਹ ਇਲੀਗਲ ਆ ਐਜ਼ ਲੌਂਗ ਐਜ਼ ਉਹ ਫ੍ਰੀ ਹੈਗੇ ਤੇ ਜੇ ਉਹਨਾਂ ਦੀ ਕੋਈ ਕ੍ਰਾਈਮ ਨਹੀਂ ਕੀਤੀ ਹੋਵੇ ਜਾਂ ਉਹਨਾਂ ਨੇ ਕੋਈ ਪਨਿਸ਼ਮੈਂਟ ਕ੍ਰਾਈਮ ਦਾ ਨਹੀਂ ਕੀਤਾ ਹੈ। ਦਾ ਮਤਲਬ ਇਹ ਆ ਵੀ ਜੇ ਤੁਸੀਂ ਕ੍ਰਾਈਮ ਕਰਦੇ ਆ ਫਿਰ ਇਹ ਜਿਹੜੀ 13th ਅਮੈਂਡਮੈਂਟ ਆ ਤੁਹਾਨੂੰ ਅਪਲਾਈ ਨਹੀਂ ਹੁੰਦੀ। ਸੋ ਅਸੀਂ ਦੇਖ ਰਹੇ ਹਾਂ ਵੀ ਜਦੋਂ ਕੋਈ ਜੇਲ੍ਹ ਨੂੰ ਜਾਂਦਾ ਹੈ ਜਾਂ ਕੋਈ ਕ੍ਰਾਈਮ ਵਾਸਤੇ ਕਨਵਿਕਟਡ ਆ, ਜਿਹੜੀ ਜੇਲ੍ਹ ਸਿਸਟਮ ਇੱਥੇ ਦੀ ਬਣੀ ਹੋਈ ਆ, ਪ੍ਰਿਜ਼ਨ ਸਿਸਟਮ, ਇਹ ਫਿਰ ਤੁਹਾਨੂੰ ਪੈਸੇ ਦੇਣ ਤੋਂ ਬਗੈਰ ਤੁਹਾਤੋਂ ਕੰਮ ਕਰਾ ਸਕਦੇ ਆ। ਤੇ ਬਿਲਕੁਲ ਤੁਸੀਂ ਜਿੰਨਾ ਮਰਜ਼ੀ ਹਾਰਡ ਲੇਬਰ ਕਰਦੇ ਆ। ਸਪੈਸ਼ਲੀ ਜਦੋਂ 13th ਅਮੈਂਡਮੈਂਟ ਪਹਿਲਾਂ ਪਾਸ ਹੋਈ ਸੀ, ਉਸ ਟਾਈਮ ਬਹੁਤ ਸਾਰੇ ਬਲੈਕ ਮੈਨ, ਯੰਗ ਮੈਨ ਤੇ ਓਲਡਰ ਮੈਨ, ਉਹਨਾਂ ਨੂੰ ਉਹ ਫਾਲਤੂ ਕ੍ਰਾਈਮ ਦੇ ਉਹਦੇ ਸਜ਼ਾ ਦੇ ਕੇ ਉਹਨਾਂ ਨੂੰ ਬੇਸਿਕਲੀ ਸਲੇਵ ਬਣਾ ਲੈਂਦੇ ਸੀ। ਜੇਲ੍ਹਾਂ ਦੇ ਯੂਜ਼ ਕਰਕੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ। ਇਸ ਵੇਲੇ ਵੀ ਕਰਾਇਆ ਜਾਂਦਾ ਸੀ। ਦੇਖ ਰਹੇ ਜਦੋਂ ਪਿਛਲੇ ਸਾਲ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਵਾਈਲਡ ਫਾਇਰ ਹੋ ਰਹੇ ਸੀ, ਇਸ ਤੋਂ ਇਹ ਡਰਿੰਗ ਦ ਵਾਈਲਡ ਫਾਇਰਸ ਕਾਫੀ ਜਣੇ ਜਿਹੜੇ ਪ੍ਰਿਜ਼ਨ ਦੇ ਵਿੱਚ ਸੀ, ਉਹ ਆਪ ਵਾਈਲਡ ਫਾਇਰਸ ਦੇ ਖਿਲਾਫ ਉਹਨਾਂ ਨੂੰ ਫਾਈਟ ਕਰ ਰਹੇ ਸੀਗੇ। ਉਹਨਾਂ ਨੂੰ ਵਰਤਿਆ ਗਿਆ। ਸਿਰਫ ਫਾਇਰ ਫਾਈਟਰ ਨਹੀਂ, ਪਰ ਜਿਹੜੇ ਪ੍ਰਿਜ਼ਨ ਦੇ ਵਿੱਚ ਵੀ ਸੀ ਉਹਨਾਂ ਨੂੰ ਵੀ ਉਹਨਾਂ ਦਾ ਜਾਨ ਖਤਰੇ ਵਿੱਚ ਗਈ। ਉਹਨਾਂ ਨੂੰ ਬਿਲਕੁਲ ਟ੍ਰੇਨਿੰਗ ਨਹੀਂ ਸੀ, ਪਰ ਉਹਨਾਂ ਨੂੰ ਕਿਹਾ ਵੀ ਤੁਸੀਂ ਕਰਕੇ ਪ੍ਰਿਜ਼ਨਰ ਆ, ਤੁਹਾਨੂੰ ਇਹ ਕਰਨਾ ਪੈਣਾ ਤੇ ਵਾਈਲਡ ਫਾਇਰ ਦੇ ਨਾਲ ਲੜਨਾ ਪੈਣਾ। ਜੀ, ਸੋ ਇੱਦਾਂ ਦੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੀਆਂ ਰਹੀਆਂ, ਇੱਦਾਂ ਉਹਨਾਂ ਦੇ ਨਾਲ ਗੁਲਾਮੀ ਹੋਈ ਰਹੀ, ਪਰ ਫਿਰ ਵੀ ਉਹ ਬਲੈਕ ਕਮਿਊਨਿਟੀ ਨੇ ਓਵਰਕਮ ਕੀਤੀਆਂ ਚੀਜ਼ਾਂ, ਕਹੀਏ ਹੈ ਨਾ, ਬਹੁਤ ਤਰੱਕੀਆਂ ਕੀਤੀਆਂ। ਸਭ ਤੋਂ ਇੱਕ ਘਟੀਆ ਚੀਜ਼ ਜਿਹੜੀ ਵਾਪਰੀ ਸੀ ਇਹਨਾਂ ਦੇ ਨਾਲ 1921 ਦੇ ਵਿੱਚ, ਇੱਥੇ ਗ੍ਰੀਨਵੁੱਡ ਸ਼ਹਿਰ ਦੇ ਵਿੱਚ ਅਮਰੀਕਾ ਦੇ ਵਿੱਚ ਟੌਲਸਾ ਜਿੱਥੇ ਹੈਗਾ ਆ, ਉਹ ਇਹਨਾਂ ਦੇ ਇੱਕ ਮਤਲਬ ਇਲਾਕਾ ਹੁੰਦਾ ਸੀ ਜਿੱਥੇ ਸਾਰੇ ਬਿਜ਼ਨਸ ਬਲੈਕ ਓਨਡ ਸੀਗੇ। ਭਾਵੇਂ ਬੈਂਕ ਲਾ ਲਓ, ਭਾਵੇਂ ਸਟੋਰ ਲਾ ਲਓ, ਗਰੋਸਰੀ ਸਟੋਰ, ਵੀ ਤਰੱਕੀ ਇਹਨਾਂ ਦੀ ਮਤਲਬ ਬਹੁਤ ਜ਼ਿਆਦਾ ਹੋ ਰਹੀ ਸੀ ਉਸ ਵੇਲੇ ਉਹ ਸ਼ਹਿਰ ਦੇ ਵਿੱਚ। ਤੇ ਉਹ ਮਾਡਲ ਸੀਗਾ ਸਾਰੀ ਬਲੈਕ ਕਮਿਊਨਿਟੀ ਦੇ ਅਮਰੀਕਾ ਦੇ ਵਿੱਚ ਵੀ ਅਸੀਂ ਇੱਦਾਂ ਤਰੱਕੀਆਂ ਕਰ ਸਕਦੇ ਹਾਂ। ਪਰ ਉਹ 1921 ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦਾ ਨਾਂ ਸੀਗਾ ਟਲਸਾ ਰੇਸ ਮੈਸੇਕਰ। ਤੇ ਉਹਦੇ ਵਿੱਚ ਜਿਹੜੀ ਇੱਥੇ ਵਾਈਟ ਕਮਿਊਨਿਟੀ ਆ, ਉਹਨੇ ਐਕਚੁਅਲੀ ਘਰ ਬਿਜ਼ਨਸ ਜਾ ਕੇ ਅੱਗਾਂ ਲਾਈਆਂ। ਉਹਨੇ ਪ੍ਰਾਈਵੇਟ ਪਲੇਨ ਲੈ ਕੇ ਬੰਬ ਸਿੱਟੇ ਪਲੇਨਾਂ ਦੇ ਵਿੱਚੋਂ। ਪੂਰਾ 35 ਬਲਾਕ ਦਾ ਇਲਾਕਾ ਉਹਨੇ ਮਤਲਬ ਮਿਟਾ ਹੀ ਦਿੱਤਾ।
ਤੁਸੀਂ ਸੋਚ ਸਕਦੇ ਆ ਇਹ ਗਵਰਨਮੈਂਟ ਨੇ ਵੀ ਨਹੀਂ ਕੁਝ ਕੀਤਾ ਇਹਦੇ ਬਾਅਦ ਚੋਂ ਲੱਗ ਇਹ ਪੂਰੀ ਮਤਲਬ ਜਿੱਦਾਂ ਦਿੱਲੀ ਦੇ ਵਿੱਚ ਆਪਣੇ ਜਿਹੜੇ ਹੋਏ ਸੀ ਰਾਈਟ ਕਹਿ ਦਿੰਦੇ ਪਰ ਆਪਾਂ ਨੂੰ ਪਤਾ ਰਾਈਟ ਨਹੀਂ ਸੀ ਹਨਾ ਇਹ ਇੱਕ ਸਾਈਡ ਤੋਂ ਹੁੰਦਾ ਸੀ ਸਾਰਾ ਕੁਝ ਸੋ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਇਹ ਬਹੁਤ ਲੰਬੀ ਹਿਸਟਰੀ ਆ ਇਹਦੀ ਜਿਹੜੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੱਤੀ ਜਿਹੜੀ ਸਭ ਤੋਂ ਵੱਡੀ ਐਗਜ਼ਾਮਪਲ ਆ ਟਲਸਾ ਰੇਸ ਮੈਸੇਕਰ ਇਹ ਜੇ ਤੁਸੀਂ ਜਾਣਕਾਰੀ ਇਹਦੇ ਬਾਰੇ ਆਪ ਸਰਚ ਕਰਨੀ ਆ TULSA ਰੇਸ ਮੈਸੇਕਰ ਇਹਦਾ ਨਾਂ ਆ ਉਹਦੇ ਬਾਅਦ ਚੋਂ ਫਿਰ World War I ਪਹਿਲਾਂ World War I ਤੇ World War II ਦੇ ਵਿੱਚ ਵੀ ਫਿਰ ਬਲੈਕ ਕਮਿਊਨਿਟੀ ਨੇ ਬੰਦਿਆਂ ਨੇ ਬਹੁਤ ਏਦਾਂ ਸਰਵ ਕੀਤੀ ਆ ਫੌਜੀ ਬਣੇ ਫਿਰ ਉਹ ਆਪਾਂ ਨੂੰ ਕਈਆਂ ਨੂੰ ਪਤਾ ਜਦੋਂ ਫੌਜੀ ਏਦਾਂ ਬੈਕ ਆਉਂਦੇ ਆ ਉਹਨਾਂ ਨੂੰ ਹੈਲਪ ਮਿਲਦੀ ਆ ਗਵਰਨਮੈਂਟ ਤੋਂ ਹਨਾ ਭਾਵੇਂ ਹਾਊਸਿੰਗ ਦੇ ਨਾਲ ਭਾਵੇਂ ਕਾਲਜ ਫ੍ਰੀ ਐਜੂਕੇਸ਼ਨ ਸੋ ਇੱਥੇ ਅਮਰੀਕਾ ਦੇ ਵਿੱਚ World War II ਦੇ ਬਾਅਦ ਚੋਂ ਉਹ ਬਿੱਲ ਦਾ ਨਾਂ ਸੀਗਾ GI ਬਿੱਲ ਵੀ ਜਿਹੜਾ ਫੌਜੀ ਘਰ ਨੂੰ ਆਊਗਾ ਉਹਨੂੰ ਫ੍ਰੀ ਇੰਟਰਸਟ ਦਾ ਮੌਰਗੇਜ ਮਿਲੂਗਾ ਹੈਲਪ ਮਿਲੂਗੀ ਮੌਰਗੇਜ ਦੇ ਨਾਲ ਕਾਲਜ ਦੇ ਨਾਲ ਉਹਨਾਂ ਦੀ ਫੈਮਿਲੀ ਦੇ ਨਾਲ ਪਰ ਜਦੋਂ ਜਿਹੜੇ ਬਲੈਕ ਕਮਿਊਨਿਟੀ ਦੇ ਆਏ ਲੋਕ ਬੈਕ ਆ ਕੇ ਵੀ ਉਹ ਹੱਕ ਇੱਥੇ ਜਿਹੜੇ ਅਮਰੀਕਾ ਦੇ ਵਿੱਚ ਹੱਕ ਆ ਉਹਨਾਂ ਲਈ ਲੜ ਰਹੇ ਸੀਗੇ ਯੂਰਪ ਦੇ ਵਿੱਚ ਰਾਈਟ World War II ਨਾਸੀ ਜਰਮਨੀ ਦੇ ਨਾਲ ਪਰ ਉਹ ਜਦੋਂ ਮੁੜ ਕੇ ਆਏ ਉਹਨਾਂ ਨੂੰ ਉਹ ਹੱਕ ਨਹੀਂ ਮਿਲੇ ਜਿਹੜੀ ਵਾਈਟ ਸੋਲਜਰ ਸੀਗੇ ਉਹਨਾਂ ਨੂੰ ਮੌਰਗੇਜ ਦੇ ਨਾਲ ਹੈਲਪ ਮਿਲੀ ਕਾਲਜਾਂ ਦੇ ਨਾਲ ਲਾਈਕ ਆਈ ਸੈਡ ਪਰ ਜਦੋਂ ਇਹ ਬਲੈਕ ਕਮਿਊਨਿਟੀ ਦੇ ਲੋਕ ਜਾਂਦੇ ਸੀ ਬੈਂਕ ਨੂੰ ਪੁੱਛਣ ਨੂੰ ਵੀ ਮੈਂ ਵੀ ਫੌਜੀ ਆ ਵੀ ਮੇਰਾ ਪੇਪਰ ਵਰਕ ਆ ਇੱਦਾਂ ਉਹਨਾਂ ਨੂੰ ਬੇਸਿਕਲੀ ਡਿਨਾਈ ਕੀਤਾ ਜਾਂਦਾ ਸੀਗਾ ਸਿਸਟਮੈਟਿਕਲੀ ਹਰੇਕ ਤਰ੍ਹਾਂ ਤੇ ਜਦੋਂ ਇੱਕ ਦਰਵਾਜ਼ਾ ਇੱਦਾਂ ਖੁੱਲਦਾ ਦੂਜਾ ਦਰਵਾਜ਼ਾ ਮੋਰੇ ਜਾ ਕੇ ਬੰਦ ਕਰ ਦਿੰਦਾ ਹੁੰਦਾ ਸਟੇਟ ਕਰ ਦਿੰਦੀ ਹੁੰਦੀ ਸੀਗੀ ਇਹ ਫਿਰ ਸਾਨੂੰ ਇੱਕ 1950s 60s ਦੇ ਵਿੱਚ ਜਿਮ ਕ੍ਰੋ ਲਾਜ਼ ਸੈਗਰੀਗੇਸ਼ਨ ਆਫ ਸਕੂਲਸ ਹੋਈਆਂ ਬਈ ਬੱਚੇ ਵੀ ਨਹੀਂ ਸੇਮ ਸਕੂਲਾਂ 'ਚ ਪੜ੍ਹਾਉਣ ਦਿੰਦੇ ਸੀਗੇ ਉਹਦੇ ਬਾਰੇ ਥੋੜ੍ਹਾ ਜਿਹਾ ਹਰਜੀਤ ਸਿੰਘ ਤੁਹਾਨੂੰ ਦੱਸੋਗੇ ਜੇ ਪੂਰਾ ਟਾਈਮ अर्ली 1900s ਤੋਂ ਮਿਡ 1900s ਤੱਕ ਜਾ ਕੇ ਜਿਮ ਕ੍ਰੋ ਏਰਾ ਇਸ ਕੰਟਰੀ ਵਿੱਚ ਰਿਹਾ ਇਹਦਾ ਬੇਸਿਕਲੀ ਮਤਲਬ ਇਹ ਸੀ ਵੀ ਭਾਵੇਂ ਬਲੈਕ ਕਮਿਊਨਿਟੀ ਤੇ ਵਾਈਟ ਕਮਿਊਨਿਟੀ ਦੋਨੋਂ ਅਮਰੀਕਾ ਵਿੱਚ ਰਹਿੰਦੇ ਸੀ ਇਹਨਾਂ ਨੂੰ ਵੱਖਰੇ ਰਹਿਣਾ ਪਿਆ ਮਤਲਬ ਜਿਸ ਰੈਸਟੋਰੈਂਟ ਗੋਰੇ ਖਾਂਦੇ ਸੀ ਉਸ ਰੈਸਟੋਰੈਂਟ ਵਿੱਚ ਬਲੈਕ ਨਹੀਂ ਖਾ ਸਕਦੇ ਉਹਨਾਂ ਨੂੰ ਵੱਖਰੇ ਰੈਸਟੋਰੈਂਟ ਜਾਣਾ ਪੈਂਦਾ ਵੱਖਰੇ ਬਾਥਰੂਮ ਯੂਜ਼ ਕਰਨੇ ਪੈਂਦੇ ਆ ਵੱਖਰੇ ਸਕੂਲਾਂ ਵਿੱਚ ਜਾਣਾ ਪੈਂਦਾ ਆ ਬੇਸਿਕਲੀ ਜਿਹੜੇ ਵਾਈਟ ਕਮਿਊਨਿਟੀ ਸੀ ਵਾਈਟ ਲੋਕ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਨਹੀਂ ਵੀ ਜਿਹੜੇ ਬਲੈਕ ਲੋਕ ਹੈਗੇ ਆ ਭਾਵੇਂ ਉਹ ਫ੍ਰੀ ਹੈਗੇ ਆ ਭਾਵੇਂ ਸਲੇਵ ਨਹੀਂ ਹੈਗੇ ਉਹ ਸਾਡੇ ਲਾਗੇ ਨਾ ਆਉਣ ਉਹਨਾਂ ਦਾ ਸਾਡੇ ਨਾਲ ਕੋਈ ਵੀ ਹੱਥ ਵੀ ਨਾ ਲੱਗੇ ਬੇਸਿਕਲੀ ਸੇਮ ਜਿਸ ਤਰ੍ਹਾਂ ਜਾਤ ਪਾਤ ਦੀ ਸਿਸਟਮ ਚੱਲ ਰਹੀ ਆ ਇੰਡੀਆ ਦੇ ਵਿੱਚ ਛੂਤ ਜਿੱਦਾਂ ਆਪਾਂ ਆਖ ਦਿੱਤੇ ਜਾਂਦੇ ਆ ਉੱਥੇ ਜੀ ਸੋ ਸਭ ਕੁਝ ਇਹਨਾਂ ਦਾ ਵੱਖਰਾ ਰਿਹਾ ਆ ਤੇ ਖਾਸ ਕਰਕੇ ਇਹ ਇੰਪੋਰਟੈਂਟ ਤਾਂ ਆ ਕਿਉਂਕਿ ਜਿਹੜੇ ਵੱਖਰੇ ਸਕੂਲ ਬਣੇ ਸੀਗੇ ਇਹ ਮਤਲਬ ਜਿਹੜੀ ਐਜੂਕੇਸ਼ਨ ਬਲੈਕ ਕਮਿਊਨਿਟੀ ਦੀ ਇਹਦੇ ਨਾਲ ਬਹੁਤ ਉਹਨਾਂ ਨੂੰ ਘਾਟਾ ਪਿਆ ਕਿਉਂਕਿ ਜਿਹੜੇ ਵਾਈਟ ਸਕੂਲ ਸੀ ਉਹਨਾਂ ਨੂੰ ਵਧੀਆ ਟੀਚਰਸ ਮਿਲ ਰਹੇ ਸੀ ਪੜ੍ਹਾਈ ਵਧੀਆ ਸੀ ਕਿਤਾਬਾਂ ਸਾਰੇ ਸਪਲਾਈਜ਼ ਵਧੀਆ ਮਿਲਦੇ ਹੁੰਦੇ ਸੀ ਪਰ ਜਿਹੜੇ ਬਲੈਕ ਸਕੂਲਸ ਵਿੱਚ ਉਹਨਾਂ ਨੂੰ ਯੂਜ਼ਡ ਚੀਜ਼ਾਂ ਮਿਲਦੀਆਂ ਸੀ ਸਪਲਾਈਜ਼ ਵੀ ਵਧੀਆ ਨਹੀਂ ਸੀ ਟੀਚਰ ਵੀ ਉਹਨਾਂ ਦੇ ਉਹ ਸੇਮ ਲੈਵਲ 'ਤੇ ਨਹੀਂ ਸੀ ਸੋ ਇਸ ਕਰਕੇ ਉਹਨਾਂ ਦੀ ਐਜੂਕੇਸ਼ਨ ਉਹ ਘੱਟ ਰਹੀ ਵਾਈਟ ਕਮਿਊਨਿਟੀ ਨਾਲੋਂ ਅਤੇ ਇਸ ਕਰਕੇ ਉਹਨਾਂ ਦੀ ਜਦੋਂ ਤਰੱਕੀ ਕਰਨ ਦਾ ਹੈਗਾ ਜਦੋਂ ਜੌਬਸ ਲੈਣੀਆਂ ਕਾਫੀ ਡਿਸਐਡਵਾਂਟੇਜ ਆ ਰਿਹਾ ਸੀ ਅਤੇ ਸਿਰਫ ਸਕੂਲ ਦੇ ਵਿੱਚ ਨਹੀਂ ਇੱਕ ਸਿਸਟਮ ਬਲੈਕ ਕਮਿਊਨਿਟੀ ਦੇ ਖਿਲਾਫ ਚਾਲੂ ਹੋਇਆ ਸੀ ਹਾਊਸਿੰਗ ਵਿੱਚ ਉਹਨੂੰ ਰੈੱਡ ਲਾਈਨਿੰਗ ਅਸੀਂ ਕਹਿੰਦੇ ਹਾਂ ਅਤੇ ਰੈੱਡ ਲਾਈਨਿੰਗ ਇਹ ਆ ਵੀ ਜਦੋਂ ਹੁਣ ਅਸੀਂ ਕਦੋਂ ਪੈਸੇ ਸੇਵ ਕਰਦੇ ਹਾਂ ਘਰ ਲੈਣੇ ਆ ਇਸ ਕੰਟਰੀ ਦੇ ਵਿੱਚ ਜ਼ਿਆਦਾ ਲੋਕੀ ਸਕਸੈਸ ਇਹੀ ਮੰਨਦੇ ਆ ਵੀ ਜਦੋਂ ਤੁਸੀਂ ਆਪਣਾ ਘਰ ਖਰੀਦ ਸਕਦੇ ਆ ਤੁਹਾਡਾ ਆਪਣਾ ਲੈਂਡ ਹੈਗਾ ਆ ਜਿਹੜਾ ਤੁਸੀਂ ਆਪ ਓਨ ਕਰਦੇ ਆ ਅਤੇ ਆਪਣੀ ਕਮਿਊਨਿਟੀ ਨੂੰ ਵੀ ਪਤਾ ਵੀ ਕਿੰਨਾ ਔਖਾ ਹੈਗਾ ਆ ਵੀ ਜਦੋਂ ਅਸੀਂ ਇੱਥੇ ਨਵੇਂ ਆਉਂਦੇ ਹਾਂ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਆਪਣਾ ਘਰ ਲੈਣ ਵਾਸਤੇ ਅਤੇ ਜਦੋਂ ਘਰ ਵੀ ਲੈਂਦੇ ਹਾਂ ਫਿਰ ਉਹਦੇ ਉੱਤੇ ਵੀ ਤੁਹਾਨੂੰ ਵਧੀਆ ਮੌਰਗੇਜ ਮਿਲੇ ਵਧੀਆ ਪਰਸੈਂਟੇਜ ਮਿਲੇ ਜਾਂ ਜਿੱਥੇ ਤੁਹਾਨੂੰ ਘਰ ਮਿਲਦਾ ਵੀ ਉਹਦਾ ਵੀ ਇਫੈਕਟ ਪੈਂਦਾ ਆ ਪ੍ਰੋਪਰਟੀ ਵੈਲਿਊ 'ਤੇ ਅਤੇ ਇਹ ਸਿਸਟਮੈਟਿਕਲੀ ਬਲੈਕ ਕਮਿਊਨਿਟੀ ਦੇ ਖਿਲਾਫ ਡਿਸਕ੍ਰਿਮੀਨੇਟ ਹੋਇਆ ਸੀ ਵੀ ਜਿਹੜੇ ਇਹਨਾਂ ਨੂੰ ਘਰ ਦੇਣੇ ਆ ਇਹ ਵਾਈਟ ਕਮਿਊਨਿਟੀ ਦੇ ਵਿੱਚ ਨਹੀਂ ਮਿਲ ਸਕਦੇ ਇਹਨਾਂ ਨੂੰ ਸਾਰਿਆਂ ਨੂੰ ਵੱਖਰੇ ਕਮਿਊਨਿਟੀ ਵਿੱਚ ਰੱਖਣਾ ਆ ਸਾਰੇ ਬਲੈਕ ਕਮਿਊਨਿਟੀ ਨੂੰ ਵੱਖਰੇ ਰੱਖਣਾ ਆ ਤਾਂ ਕਿ ਜਿਹੜੀ ਉਸ ਘਰਾਂ ਦੇ ਵੈਲਿਊ ਅਸੀਂ ਆਪ ਘੱਟ ਕਰਨੇ ਆ
ਇੱਦਾਂ ਕੁਛ ਨਹੀਂ ਸੀਗਾ ਵੇ ਜਿਸ ਏਰੀਆ ਦੇ ਰਹਿੰਦੇ ਆ ਵੇ ਉਹ ਵੈਲਿਊ ਘੱਟ ਕਿਉਂ ਹੈਗਾ ਆ, ਉਹ ਉਹਨਾਂ ਨੇ ਆਪ ਬਣਾਈ ਆ ਸਿਸਟਮ ਵੀ ਅਸੀਂ ਇਸ ਏਰੀਆ ਜਿੱਥੇ ਬਲੈਕ ਕਮਿਊਨਿਟੀ ਆ ਉੱਥੇ ਅਸੀਂ ਪ੍ਰਾਈਸਿਸ ਘੱਟ ਹੀ ਕਰਨੇ ਆ, ਵੈਲਿਊ ਘੱਟ ਰੱਖਣਾ ਆ, ਉਹਨਾਂ ਨੂੰ ਨਾਲੇ ਇੰਟਰਸਟ ਰੇਟ ਡਬਲ ਟ੍ਰਿਪਲ ਦੇਣੀ ਆ ਜਿਹੜੇ ਵਾਈਟ ਹੋਮ ਓਨਰਸ ਨੂੰ ਦਿੰਦੇ ਆ। ਸੋ ਇਸ ਕਰਕੇ ਜਿਹੜੇ ਜਦੋਂ ਵਾਈਟ ਕਮਿਊਨਿਟੀ ਆਪਣੇ ਪੈਸੇ ਸੇਵ ਕਰ ਸਕਦੇ ਆ, ਆਪਣਾ ਘਰ ਛੇਤੀ ਪੇ ਆਫ ਕਰ ਸਕਦੇ ਆ, ਉਹ ਬਲੈਕ ਕਮਿਊਨਿਟੀ ਉਸ ਸਾਈਕਲ ਦੇ ਵਿੱਚ ਫਸ ਗਈ ਕਿਉਂਕਿ ਉਹਨਾਂ ਨੂੰ ਜ਼ਿਆਦਾ ਇੰਟਰਸਟ ਆ, ਉਹ ਪੇ ਆਫ ਨਹੀਂ ਕਰ ਸਕੇ। ਕਈ ਵਾਰ ਉਹ ਲੋਨਸ 'ਤੇ ਡੀਫਾਲਟ ਕਰਦੇ ਆ ਮੋਰਗੇਜ 'ਤੇ, ਕਿਉਂਕਿ ਇਹ ਜਿਹੜਾ ਸਾਰਾ ਫੇਅਰ ਨਹੀਂ ਸੀਗਾ, ਇਕੁਅਲ ਨਹੀਂ ਸੀ। ਜੋ ਪ੍ਰਾਈਸਿਸ ਜੋ ਰੇਟ ਵਾਈਟ ਕਮਿਊਨਿਟੀ ਨੂੰ ਮਿਲਦੇ ਸੀਗੇ ਅਤੇ ਜਿੱਥੇ ਘਰ ਮਿਲ ਰਹੇ ਸੀ ਉਹ ਇਕੁਅਲ ਨਹੀਂ ਸੀਗਾ। ਸੋ ਕੋਈ ਵੀ ਅਸੀਂ ਦੇਖਦੇ ਹਾਂ ਇਹ ਇਨਸਾਫੀ ਨਹੀਂ ਹੈਗੀ, ਉਹਨਾਂ ਨਾਲ ਕਾਫੀ ਬੇਇਨਸਾਫੀ ਹੋਈ ਆ। ਸੋ ਹਰਜੀਤ, ਜਿਹੜੀ ਤੁਸੀਂ ਰਾਈਟ ਨਾਓ ਗੱਲ ਕਰ ਰਹੇ ਆ, ਆਪਾਂ ਕਿਹੜੇ ਗੱਲ ਕਰ ਰਹੇ ਹਾਂ, 1900s ਦੀ ਗੱਲ ਹੈ ਜਾਂ ਕਿਹੜੇ ਸਮੇਂ ਦੀ ਗੱਲ ਹੈ? ਬਸ ਲਾਈਕ 40-50 ਸਾਲ ਪਹਿਲਾਂ, ਰਾਈਟ ਅਰਾਊਂਡ ਜਿਹੜਾ ਮਾਰਟਿਨ ਲੂਥਰ ਕਿੰਗ ਜੂਨੀਅਰ ਉਸ ਸਮੇਂ ਦੇ ਜਿਹੜੀ ਜੀ ਸੀਗੀ। ਸੋ ਇਹ ਕੋਈ ਮਤਲਬ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ ਵੀ ਇਹ ਜਿਹੜੀ ਲੇਟੈਸਟ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਤਰੀਕੇ ਦੇ ਨਾਲ ਸਾਈਡ ਲਾਈਨ ਜਿਹੜਾ ਕਰਨ ਦਾ ਜਿਹੜਾ ਸੀਗਾ ਬਹੁਤਾ ਪੁਰਾਣਾ ਨਹੀਂ ਅਜੇ ਹੈਗਾ ਜੀ। ਤੇ ਨਾਲੇ ਹਰਜੀ ਕੁਝ ਹੋਰ ਕਹਿਣਾ ਜਾਂ ਜੀ? ਹਾਂਜੀ। ਸੋ ਇਹ ਅਸੀਂ ਤਾਂ ਦੱਸ ਰਹੇ ਹਾਂ ਵੀ ਇਹ ਪੁਰਾਣੇ, ਜਿੱਦਾਂ ਰਾਜਕਰਨ ਜੀ ਨੇ ਕਿਹਾ, ਇਹ ਪੁਰਾਣੇ ਸਮੇਂ ਦੀਆਂ ਗੱਲਾਂ ਨਹੀਂ, ਅੱਜ ਵੀ ਇਫੈਕਟ ਹੈਗਾ ਆ। ਇਹ ਜੋ ਹਰਜੀਤ ਸਿੰਘ ਨੇ ਸਾਰਾ ਕੁਝ ਦੱਸਿਆ ਤੁਹਾਨੂੰ, ਇਹ ਇੱਦਾਂ ਨਹੀਂ ਵੀ ਉਹ ਆਹ ਬੈਂਕ ਕਰਦਾ ਸੀ ਜਾਂ ਆਹ ਸਕੂਲ ਕਰਦਾ ਸੀ, ਇਹ ਸਟੇਟ ਦੇ ਲਾਅ ਸੀਗੇ, ਇਹ ਉਹਨੀ ਸਟੇਟ ਪਾਲਿਸੀਜ਼ ਬਣਾਈਆਂ ਸੀਗੀਆਂ ਪੂਰੀ ਮਤਲਬ ਜਿਹੜੀ ਦੇਸ਼ ਦੀ ਰੂਲਿੰਗ ਕਲਾਸ ਆ, ਪੋਲੀਟੀਸ਼ੀਅਨਸ ਆ, ਉਹਨਾਂ ਨੇ ਇਹ ਚੀਜ਼ਾਂ ਚਾਲੂ ਕੀਤੀਆਂ ਸੀ। ਸੋ ਅੱਜ ਕਿੱਦਾਂ ਇਹਦਾ ਇਫੈਕਟ ਹੁੰਦਾ? ਸੋ ਅੱਜ ਆਪਾਂ ਦੇਖਦੇ ਹਾਂ ਸਕੂਲ ਜਿਹੜੇ ਕਈ ਸਕੂਲਾਂ ਨੂੰ ਜ਼ਿਆਦੀਆਂ ਫੰਡਿੰਗ ਮਿਲਦੀ ਆ, ਹੈ ਨਾ। ਕਿੱਦਾਂ ਮਿਲਦੀ ਫੰਡਿੰਗ? ਉਹ ਸਾਰੀ ਪ੍ਰੋਪਰਟੀ ਟੈਕਸਿਸ ਥਰੂ ਹੁੰਦੀ ਆ, ਹੈ ਨਾ। ਜਿਹੜੀ ਗੌਰਮੈਂਟ ਆ ਇੱਥੇ ਅਮਰੀਕਾ ਦੀ, ਉਹ ਸਾਰੇ ਸਕੂਲਾਂ ਨੂੰ ਇਕੁਅਲ ਫੰਡਿੰਗ ਅੱਜ ਵੀ 2020 ਦੇ ਵਿੱਚ ਵੀ ਨਹੀਂ ਦਿੰਦੀ। ਜਿਹੜੇ ਇਲਾਕਿਆਂ ਦੇ ਘਰ ਮਹਿੰਗੇ ਆ ਉਹਨਾਂ ਨੂੰ ਫੰਡਿੰਗ ਜ਼ਿਆਦਾ ਮਿਲਦੀ ਆ ਥਰੂ ਦ ਪ੍ਰੋਪਰਟੀ ਟੈਕਸਿਸ। ਜਿਹੜੇ ਘਰ ਜਿਹੜੇ ਇਲਾਕੇ ਥੋੜ੍ਹੇ ਉਹਨਾਂ ਦੀ ਪ੍ਰੋਪਰਟੀ ਟੈਕਸਿਸ ਪ੍ਰੋਪਰਟੀ ਵੈਲਿਊਜ਼ ਥੋੜ੍ਹੀਆਂ ਆ, ਉਹ ਸਕੂਲਾਂ ਦੇ ਹਾਲਾਤ ਬਹੁਤ ਮਾੜੇ ਆ। ਆਪਾਂ ਨੂੰ ਦਿਸਦਾ ਆ, ਆਪਾਂ ਜਦੋਂ ਤਾਂ ਹੀ ਸਾਰੇ ਜਣੇ ਕਹਿੰਦੇ ਵੀ ਘਰ ਇੱਥੇ ਲੈਣਾ, ਘਰ ਇੱਥੇ ਲੈਣਾ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਆਹ ਸਕੂਲੇ ਪੜ੍ਹਾਉਣਾ, ਆਹ ਸਕੂਲੇ ਪੜ੍ਹਾਉਣਾ, ਹੈ ਨਾ। ਤੇ ਅੱਜ ਵੀ ਜਦੋਂ ਸਕੂਲ ਦੇ ਵਿੱਚ, ਚਲੋ ਫੰਡਿੰਗ ਦਾ ਤਾਂ ਛੱਡੋ, ਗੱਲ ਕਰਦੇ ਹਾਂ ਸਕੂਲ ਅੱਜ ਕੱਲ੍ਹ 2014 ਜਾਂ 15 ਦੇ ਵਿੱਚ US ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਸਟੱਡੀ ਕੀਤੀ ਸੀਗੀ ਵੀ ਜਿਹਦੇ ਵਿੱਚ ਪਤਾ ਲੱਗਾ ਵੀ ਇਹ ਡਿਸਕ੍ਰਿਮੀਨੇਸ਼ਨ ਪ੍ਰੀ ਸਕੂਲ ਤੋਂ ਸ਼ੁਰੂ ਹੁੰਦੀ ਆ ਅੱਜ ਵੀ। ਬਈ ਪ੍ਰੀ ਸਕੂਲ ਦੇ ਵਿੱਚ ਬਲੈਕ ਵਿਦਿਆਰਥੀ ਦੀ ਗਿਣਤੀ ਆਈ ਥਿੰਕ 18-19% ਆ, ਤੇ ਉਹਨਾਂ ਨੂੰ ਸਸਪੈਂਸ਼ਨਾਂ, ਡਿਸਪਲਿਨਰੀ ਐਕਸ਼ਨ ਜਿਹੜਾ ਟੀਚਰਾਂ ਦਿੰਦੀਆਂ ਆ, ਉਹ 47% ਬਲੈਕ ਕਮਿਊਨਿਟੀ ਦੇ ਬੱਚਿਆਂ ਨੂੰ ਜਾਂਦੀਆਂ ਪ੍ਰੀ ਸਕੂਲ ਤੋਂ। ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਪ੍ਰੀ ਸਕੂਲ ਦੇ ਵਿੱਚ ਸਸਪੈਂਸ਼ਨ ਕਾਹਤੋਂ ਮਿਲਣੀ ਚਾਹੀਦੀ ਹੈ, ਇਹ ਤਾਂ ਗੱਲ ਪਹਿਲੀ ਆ, ਹੈ ਨਾ। ਦੂਜੀ ਆ ਵੀ ਬੱਚੇ ਜਿਹੜੇ ਬਲੈਕ ਕਮਿਊਨਿਟੀ ਦੇ ਬੱਚੇ ਆ, ਉਹਨਾਂ ਨੂੰ ਪਹਿਲਾਂ ਤੋਂ ਹੀ ਇਹ ਪ੍ਰਾਈਮ ਕੀਤਾ ਜਾਂਦਾ ਵੀ ਤੁਸੀਂ, ਤੁਹਾਡੇ ਨਾਲ ਕੁਝ ਗਲਤ ਆ, ਵੀ ਤੁਸੀਂ ਮਾੜੇ ਆ। ਇਹ ਬਚਪਨ ਤੋਂ ਹੀ ਇਹਨਾਂ ਦੇ ਦਿਮਾਗ ਦੇ ਨਾਲ ਇੱਦਾਂ ਪਲੇ ਕੀਤਾ ਜਾਂਦਾ ਆ। ਫਿਰ ਤੁਸੀਂ ਲਾ ਲਓ ਕਿੰਡਰਗਾਰਡਨ ਤੋਂ 12ਵੀਂ ਤੱਕ ਲੈ ਕੇ, ਉਹ ਬਲੈਕ ਵਿਦਿਆਰਥੀ ਨੂੰ 4 ਟਾਈਮਸ ਜ਼ਿਆਦਾ ਖਤਰਾ ਆ ਇਹ ਸਸਪੈਂਸ਼ਨ, ਡਿਸਪਲਿਨਰੀ ਐਕਸ਼ਨ, ਐਕਸਪਲਸ਼ਨ ਦਾ ਦੈਨ ਉਹਨਾਂ ਦੇ ਵਾਈਟ ਕਾਊਂਟਰ ਪਾਰਟ ਤੋਂ। ਸੋ ਇੱਦਾਂ ਦੀਆਂ ਚੀਜ਼ਾਂ ਅੱਜ ਤੱਕ ਵੀ ਚੱਲਦੀਆਂ ਆ, ਬਸ ਤਰੀਕੇ ਬਦਲ ਗਏ ਆ। ਪਹਿਲਾਂ ਸਟੇਟ ਦੀਆਂ ਪਾਲਿਸੀਆਂ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਇਹ ਥਰੂ ਨਵੇਂ ਤਰੀਕੇ, ਪ੍ਰੋਪਰਟੀ ਟੈਕਸਿਸ ਜਾਂ ਹਸ਼ ਬਈ ਰਾਈਟਿੰਗ ਦੇ ਵਿੱਚ ਪਾਲਿਸੀ ਨਹੀਂ ਬਣਾਉਣੀ, ਪਰ ਸਾਰਿਆਂ ਨੂੰ ਪਤਾ ਆ ਵੀ ਕਿੱਦਾਂ ਆਪਾਂ ਨੂੰ ਵੀ ਪਤਾ, ਆਪਾਂ ਦੇਖਦੇ ਕਿੱਦਾਂ ਆਪਾਂ ਗੱਲਾਂ ਕਰਦੇ ਹਾਂ ਇੰਡੀਆ ਦੇ ਵਿੱਚ ਵੀ। ਲਾ ਲਓ ਗੋਰਾ ਰੰਗ ਵਧੀਆ, ਪੱਕਾ ਰੰਗ ਮਾੜਾ, ਹੈ ਨਾ। ਇਹ ਆਪਣੇ ਦਿਮਾਗ ਦੇ ਵਿੱਚ ਸਾਰਿਆਂ ਦੇ ਡਿਸਕ੍ਰਿਮੀਨੇਸ਼ਨ ਪਹਿਲਾਂ ਦੀ ਪਈ ਹੋ ਆ। ਤੇ ਥੋੜ੍ਹੇ ਜਿਹਾ ਹਰਜੀਤ ਸਿੰਘ ਜੀ ਹੁਣ ਜਿਹੜੀ ਵੋਰ ਔਨ ਡਰੱਗਸ 1980s ਦੇ ਵਿੱਚ ਸ਼ੁਰੂ ਕੀਤੀ ਸੀਗੀ, ਉਹ ਕਿੱਦਾਂ ਬਲੈਕ ਕਮਿਊਨਿਟੀ ਨੂੰ ਕਿੱਦਾਂ ਔਖਾ, ਮਤਲਬ ਉਹਨੇ ਹੋਰ ਤੰਗ ਕੀਤਾ। ਜੀ ਹਰਜੀਤ, ਬਿਫੋਰ ਯੂ ਕੰਟੀਨਿਊ, ਮਨਦੀਪ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜੀ ਇਹ ਤੁਸੀਂ ਇਹ ਸਕੂਲ ਦੀ, ਪ੍ਰੀ ਸਕੂਲ ਦੀ ਇਹ ਸਾਰਾ ਜਿਹੜਾ ਦੱਸਿਆ ਆ, ਕੀ ਇਹ ਸਿਰਫ ਉਦੋਂ ਬਲੈਕ ਕਮਿਊਨਿਟੀ ਨੂੰ ਹੀ ਇਸ ਦਾ ਮਸਲਾ ਸੀ ਜਾਂ ਜਿਹੜੀ ਕੋਈ ਹੋਰ ਇਮੀਗਰੈਂਟ ਕਮਿਊਨਿਟੀ ਜੇ ਉਦੋਂ ਸੀਗੀ ਵੀ ਉਹਨਾਂ ਨੂੰ ਵੀ ਇਹ ਸਮੱਸਿਆਵਾਂ ਝੱਲਣੀਆਂ ਪਈਆਂ ਸੀ? ਉਹ ਸਮੱਸਿਆਵਾਂ ਜੀ ਦੇਖੋ, ਮਾਰਟਿਨ ਲੂਥਰ ਕਿੰਗ ਨੇ ਜਦੋਂ ਸਿਵਲ ਰਾਈਟਸ ਦੀ ਉਹ ਫਾਈਟ ਲੀਡ ਕੀਤੀ, ਤੇ ਮੈਲਕਮ ਐਕਸ ਨੇ, ਸਾਰੀ ਬਲੈਕ ਕਮਿਊਨਿਟੀ ਨੇ, ਉਹ ਤੋਂ ਪਹਿਲਾਂ ਤਾਂ ਅਸੀਂ ਤਾਂ ਇੰਡੀਆ ਤੋਂ ਆ ਹੀ ਨਹੀਂ ਸਕਦੇ ਸੀ। ਹਾਂ,
ਤੁਹਾਨੂੰ ਪਤਾ ਕਿੰਨਾ ਔਖਾ ਸਿਟੀਜ਼ਨਸ਼ਿਪ ਪੰਜਾਬੀਆਂ ਨੂੰ ਲੈਣੀ ਹੁੰਦੀ ਸੀਗੀ। ਜੀ ਇਹ ਸਾਰਾ ਆਪਣੀ ਜਿਹੜੀ ਇਮੀਗ੍ਰੇਸ਼ਨ ਦੀ ਹੋਈ ਇਹ 1970s ਦੇ ਬਾਅਦ ਚੋਂ ਹੋਈ ਇੱਥੇ 65 ਦਾ ਆਈ ਥਿੰਕ 1965 ਚ ਜਿਹੜਾ ਹਾਂਜੀ ਸੀਗਾ ਹਾਂਜੀ ਜੀ ਜਿਹੜੀ ਇਮੀਗ੍ਰੇਸ਼ਨ ਐਕਟ ਨੈਸ਼ਨੈਲਿਟੀ ਐਕਟ ਸੀਗੀ ਹੂੰ ਉਹ ਬਲੈਕ ਕਮਿਊਨਿਟੀ ਦੇ ਮੋਢਿਆਂ ਤੇ ਖੜ ਕੇ ਆਪਾਂ ਇੱਥੇ ਆਏ ਆ, ਤਾਂ ਕਰਕੇ ਇਹ ਚੀਜ਼ ਜ਼ਰੂਰੀ ਆ। ਸੋ ਇਹ ਸਿਰਫ ਉਹ ਨਹੀਂ ਹੱਕ, ਸੌਰੀ ਇੱਕ ਗੱਲ ਕਹਿਣੀ ਜੀ ਜੀ ਜਿਹੜੀ ਹੱਕ ਲੜਦੇ ਸੀ ਨਾ, ਜਿੱਦਾਂ ਤੁਸੀਂ ਕਿਹਾ ਵੀ ਉਹ ਸਿਰਫ ਬਲੈਕ ਕਮਿਊਨਿਟੀ ਦੇ ਹੱਕ ਨਹੀਂ ਲੜਦੇ ਸੀ, ਉਹ ਸਾਰੇ ਜਿਹੜੇ ਮਾਈਨੋਰਟੀਜ਼ ਬੇਸਿਕਲੀ ਲੋਕ ਆ ਮਾਈਨੋਰਟੀਜ਼ ਉਹਨਾਂ ਦੇ ਹੱਕਾਂ ਦੇ ਲਈ ਲੜਦੇ ਸੀਗੇ, ਉਹ ਅੱਜ ਤੱਕ ਵੀ ਲੜਦੇ। ਸੋ ਇੱਕ ਜਿਹੜੇ ਸੈਨੇਟਰ ਸੌਂਦ ਦੀ ਜਦੋਂ ਗੱਲ ਆਉਂਦੀ ਆਈ ਥਿੰਕ ਰਿਪਰੈਜ਼ੈਂਟੇਟਿਵ ਜਾਂ ਸੈਨੇਟਰ ਜਿਹੜੇ ਸੌਂਦ ਸੀਗੇ ਉਹਨਾਂ ਦਾ ਵੀ ਇੱਕ ਕੇਸ ਸੀ, ਇੱਕ ਭਗਤ ਸਿੰਘ ਥਿੰਦ ਸੀਗੇ ਉਹਨਾਂ ਦਾ ਵੀ ਇੱਕ ਕਹਿੰਦੇ ਕੇਸ ਸੀ ਸਿਟੀਜ਼ਨਸ਼ਿਪ ਨੂੰ ਲੈ ਕੇ ਜਾਂ ਵੋਟ ਕਰਨ ਦਾ। ਸੋ ਉਹ ਇਹਨਾਂ ਚੀਜ਼ਾਂ ਤੋਂ ਬਾਅਦ ਚ ਹੋਇਆ ਸੀ ਜਾਂ ਪਹਿਲੋਂ ਹੋਇਆ ਸੀ? ਉਹ ਜੀ ਨਾਲ ਹੀ ਹੋਇਆ ਸੀ। ਤੁਹਾਨੂੰ ਪਤਾ ਉਥੋਂ ਭਗਤ ਸਿੰਘ ਥਿੰਦ ਨੇ ਕੋਸ਼ਿਸ਼ ਕੀਤੀ ਸੀਗੀ ਵੀ ਮੈਂ ਗੋਰਾ ਆ, ਵੀ ਮੈਂ ਮਾਈਨੋਰਿਟੀ ਨੇਗਾ, ਵੀ ਮੇਰਾ ਹੈਰੀਟੇਜ ਕਾਕੇਸ਼ੀਅਨ ਆ, ਹਨਾ, ਵੀ ਇਹ ਤਰੀਕਾ ਲੱਭਦਾ ਸੀ। ਉਹ ਲੱਭਦੇ ਸੀਗੇ ਵੀ ਮੈਨੂੰ ਸਿਟੀਜ਼ਨਸ਼ਿਪ ਮਿਲ ਜਾਵੇ, ਪਰ ਉਹ ਵੀ ਚੱਲਿਆ ਨਹੀਂ, ਮਤਲਬ ਉਹਨੇ ਕੀਤਾ ਨਹੀਂ। ਉਹ ਵੀ ਐਕਚੁਅਲੀ World War I ਤੇ ਲੜ ਕੇ ਆਏ ਸੀ, ਹਨਾ, ਉਹਨਾਂ ਨੂੰ ਵੀ ਦੇਖੋ ਕਿੰਨੀ ਡਿਸਕ੍ਰਿਮੀਨੇਸ਼ਨ ਹੋਈ। ਉਹ ਸਿਰਫ ਉਹਨਾਂ ਨੂੰ ਸਿੱਖ ਹੁੰਦੇ ਹੋਏ ਆਪਣੇ ਆਪ ਨੂੰ ਚਿੱਟਾ ਸਾਬਤ ਕਰਨਾ ਪਿਆ ਜਿਹੜਾ ਵੋਟ ਲੈਣ ਦਾ ਜਾਂ ਉਹ ਚੀਜ਼ਾਂ ਅਧਿਕਾਰ ਲੈਣ ਦੇ ਲਈ। ਜੀ ਜੀ ਜੀ। ਸੋ ਮਤਲਬ ਇਹ ਨਹੀਂ ਸੀ ਵੀ ਐਜ਼ ਏ ਸਿੱਖ ਜਾਂ ਹੋਰ ਮਾਈਨੋਰਿਟੀ ਹੋਣ ਦੇ ਕਰਕੇ ਉਹਨਾਂ ਨੂੰ ਇਹ ਕੋਈ ਜਿਹੜੀ ਸੁਵਿਧਾ ਜਿਹੜੀ ਉਹ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਜੀ ਜੀ। ਐਂਡ ਹਰਜੀਤ ਸਿੰਘ ਯੂ ਕੈਨ ਗੋ। ਹਾਂਜੀ, ਤੇ ਜਿਹੜਾ ਭਗਤ ਸਿੰਘ ਥਿੰਦ ਤੇ ਦਲੀਪ ਸਿੰਘ ਸੌਂਦ ਦਾ ਟਾਈਮ ਇਹ ਥੋੜਾ ਮਾਰਟਨ ਲੂਥਰ ਕਿੰਗ ਏਰਾ ਤੋਂ ਪਹਿਲਾਂ ਸੀ। ਉਸ ਟਾਈਮ ਬੇਸਿਕਲੀ ਬਾਕੀ ਕਮਿਊਨਿਟੀਆਂ ਦੇ ਕੋਈ ਹੱਕ ਨਹੀਂ ਸੀ, ਉਹਨਾਂ ਦੇ ਕੋਈ ਪਾਵਰ ਨਹੀਂ ਸੀ ਗਵਰਨਮੈਂਟ ਵਿੱਚ। ਸੋ ਉਹਨਾਂ ਦਾ ਬੈਸਟ ਕੇਸ ਇਹੀ ਸੀਗਾ ਵੀ ਜੇ ਉਹ ਆਪਣੇ ਆਪ ਨੂੰ ਗੋਰੇ ਸਾਬਤ ਕਰ ਸਕਦੇ, ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਵੀ ਉਹ ਵਾਈਟ ਆ ਜਾਂ ਵਾਈਟ ਕਮਿਊਨਿਟੀ ਦੇ ਨਾਲ ਲੜ ਕੇ, ਤਾਂ ਉਹਨਾਂ ਨੂੰ ਸਪੈਸ਼ਲ ਪਰਮਿਸ਼ਨ ਮਿਲਦੀ ਸੀ 1920s ਦੇ ਵਿੱਚ। ਪਰ ਅਸੀਂ ਦੇਖਿਆ ਵੀ ਸਾਰੇ ਆਪਣੇ ਆਪ ਦਾ ਕੇਸ ਇੱਦਾਂ ਵੀ ਨਹੀਂ ਲੜ ਸਕਦੇ, ਕਹਿ ਸਕਦੇ ਵੀ ਅਸੀਂ ਵਾਈਟ ਮੰਨਿਆ ਜਾਓ ਸਾਨੂੰ, ਜਾਂ ਅਸੀਂ ਵਾਈਟ ਕਮਿਊਨਿਟੀ ਦੇ ਵਾਂਗੂ ਸਾਨੂੰ ਸੇਮ ਉਹ ਫੇਵਰਸ ਦੇਵੋ। ਤੇ ਤਾਂ ਕਰਕੇ ਸਿਵਲ ਰਾਈਟਸ ਮੂਵਮੈਂਟ ਚੱਲਿਆ। ਉਹ ਕਹਿੰਦੇ ਵੀ ਨਾਟ ਸਿਰਫ ਜਸਟ ਵਾਈਟ ਕਮਿਊਨਿਟੀ ਨੂੰ ਇਹ ਸਾਰੇ ਸਭ ਕੁਛ ਚਾਹੀਦਾ ਵੀ ਜੋ ਵੀ ਜਿੰਨੀਆਂ ਸੁਵਿਧਾਵਾਂ ਆ ਇਕੱਲੀਆਂ ਉਹਨਾਂ ਨੂੰ ਨਹੀਂ, ਬਾਕੀਆਂ 'ਚ ਵੀ ਡਿਸਟਰੀਬਿਊਟ ਹੋਵੇ, ਉਹਨਾਂ ਨੂੰ ਵੀ ਮਿਲੇ। ਹਾਂਜੀ, ਉਹ ਸੁਵਿਧਾਵਾਂ ਸਹੂਲਤਾਂ ਸਾਰਿਆਂ ਨੂੰ ਹੋਣੀਆਂ ਚਾਹੀਦੀਆਂ। ਸੋ ਸਿਵਲ ਰਾਈਟਸ ਮੂਵਮੈਂਟ ਸਾਰਿਆਂ ਲਈ ਖੜੀ ਸੀ ਤੇ ਖਾਸ ਕਰਕੇ ਸਾਨੂੰ ਕਾਫੀ ਇਹਦੇ ਤੋਂ ਫਾਇਦਾ ਆਇਆ। ਤੇ ਇਹਦੇ ਨਾਲ ਸੋ ਬੇਸਿਕਲੀ ਸਿਵਲ ਰਾਈਟਸ ਮੂਵਮੈਂਟ ਦੇ ਨਾਲ ਤਰੱਕੀ ਹੋ ਰਹੀ ਸੀਗੀ ਕਮਿਊਨਿਟੀ ਵਾਸਤੇ, ਕਿਉਂਕਿ ਇਸ ਵੇਲੇ ਉਹ ਜਿਹੜੇ ਹੱਕਾਂ ਵਾਸਤੇ ਸੰਘਰਸ਼ ਕਰ ਰਹੇ ਸੀਗੇ ਇਕੁਆਲਿਟੀ ਵਾਸਤੇ, ਵੀ ਇਕੁਅਲ ਹੋਣਾ ਚਾਹੀਦਾ ਆ। ਸੋ ਜਦੋਂ ਉਹ ਇਕੁਆਲਿਟੀ ਮਿਲਣ ਲੱਗੀ, ਬਲੈਕ ਕਮਿਊਨਿਟੀ ਨੇ ਤਰੱਕੀ ਕੀਤੀ, ਆਪਣੀ ਵਰਗੀ ਇਮੀਗ੍ਰੈਂਟਸ ਕਮਿਊਨਿਟੀ ਬਹੁਤ ਯੂਨਾਈਟਿਡ ਸਟੇਟਸ ਨੂੰ ਆਈਆਂ ਤੇ ਅਸੀਂ ਵੀ ਤਰੱਕੀ ਕਰਨ ਲੱਗੇ। ਤੇ ਜਿਹੜਾ ਗੌਰਮੈਂਟ ਆ, ਜਿਹੜਾ ਪਾਵਰ ਸਟਰਕਚਰ ਹੈਗਾ, ਉਹਨਾਂ ਨੇ ਦੇਖਿਆ ਵੀ ਬਾਕੀ ਕਮਿਊਨਿਟੀਜ਼ ਤਰੱਕੀ ਕਰ ਰਹੀਆਂ, ਸੋ ਵਾਈਟ ਕਮਿਊਨਿਟੀ ਥੱਲੇ ਚਲ ਜਾਣੀ। ਤੇ ਜ਼ਿਆਦਾ ਜਦੋਂ ਵੀ ਕੋਈ ਗੁਲਾਮ ਕਰ ਰਿਹਾ ਆ ਕੁਛ ਲੋਕਾਂ ਤੇ, ਉਹ ਗੁਲਾਮੀ ਤਾਂ ਹੀ ਚਾਲੂ ਹੁੰਦੀ ਆ ਜੇ ਤੁਸੀਂ ਦੂਜੀ ਕਮਿਊਨਿਟੀ ਨੂੰ ਥੱਲੇ ਦੱਬੀ ਰੱਖੀ ਜਾਓ। ਤੇ ਜਦੋਂ ਉਹ ਕਮਿਊਨਿਟੀ ਖੜਦੀ ਆ ਫਿਰ ਤੁਸੀਂ ਸੋਚਣਾ ਵੀ ਅਸੀਂ ਕਿਵੇਂ ਇਹਨਾਂ ਨੂੰ ਹੋਰ ਦੱਬੀਏ। ਇਸ ਕਰਕੇ ਪ੍ਰੈਜ਼ੀਡੈਂਟ ਨਿਕਸਨ ਨੇ 1970s ਦੇ ਵਿੱਚ ਵਾਰ ਔਨ ਡਰੱਗ ਸ਼ੁਰੂ ਕੀਤੀ। ਇਹਦਾ ਮਤਲਬ ਇਹ ਸੀ, ਉਹਨੇ ਕਿਹਾ ਵੀ ਜਿਹੜੇ ਡਰੱਗਸ ਆ ਬਿਲਕੁਲ ਮਾੜੇ ਆ ਤੇ ਜੋ ਵੀ ਡਰੱਗ ਯੂਜ਼ ਕਰ ਰਹੇ ਆ ਜਾਂ ਸੈਲ ਕਰ ਰਹੇ ਆ ਉਹਨਾਂ ਨੂੰ ਪੂਰੀ ਸਜ਼ਾ ਦੇਣੀ ਚਾਹੀਦੀ ਆ। ਅਸੀਂ ਸਾਰੇ ਜਾਣਦੇ ਵੀ ਡਰੱਗਸ ਮਾੜੀ ਹੈਗੀ ਆ ਤੇ ਲੋਕਾਂ ਨੂੰ ਡਰੱਗਸ ਨਹੀਂ ਯੂਜ਼ ਕਰਨੇ ਚਾਹੀਦੇ, ਪਰ ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਨਸ਼ਿਆਂ ਤੋਂ ਹਟਾਉਂਦੇ ਆ, ਕਿਸ ਤਰ੍ਹਾਂ ਉਹਨਾਂ ਨੂੰ ਕਹਿੰਦੇ ਵੀ ਨਸ਼ੇ ਨਹੀਂ ਵਰਤਣੇ ਚਾਹੀਦੇ, ਇਹ ਵੀ ਤਰੀਕਾ ਹੁੰਦਾ ਆ। ਜਾਂ ਤਾਂ ਤੁਸੀਂ ਕਿਸ ਨੂੰ ਨਸ਼ੇ ਤੋਂ ਹਟਾ ਸਕਦੇ ਆ ਤਾਂ ਕਿ ਉਹ ਉਸ ਪਾਸੇ ਨਾ ਜਾਓ, ਜਾਂ ਤਾਂ ਤੁਸੀਂ ਕਹਿ ਸਕਦੇ ਆ ਵੀ ਜਿਹੜੇ ਨਸ਼ੇ ਵਰਤਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਪੂਰੀ ਸਜ਼ਾ ਦੇਈਏ। ਤੇ ਇਹ ਪ੍ਰੈਜ਼ੀਡੈਂਟ ਨਿਕਸਨ ਕਹਿੰਦਾ ਵੀ ਅਸੀਂ ਪੂਰੀ ਸਜ਼ਾ ਦੇਣੀ ਚਾਹੀਦੀ ਆ। ਤੇ ਉਹ ਜ਼ਿਆਦਾ ਬਲੈਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਸੀਗੇ ਵੀ ਉਹਨਾਂ ਨੇ ਜਾ ਕੇ ਦੇਖਣਾ ਵੀ ਕਿਹੜੇ ਬਲੈਕ ਕਮਿਊਨਿਟੀ ਚੋਂ ਡਰੱਗਸ ਵਰਤ ਰਹੇ ਆ, ਕਿਹੜੇ ਵੇਚਦੇ ਆ, ਤੇ ਉਹਨਾਂ ਨੂੰ ਜ਼ਿਆਦਾ ਸਜ਼ਾ ਦਿੰਦੇ ਸੀ। ਕਿਉਂਕਿ ਸਾਨੂੰ ਪਤਾ ਵੀ ਨਸ਼ੇ ਤਾਂ ਸਾਰੇ ਵਰਤਦੇ ਆ,
ਵਾਈਟ ਕਮਿਊਨਿਟੀ ਵੀ, ਬਲੈਕ ਕਮਿਊਨਿਟੀ, ਅਸੀਂ ਆਪਣੇ ਪੰਜਾਬ ਵਿੱਚ ਵੀ ਦੇਖ ਰਹੇ ਹਾਂ ਵੀ ਆਪਣੀ ਕਮਿਊਨਿਟੀ ਕਿਸ ਤਰ੍ਹਾਂ ਨਸ਼ਿਆਂ ਦੇ ਨਾਲ ਖਿਲਰੀ ਜਾਂਦੀ ਹੈ। ਇੱਥੇ ਵੀ ਆਪਣੀ ਕਮਿਊਨਿਟੀ ਨਸ਼ਿਆਂ ਦੇ ਨਾਲ ਬਹੁਤ ਘਟਨਾਵਾਂ ਹੋਇਆ ਆ। ਤੇ ਪਰ ਇੱਦਾਂ ਆ ਵੀ ਜੇ ਕਹਿ ਦੋ ਕੋਈ ਬਲੈਕ ਪਰਸਨ ਸੇਮ ਕ੍ਰਾਈਮ ਵੇ ਉਹਨਾਂ ਕੋਲ ਕੋਈ ਨਸ਼ਾ ਹੈਗਾ, ਡਰੱਗ ਹੈਗੀ ਆ, ਉਹਨਾਂ ਨੂੰ 25-30 ਸਾਲ ਦੀ ਸਜ਼ਾ ਮਿਲ ਸਕਦੀ ਆ। ਜਦੋਂ ਜਿਹੜੇ ਵਾਈਟ ਕਮਿਊਨਿਟੀ ਐਗਜ਼ੈਕਟ ਸੇਮ ਉਹਨਾਂ ਨੇ ਕੁਛ ਵੀ ਕੀਤਾ ਆ, ਐਗਜ਼ੈਕਟ ਸੇਮ ਨਸ਼ਾ ਹੈਗਾ ਆ ਉਹਨਾਂ ਕੋਲ, ਉਹਨਾਂ ਨੂੰ 1, 2, 5 ਸਾਲ ਦੀ ਸਜ਼ਾ। ਤੇ ਜਿਹੜੀ ਸਜ਼ਾ ਦਿੱਤੀ ਜਾਂਦੀ ਸੀ ਬਲੈਕ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਮੈਕਸਿਮਮ ਮਿਲਦੀ ਸੀ ਤੇ ਵਾਈਟ ਕਮਿਊਨਿਟੀ ਨੂੰ ਘੱਟ। ਸੋ ਡਿਸਪੈਰਿਟੀ ਸੌਰੀ ਮਨਦੀਪ, ਮੈਂ ਇੱਕ ਇਸ ਦੇ ਵਿੱਚ ਸਜ਼ਾ ਦੀ ਗੱਲ ਨੂੰ ਲੈ ਕੇ ਸੀ, ਮੈਨੂੰ ਉਹ ਸਟੈਨਫੋਰਡ ਵਾਲਾ ਕੇਸ ਜਿਹੜਾ ਉਹ ਯਾਦ ਆ ਜਾਂਦਾ ਆ। ਆਈ ਥਿੰਕ ਜਿਹੜਾ ਇੱਕ ਗੋਰੇ ਮੂਲ ਦਾ ਰੇਪਸ ਸੀਗਾ, ਉਹਨੂੰ ਆਈ ਥਿੰਕ ਸਿਰਫ 3 ਮਹੀਨੇ ਦੀ ਸਜ਼ਾ ਤੇ ਪ੍ਰੋਬੇਸ਼ਨ ਦੇ ਕੇ ਤਾਂ ਬਾਅਦ 'ਚ ਜੱਜ ਨੇ ਉਹਨੂੰ ਜਾਣ ਦਿੱਤਾ ਸੀਗਾ ਵੀ ਜਿਸ ਤਰੀਕੇ ਦੇ ਨਾਲ ਉਹਨੇ ਸੈਕਸ਼ੂਅਲ ਅਸੌਲਟ ਇੱਕ ਕੁੜੀ ਦੇ ਉੱਤੇ ਕੀਤਾ ਸੀ, ਉਹ ਗੋਰੇ ਮੂਲ ਦਾ ਸੀਗਾ ਵੀ ਆਖੇ ਜੀ ਇਹਦਾ ਫਿਊਚਰ ਆ। ਕਿੰਨੇ ਅਜਿਹੇ ਜਿਹੜੇ ਕੇਸ ਕਈ ਵਾਰੀ ਸਾਹਮਣੇ ਆ ਜਾਂਦੇ ਚਿੱਟੇ ਮੂਲ ਦੇ ਜਿਹੜੇ ਪੈਸਟਰਸ ਆ, ਹੀ ਇਜ਼ ਅ ਮੈਨ ਆਫ ਗੋਡ ਕਹਿ ਕੇ, ਅਤੇ ਬਾਅਦ ਦੇ ਵਿੱਚ ਉਹਦੀ ਸਜ਼ਾ ਜਿਹੜੀ ਉਸ ਨੂੰ ਜਿਹੜੀ ਉਹ ਘੱਟ ਕੀਤੀ ਜਾਂਦੀ ਆ। ਰੀਸੈਂਟਲੀ ਮੈਂ ਦੇਖ ਰਿਹਾ ਸੀ ਇੱਕ 14 ਕਿ 15 ਸਾਲ ਦੇ ਜਿਹੜੇ ਸਿਆਹ ਕਮਿਊਨਿਟੀ ਦਾ ਇੱਕ ਛੋਟਾ ਬੱਚਾ ਆ, ਉਸ ਨੂੰ ਕਿਸ ਤਰੀਕੇ ਦੇ ਨਾਲ ਕਾਫੀ ਕਈ ਸਾਲ ਪਹਿਲਾਂ, ਕਈ ਦਹਾਕੇ ਪਹਿਲਾਂ ਸਭ ਤੋਂ ਛੋਟੀ ਉਮਰ ਦਾ ਸੀਗਾ, ਜਿਹਨੂੰ ਕੈਪੀਟਲ ਪਨਿਸ਼ਮੈਂਟ ਜਿਹੜੀ ਦਿੱਤੀ ਸੀ ਬਿਜਲੀ ਦੇ ਨਾਲ, ਜਦੋਂ ਉਹ ਉਸ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਜਿਹੜੀ ਦਿੱਤੀ ਗਈ ਸੀ, ਕਿਉਂਕਿ ਉਸ ਦੇ ਉੱਤੇ ਦੋਸ਼ ਜਿਹੜੇ ਮੌਤ ਦੇ ਸੀ ਛੋਟੇ ਬੱਚਿਆਂ ਦੇ, ਜਿਹੜੇ ਇਹ ਕਿਹਾ ਜਾਂਦਾ ਆ ਕਥਿਤ ਤੌਰ ਦੇ ਉੱਤੇ ਵੀ ਉਸ ਨੇ ਨਹੀਂ ਸੀ ਕੀਤੇ। ਜੀ ਮਨਦੀਪ ਜੀ, ਨਾਲੇ ਇੱਕ ਗੱਲ ਇੱਕ ਗੌਰ ਆਪਾਂ ਨੂੰ ਰੱਖਣਾ ਚਾਹੀਦਾ ਤੇ ਜੇ ਹਰਜੀਤ ਸਿੰਘ ਨੇ ਕਿਹਾ ਵੀ ਇਹ ਜੇ ਨਸ਼ਿਆਂ ਦੀ ਗੱਲ ਹੈ ਹਨਾ, ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਕੌਣ ਲਿਆਉਂਦਾ ਨਸ਼ੇ ਕਮਿਊਨਿਟੀਆਂ ਪਿੰਡਾਂ 'ਚ ਜਿਹੜੇ ਪਾਵਰ ਦੇ ਵਿੱਚ ਆ ਹਨਾ, ਆਪਾਂ ਸਾਰਿਆਂ ਨੂੰ ਪਤਾ, ਨਾਂ ਲੈਣ ਦੀ ਕਿਸੇ ਦੀ ਲੋੜ ਨਹੀਂ, ਆਪਾਂ ਸਾਨੂੰ ਪਤਾ ਜਿਹੜੇ MP ਜਿਹੜੇ MLA ਬਣੇ ਹੋ ਆ, ਇੱਦਾਂ ਸਾਰੇ ਕਿ ਕਿਹੜੇ ਕਿਹਦੇ ਹੱਥ ਆ ਇਹ ਚੀਜ਼ਾਂ ਦੇ ਵਿੱਚ। ਸੇਮ ਤਰੀਕੇ ਦੇ ਨਾਲ ਹੀ ਇੱਥੇ 1980s ਦੇ ਵਿੱਚ ਜਦੋਂ ਵਾਰ ਔਨ ਡਰੱਗ ਸ਼ੁਰੂ ਹੋਈ ਸੀ, ਇਹ ਨਹੀਂ ਸੀ ਵੀ ਸਾਰੇ ਨਸ਼ੇ ਕਰਦੇ ਸੀਗੇ, ਇਹ ਨਸ਼ੇ ਲਿਆਂਦੇ ਗਏ ਸੀ ਗੌਰਮੈਂਟ ਤੋਂ। CIA ਜਿਹੜੀ ਸੈਂਟਰਲ ਇੰਟੈਲੀਜੈਂਸ ਏਜੰਸੀ ਆ, ਇਹ ਚੀਜ਼ਾਂ ਮੈਂ ਉਦੋਂ ਹੀ ਕਹਿ ਰਿਹਾ, ਇਹ ਡਾਕੂਮੈਂਟਡ ਆ, ਤੁਸੀਂ ਆਪ ਰਿਸਰਚ ਕਰ ਸਕਦੇ ਗੂਗਲ ਤੇ। CIA ਨੇ ਇਹ ਜਿਹੜੇ ਨਸ਼ੇ ਸਾਰੇ ਇਹ ਲਿਆਂਦੇ ਸੀ ਸਪੈਸੀਫਿਕਲੀ ਵੀ ਜਿਹੜੀ ਅਪਰਾਈਜ਼ਿੰਗ ਉਸ ਵੇਲੇ ਹੋ ਰਹੀ ਸੀਗੀ, ਜਿੱਦਾਂ ਹਰਜੀਤ ਸਿੰਘ ਨੇ ਕਿਹਾ, ਗੁਲਾਮੀ ਦੇ ਖਿਲਾਫ ਲੋਕੀ ਖੜ ਰਹੇ ਸੀਗੇ ਵੀ ਉਹਨਾਂ ਨੂੰ ਗੁਲਾਮ ਰੱਖਿਆ ਜਾਵੇ। ਤੇ ਇਸ ਦੇ ਨਾਲ ਮੈਂ ਟ੍ਰਾਂਜੀਸ਼ਨ ਕਰਨਾ ਮੰਗਦਾ ਸੀ ਵੀ ਅੱਜ ਦੇ ਨਾਲ ਜਿਹੜੇ ਇਹ ਪੁਲਿਸ ਦੇ ਜਿਹੜੀਆਂ ਹੱਤਿਆ ਹੁੰਦੀਆਂ ਆ ਇੱਦਾਂ ਬਲੈਕ ਕਮਿਊਨਿਟੀ ਦੀਆਂ, ਉਹਨਾਂ ਨੂੰ ਸਜ਼ਾ ਕਾਹਤੋਂ ਨਹੀਂ ਮਿਲਦੀ। ਜਿਹੜੇ ਪੁਲਿਸ ਆਫਿਸਰ ਆ, ਜਿੱਦਾਂ ਹੁਣ ਦੇਖੋ ਕਿੰਨਾ ਕੁਛ ਕਰਨਾ ਪਿਆ ਸਿਰਫ ਅਰੈਸਟ ਲਈ, ਆਹ ਜਿਹੜੇ 4 ਮਿਨੀਐਪੋਲਿਸ ਪੁਲਿਸ ਆਫਿਸਰ ਸੀਗੇ ਸਿਰਫ ਅਰੈਸਟ ਲਈ, ਕਨਵਿਕਸ਼ਨ ਦੀ ਗੱਲ ਤਾਂ ਛੱਡੋ, ਸਿਰਫ ਉਹਨਾਂ ਨੂੰ ਫੜਨਾ ਹੀ ਇਕੱਲਾ ਉਹਨੇ ਉਹ। ਤੇ ਆਪਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਆਪਾਂ ਆਏ ਆ ਕਾਨੂੰਨ ਲਈ ਹਨਾ, ਆਪਾਂ ਪਿੱਛੇ ਪੰਜਾਬ ਦੇ ਵਿੱਚ ਆਪਾਂ ਨੂੰ ਇੰਡੀਆ ਦੇ ਵਿੱਚ ਪਤਾ ਕਾਨੂੰਨ ਮਖੌਲ ਬਣਾਉਂਦੀ ਆ ਗੌਰਮੈਂਟ ਉੱਥੇ ਹਨਾ। ਉੱਥੇ ਜਦੋਂ ਆਪਾਂ ਨੂੰ ਪਤਾ ਜਦੋਂ ਪੁਲਿਸ ਨੂੰ ਜੱਜ, ਜਿਊਰੀ ਤੇ ਐਕਸੀਕਿਊਸ਼ਨਰ ਆਪਾਂ ਬਣਾ ਦਿੰਦੇ ਆ, ਪੁਲਿਸ ਕੀ ਕਰਦੀ ਆ। ਇੱਥੇ ਤੁਹਾਨੂੰ ਕਈਆਂ ਨੂੰ ਸਰੋਤਿਆਂ ਨੂੰ ਪਤਾ ਹੋਣਾ, ਕਈਆਂ ਨੂੰ ਨਹੀਂ ਪਤਾ, ਮੈਂ ਦੱਸ ਦਿੰਦਾ। ਡਿੰਕਰ ਗੁਪਤਾ ਇਸ ਵੇਲੇ ਪੰਜਾਬ ਪੁਲਿਸ ਦਾ ਚੀਫ ਆ। ਜੇ ਤੁਸੀਂ ਇਨਸਾਫ ਆਰਗੇਨਾਈਜੇਸ਼ਨ ਦੇ ਸਰਚ ਕਰੋ ਉਹਨਾਂ ਦੀ ਵੈਬਸਾਈਟ ਤੇ ਜਾ ਕੇ, ਉਹ ਆਪਣੇ ਪੰਜਾਬੀ ਸਿੱਖਾਂ ਦੇ ਨਾਲ ਜੋ 1980s 1990s ਦੇ ਵਿੱਚ ਡਿਸਅਪੀਅਰੈਂਸਿਸ ਹੋਏ ਸੀਗੇ, ਜਿਹੜੀਆਂ ਕਤਲੇਆਮ ਕੀਤਾ ਗਿਆ ਸੀਗਾ, ਉਹ ਡਿੰਕਰ ਗੁਪਤਾ ਦੇ ਬਹੁਤ ਵੱਡੇ ਹੱਥ ਸੀਗੇ ਉਹਦੇ ਵਿੱਚ। ਤੇ ਅੱਜ ਕੱਲ ਦੇਖੋ ਉਹਨੂੰ ਪੁਲਿਸ ਚੀਫ ਬਣਾਇਆ ਗਿਆ ਆ ਸਿਸਟਮ ਤੋਂ ਹਨਾ। ਇਸ ਤਰ੍ਹਾਂ ਦੇ ਨਾਲ ਇਹੀ ਬਲੈਕ ਕਮਿਊਨਿਟੀ ਲੜ ਰਹੀ ਆ ਇੱਥੇ ਵੀ ਜਿਹੜੇ ਪੁਲਿਸ ਆਫਿਸਰ, ਇਹ ਨਹੀਂ ਕਹਿੰਦੇ ਵੀ ਸਾਰੇ ਮਾੜੇ ਆ, ਪਰ ਜਿਹੜਾ ਸਿਸਟਮ ਆ ਪੁਲਿਸਿੰਗ ਦਾ ਇੱਥੇ ਅਮਰੀਕਾ ਦੇ ਵਿੱਚ, ਉਹਨਾਂ ਨੂੰ ਜੱਜ, ਜਿਊਰੀ ਤੇ ਐਕਸੀਕਿਊਸ਼ਨਰ ਨਹੀਂ ਬਣਨਾ ਚਾਹੀਦਾ। ਵੀ ਇੱਥੇ ਕਾਨੂੰਨ ਆ, ਟਰਾਇਲ ਹੋਣੀ ਚਾਹੀਦੀ ਆ ਜੱਜ ਦੇ ਮੂਹਰੇ। ਤੁਹਾਡੇ ਜਿਹੜੇ ਪੀਅਰ ਆ, ਤੁਹਾਡੇ ਨਾਲ ਕਮਿਊਨਿਟੀ ਦੇ ਬੰਦੇ ਆ, ਉਹ ਸਜ਼ਾ ਜਿਹੜੀ ਮਿਲਣੀ ਉਹਨਾਂ ਤੋਂ ਮਿਲਣੀ ਚਾਹੀਦੀ ਆ, ਸਜ਼ਾ ਪੁਲਿਸ ਆਫਿਸਰ ਤੋਂ ਨਹੀਂ ਮਿਲਣੀ ਚਾਹੀਦੀ। ਇਹ ਸਭ ਤੋਂ ਵੱਡੀ ਚੀਜ਼ ਆ ਵੀ ਆਪਾਂ ਨੂੰ ਪੁਲਿਸ ਨੂੰ ਖੁੱਲੀ ਛੁੱਟੀ ਨਹੀਂ ਦੇਣੀ ਚਾਹੀਦੀ, ਕਿਉਂਕਿ ਜਦੋਂ ਪੁਲਿਸ ਨੂੰ ਖੁੱਲੀ ਛੁੱਟੀ ਮਿਲਦੀ ਆ, ਆਪਾਂ ਨੂੰ ਬਹੁਤ ਖਾਸ ਤੌਰ ਤੇ ਪਤਾ ਪੰਜਾਬ ਦੇ ਵਿੱਚ ਜੋ ਹੋਇਆ ਸੀ ਵੀ ਜਦੋਂ ਪੁਲਿਸ ਨੂੰ ਖੁੱਲੀ ਛੁੱਟੀ ਮਿਲਦੀ ਕੀ ਹੁੰਦਾ ਆ, ਪੁਲਿਸ ਕੀ ਕਰਦੀ ਆ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਚੀਜ਼ ਆ। ਤੇ ਹਰਜੀਤ ਨੇ ਫਾਈਨਲੀ ਥੋੜਾ ਜਿਹਾ ਸਮਾਪਤੀ ਇੱਥੇ ਕਰਨੀ, ਐਂਡ ਦੈਨ ਆਪਾਂ ਮਨਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੂੰ ਇੰਟਰੋਡਿਊਸ ਕਰ ਦੋਗੇ, ਉਹ ਸਾਡੇ ਸਟਾਫ ਮੈਂਬਰ ਅੱਜ ਕਰਾ ਤੇ ਉਹ ਥੋੜੀ ਇਹ ਕਨਵਰਸੇਸ਼ਨ ਚਾਲੂ ਰੱਖੂਗੇ। ਗੋ ਅਹੈਡ ਜੀ। ਹਾਂਜੀ, ਜਿਹੜੀ ਇਹ ਹੁਣ ਕਰੰਟ ਬਲੈਕ ਲਾਈਵਜ਼ ਮੈਟਰ ਮੂਵਮੈਂਟ ਆ, ਇਹ ਕਾਹਦੇ ਲਈ ਮੂਵਮੈਂਟ ਆ ਵੀ
ਕਹਿ ਰਹੀ ਆ ਵੀ ਜਿਹੜੀ ਪੁਲਿਸ ਆ ਉਹ ਜਿਸ ਤਰ੍ਹਾਂ ਲੋਕਾਂ ਨੂੰ ਕੁੱਟਦੇ ਆ ਮਾਰਦੇ ਆ ਇਹ ਸਹੀ ਨਹੀਂ ਹੈਗਾ। ਉਹਨਾਂ ਨੂੰ ਵੀ ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਕਹਿੰਦੇ ਆ ਵੀ ਪੁਲਿਸ ਨੂੰ ਤੁਸੀਂ ਉਹ ਵੀ ਪੁਲਿਸ ਨੂੰ ਅਕਾਊਂਟੇਬਲ ਰੱਖੋ ਵੀ ਜਿਹੜੀ ਉਹਨਾਂ ਨੇ ਵੀ ਕ੍ਰਾਈਮ ਕੀਤੀ ਆ ਵੀ ਉਹਦਾ ਸਜ਼ਾ ਮਿਲੇ। ਇਹੀ ਸੇਮ ਥਿੰਗ ਕਹਿ ਰਹੇ ਆ ਇੱਥੇ ਵੀ ਪੁਲਿਸ ਫਰਕ ਕਰਦੀ ਆ ਬਲੈਕ ਕਮਿਊਨਿਟੀ ਵਾਈਟ ਕਮਿਊਨਿਟੀ ਤੇ ਜਿਹੜੇ ਵੀ ਫਰਕ ਹੁੰਦਾ ਹੈ ਵੀ ਜਿਹੜੇ ਨਾਨ ਵਾਈਟ ਹੈਗੇ ਅਸੀਂ ਆਪਾਂ ਸਾਰੇ ਮਾਈਨੋਰਿਟੀ ਆ ਬਹੁਤ ਫਰਕ ਹੁੰਦੀ ਆ ਤੇ ਇਹ ਕਰਕੇ ਪੂਰੀ ਸਿਸਟਮ ਸਾਨੂੰ ਨਾਨ ਵਾਈਟ ਲੋਕਾਂ ਨੂੰ ਗੁਲਾਮ ਰੱਖਣਾ ਚਾਹੁੰਦੀ ਆ ਤੇ ਅਸੀਂ ਆਪਾਂ ਸਿੱਖ ਗੁਲਾਮੀ ਦੇ ਖਿਲਾਫ ਆ। ਅਸੀਂ ਹਮੇਸ਼ਾ ਇਸ ਗੁਲਾਮੀ ਦੇ ਸੰਘਰਸ਼ ਵਿੱਚ ਖੜੇ ਆ ਤੇ ਅਸੀਂ ਗੁਲਾਮੀ ਦੇ ਖਿਲਾਫ ਸੰਘਰਸ਼ ਕੀਤੀ ਆ ਤੇ ਅੱਜ ਕੱਲ੍ਹ ਦੀ ਜੋ ਇਹ ਗੱਲਬਾਤ ਚੱਲ ਰਹੀ ਆ ਇਹ 'ਚ ਕੋਈ ਫਰਕ ਨਹੀਂ ਹੈਗਾ। ਅਸੀਂ ਦੇਖ ਰਹੇ ਹਾਂ ਵੀ ਜੇ ਸਾਡੇ ਬਲੈਕ ਭਰਾ ਭੈਣ ਹੈਗੇ ਆ ਭਾਈਚਾਰੇ ਇਹਨਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਇਹਨਾਂ ਨੂੰ ਮਾਰਿਆ ਜਾਂਦਾ ਹੈ ਬਿਨਾਂ ਸਬੂਤ ਤੋਂ ਬਗੈਰ ਬਿਨਾਂ ਮਤਲਬ ਤੇ ਸਾਨੂੰ ਇਹਨਾਂ ਨਾਲ ਖੜਨਾ ਚਾਹੀਦਾ ਆ। ਪਰ ਇਹ ਗੱਲ ਤਾਂ ਇਹ ਆ ਵੀ ਜੇ ਅਸੀਂ ਖੜਨਾ ਚਾਹੁੰਦੇ ਆ ਪਹਿਲਾਂ ਸਾਨੂੰ ਦੇਖਣਾ ਪੈਣਾ ਆ ਵੀ ਜਿਹੜੀ ਸਾਡੇ ਆਪਣੇ ਖਿਆਲ ਆ ਉਹ ਕੀ ਹੈਗੇ ਆ ਵੀ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਬਲੈਕ ਕਮਿਊਨਿਟੀ ਨੂੰ ਕੀ ਸੋਚਦੇ ਆ। ਕਿਉਂਕਿ ਅਸੀਂ ਜਾਣਦੇ ਵੀ ਅੰਗਰੇਜ਼ਾਂ ਨੇ ਇੰਡੀਆ ਦੇ ਵਿੱਚ ਬਹੁਤ ਸਾਲ ਕਬਜ਼ਾ ਕੀਤਾ ਸੀ। ਉਹਨਾਂ ਨੇ ਇੰਡੀਆ ਨੂੰ ਰੂਲ ਕੀਤਾ ਆ ਤੇ ਉਹਦੇ ਨਾਲ ਅਸੀਂ ਜਿਹੜੀ ਸਾਡੇ ਦਿਮਾਗ ਆ ਸਾਡੀ ਥਿੰਕਿੰਗ ਆ ਅਸੀਂ ਉਸ ਵੱਲ ਗਈ ਆ ਵੀ ਜਿਹੜੇ ਗੋਰੇ ਰੰਗ ਦੇ ਲੋਕ ਹੈਗੇ ਆ ਉਹ ਹਮੇਸ਼ਾ ਉਹ ਇਨ ਪਾਵਰ ਹੁੰਦੇ ਆ ਉਹ ਚੰਗੇ ਹੁੰਦੇ ਆ ਵੱਡੀ ਪੋਸਟਾਂ ਦੇ ਹੁੰਦੇ ਆ। ਉਹ ਸਾਡੀ ਥਿੰਕਿੰਗ ਸਾਡੀ ਸੋਚ ਉਸ ਵੱਲ ਗਈ ਆ। ਅਸੀਂ ਆਪ ਵੀ ਜਦੋਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਦੇਖਦੇ ਹੁੰਦੇ ਆ ਵੀ ਅਸੀਂ ਕਹਿੰਦੇ ਉਹ ਵੀ ਬਾਹਰ ਜ਼ਿਆਦਾ ਚਿਰ ਨਾ ਰਹਿ ਤੇਰਾ ਰੰਗ ਪੱਕਾ ਹੋ ਜਾਣਾ ਹੈ ਨਾ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਗੋਰਾ ਰੰਗ ਆ ਉਹਨੂੰ ਕਹਿੰਦੇ ਆ ਅਸੀਂ ਉਹ ਵਧੀਆ ਆ ਗੋਰਾ ਸੋਹਣਾ ਸੁਨੱਖਾ ਹੈਗਾ ਆ ਤੇ ਜਿਹੜੇ ਪੱਕੇ ਰੰਗ ਦੇ ਹੈਗੇ ਆ ਉਹਨਾਂ ਨੂੰ ਅਸੀਂ ਘੱਟ ਸਮਝਦੇ ਹਾਂ। ਇਹ ਫਿਰ ਸਾਡੀ ਸੋਚਣੀ ਦੇ ਵਿੱਚ ਬਹੁਤ ਇਹ ਸੋਚਣੀ ਰਚੀ ਉਹ ਆ ਤੇ ਸਾਨੂੰ ਇਹ ਦੇਖਣਾ ਚਾਹੀਦਾ ਆ ਵੀ ਜੇ ਅਸੀਂ ਖੜਨਾ ਚਾਹੁੰਦੇ ਹਾਂ ਆਪਣੀ ਬਲੈਕ ਕਮਿਊਨਿਟੀ ਦੇ ਨਾਲ ਪਹਿਲਾਂ ਅਸੀਂ ਆਪਣੀ ਕਮਿਊਨਿਟੀ ਨੂੰ ਦੇਖੀਏ ਅਸੀਂ ਕੀ ਸੋਚਦੇ ਹਾਂ। ਅਸੀਂ ਵੀ ਫਰਕ ਕਰਦੇ ਹਾਂ। ਅਸੀਂ ਵੀ ਦੇਖਦੇ ਹਾਂ ਬਲੈਕ ਕਮਿਊਨਿਟੀ ਨੂੰ ਸੋਚਦੇ ਵੀ ਇਹ ਕ੍ਰਿਮੀਨਲ ਹੈਗੇ ਆ ਜਾਂ ਹੈਗੇ ਆ ਕਿਉਂਕਿ ਮੀਡੀਆ ਸਾਨੂੰ ਇਹ ਦੱਸਦੀ ਆ। ਜਦੋਂ ਵੀ ਮੀਡੀਆ 'ਤੇ ਦੇਖਦੇ ਹਾਂ ਅਸੀਂ ਕੋਈ ਬਲੈਕ ਪਰਸਨ ਕ੍ਰਾਈਮ ਕਰਦਾ ਆ ਅਸੀਂ ਆਲਵੇਜ਼ ਉਹ ਮੀਡੀਆ ਕਹਿੰਦੀ ਆ ਵੀ ਇਹ ਗੈਂਗ ਦੇ ਵਿੱਚ ਸੀ ਜਾਂ ਉਹਨਾਂ ਦੀ ਫੋਟੋ ਦਿਖਾਉਂਦੇ ਆ ਵੀ ਆਹ ਬਲੈਕ ਪਰਸਨ ਨੇ ਕ੍ਰਾਈਮ ਕੀਤੀ ਆ। ਜੇ ਕੋਈ ਬਰਾਊਨ ਪਰਸਨ ਕੋਈ ਸਾਊਥ ਏਸ਼ੀਆ ਤੋਂ ਮਿਡਲ ਈਸਟ ਤੋਂ ਕ੍ਰਾਈਮ ਕਰਦੇ ਆ ਅਸੀਂ ਉਹਨਾਂ ਨੂੰ ਟੈਰਰਿਸਟ ਮੀਡੀਆ ਸੱਦਦੀ ਆ ਸਾਨੂੰ ਟੈਰਰਿਸਟ ਮੀਡੀਆ ਕਹਿੰਦੀ ਆ। ਜਦੋਂ ਕੋਈ ਗੋਰੇ ਰੰਗ ਦਾ ਜਾਂ ਵਾਈਟ ਪਰਸਨ ਕ੍ਰਾਈਮ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਦਾ ਦਿਮਾਗ ਹਿੱਲਿਆ ਆ ਵੀ ਇਹਨਾਂ ਦੀ ਮੈਂਟਲ ਕੋਈ ਕੰਡੀਸ਼ਨ ਹੈਗੀ ਆ ਇਹਨਾਂ ਦੇ ਮੈਂਟਲੀ ਅਨਸਟੇਬਲ ਆ ਹੈ ਨਾ। ਅਤੇ ਫਿਰ ਉਹ ਇਸ ਕਰਕੇ ਸਾਡੀ ਥਿੰਕਿੰਗ ਇਹ ਸੋਚਣੀ ਪੈਣੀ ਆ ਇਹ ਬਦਲਣੀ ਪੈਣੀ ਆ ਆਪਣੀ ਸੋਚਣੀ ਤਾਂ ਕਿ ਅਸੀਂ ਦੇਖੀਏ ਵੀ ਸਾਰੇ ਅਸੀਂ ਬਰਾਬਰ ਹਾਂ ਉਹਨਾਂ ਦੇ ਸਾਰਿਆਂ ਦੇ ਵਿੱਚ ਵਾਹਿਗੁਰੂ ਹੈਗਾ ਆ ਤੇ ਇਹ ਨਹੀਂ ਹੈਗਾ ਵੀ ਕੁਛ ਲੋਕ ਮਾੜੇ ਹੈਗੇ ਕੁਛ ਲੋਕ ਬੰਦੇ ਆ ਚੰਗੇ ਆ। ਅਸੀਂ ਸਾਰੀ ਕਮਿਊਨਿਟੀ ਨੂੰ ਨਹੀਂ ਕਹਿ ਸਕਦੇ ਵੀ ਇਹ ਮਾੜੀ ਆ ਕਮਿਊਨਿਟੀ ਚੰਗੀ ਆ। ਅਸੀਂ ਦੇਖਣਾ ਹਰ ਇਨਸਾਨ ਦੇ ਵਿੱਚ ਉਹਨਾਂ ਦਾ ਇਨਸਾਨੀਅਤ ਦੇਖਣਾ ਚਾਹੀਦਾ ਆ ਤੇ ਜਿੱਥੇ ਵੀ ਬੇਇਨਸਾਫੀ ਹੋ ਰਹੀ ਆ ਸਾਨੂੰ ਉਸ ਕਮਿਊਨਿਟੀ ਦੇ ਨਾਲ ਖੜਨਾ ਚਾਹੀਦਾ ਆ ਤਾਂ ਕਿ ਅਸੀਂ ਉਹਨਾਂ ਦੇ ਨਾਲ ਇਨਸਾਫ ਮੰਗੀਏ ਆਪਣੇ ਬਰਾਬਰੀ ਦੇ ਹੱਕ ਮੰਗੀਏ। ਜੀ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਆ ਵੀ ਆਪਾਂ ਵੀ ਦੇਖਦੇ ਹਾਂ ਵੀ ਜਦੋਂ ਪੰਜਾਬ ਜਾਂ ਭਾਰਤ ਦੇ ਵਿੱਚ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਕਿੱਦਾਂ ਦੀਆਂ ਖਬਰਾਂ ਜਿਹੜੀਆਂ ਉੱਥੇ ਰਨ ਕੀਤੀਆਂ ਜਾਂਦੀਆਂ ਦਿਖਾਉਣ ਦੀ ਇਹੀ ਹਮੇਸ਼ਾ ਉਹਨਾਂ ਦੀ ਜਿਹੜੀ ਉਹ ਕੋਸ਼ਿਸ਼ ਰਹਿੰਦੀ ਆ ਵੀ ਇਹ ਮਾੜੇ ਨੇ ਇਹਨਾਂ ਨੇ ਧੱਕਾ ਕੀਤਾ ਇਹ ਸਿਰਫ ਵੱਖਵਾਦ ਜਾਂ ਇਹ ਚੀਜ਼ ਹੀ ਜਿਹੜੀ ਉਹ ਕਰਦੇ ਆ। ਜਦੋਂ ਚੰਗੀਆਂ ਚੀਜ਼ਾਂ ਕਰ ਰਹੇ ਹੁੰਦੇ ਉਸ ਦੇ ਬਾਰੇ ਬਹੁਤ ਘੱਟ ਜਿਹੜਾ ਉਹਨਾਂ ਦਾ ਜ਼ਿਕਰ ਆ ਉੱਥੇ ਆਉਂਦਾ ਆ ਜਦ ਕਿ ਉੱਥੇ ਅਜੇ ਕਹਿਣ ਨੂੰ ਇੱਦਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਆਪਾਂ ਨੂੰ ਨਹੀਂ ਮਿਲਦੀ। ਸੋ ਧੰਨਵਾਦ ਕਰਦਾ ਮੈਂ ਤੁਹਾਡਾ ਦੋਨਾਂ ਦਾ ਹੀ ਹਰਜੀਤ ਦਾ ਅਤੇ ਮਨਦੀਪ ਦਾ। ਅਤੇ ਆਪਾਂ ਜਿਹੜਾ ਜੇ ਤੁਸੀਂ ਹੋਰ ਕੋਈ ਪੁਆਇੰਟ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਹਰਜੀਤ ਜਾਂ ਮਨਦੀਪ ਸੋ ਪਲੀਜ਼।
ਨਾ ਜੀ, ਬਸ ਇਹੀ ਬਈ ਜੋ ਹਰਜੀਤ ਸਿੰਘ ਨੇ ਕਿਹਾ ਵੀ ਇਨਸਾਨੀਅਤ ਸਾਰਿਆਂ ਦੇ One, ਵਿੱਚ ਦੇਖਣੀ eight, ਚਾਹੀਦੀ ਆ 179 is not available. ਜੀ ਤੇ ਜਾਂ ਹੁਣ ਮਨਪ੍ਰੀਤ ਤੇ ਜਸਪ੍ਰੀਤ ਟੇਕ ਓਵਰ ਕਰ ਸਕਦੇ ਤੇ ਉਹ ਇਹ ਕਨਵਰਸੇਸ਼ਨ ਚਾਲੂ ਰੱਖੂਗੇ। Options. ਜੀ ਸੋ ਮੈਨੂੰ ਲੱਗਦਾ ਲਾਈਨ ਦੇ ਵਿੱਚ ਸ਼ਾਇਦ ਕੋਈ ਪ੍ਰੋਬਲਮ ਹੋਵੇ। ਜੇ ਮਨਪ੍ਰੀਤ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜਸਪ੍ਰੀਤ, ਕੀ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ? ਹਾਂਜੀ ਹਾਂਜੀ, ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸੋ ਇੱਥੇ ਆਪਾਂ ਛੋਟੀ ਜਿਹੀ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਆਪਾਂ ਇਹ ਜਿਹੜਾ ਗੱਲਬਾਤ ਆ ਉਸ ਨੂੰ ਕੰਟੀਨਿਊ ਕਰਾਂਗੇ। ਤੇ ਫਿਰ ਉਸ ਤੋਂ ਕੁਛ ਚਿਰ ਬਾਅਦ ਆਪਾਂ ਆਪਣੇ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋਵੋ, ਤੁਸੀਂ ਆਪਣੇ ਵਿਊਜ਼ ਤੁਹਾਡੇ ਜਿਹੜੇ ਉਹ ਤੁਸੀਂ ਸਾਂਝੇ ਕਰਨਾ ਚਾਹੁੰਦੇ ਆ ਜਾਂ ਤੁਹਾਡਾ ਕੋਈ ਸਵਾਲ ਹੈਗਾ ਇਹਨਾਂ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਦੋਂ ਫਿਰ ਕਾਲ ਕਰ ਸਕੋਗੇ। ਸਟੂਡੀਓ ਦਾ ਨੰਬਰ ਰਹੇਗਾ 408 272 5200 4082725200 ਦੇ ਉੱਤੇ। ਤੇ ਇੱਕ ਮਿਲਦੇ ਹਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916-712-2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 013572217। ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਬੱਗਾ ਪੈਲਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। एक घर बनाऊंगा तेरे घर के सामने, दुनिया बसाऊंगा तेरे घर। रुको पहले, ये बताओ कि आपके पास लोन अप्रूवल लेटर है? नहीं। अच्छा, तो फिर घर कैसे बनाओगे? पहले आप जाओ जेंडर मॉर्गेज वाले मोहन चीमा जी के पास और लेकर आइए अपना सेम डे लोन अप्रूवल लेटर। हो तो प्लीज दीजिए ना मुझे मोहन चीमा जी का नंबर और मैं आज ही जाकर लेकर आता हूँ अपना लोन अप्रूवल लेटर। लिखिए फिर 5109283600 जेंडर मॉर्गेज। Where dreams do come true. GoZender.com. NMLS ID 1825688. All loans are subject to credit and underwriting approval. ਤੁਸੀਂ ਸੁਣ ਰਹੇ ਹੋ KOBO Upacity 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੋ। ਪ੍ਰੋਗਰਾਮ ਜਿਹੜਾ ਅੱਜ ਦਾ ਇਹ ਵਿਸ਼ੇਸ਼ ਤੌਰ ਦੇ ਉੱਤੇ ਚੱਲ ਰਿਹਾ ਹੈ, ਆਪਾਂ ਜਕਾਰਾ ਮੂਵਮੈਂਟ ਦੇ ਜਿਹੜੇ ਮੈਂਬਰਸ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਉਹ ਆਪਣੇ ਨਾਲ ਅੱਜ ਜਿਹੜੀ ਬਲੈਕ ਲਾਈਵਸ ਮੈਟਰ ਆ ਜਾਂ ਬਲੈਕ ਲੋਕਾਂ ਦੀ, ਬਲੈਕ ਕਮਿਊਨਿਟੀ ਦੀ, ਸਿਆਹ ਭਾਈਚਾਰੇ ਦੀ ਜਿਹੜੀ ਹਿਸਟਰੀ ਆ, ਇਤਿਹਾਸ ਆ, ਉਸ ਦੇ ਨਾਲ ਜਿਹੜਾ ਉਹਨਾਂ ਨੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਕੀ ਜਿਹੜੇ ਰੂਲਸ ਸੀਗੇ, ਕਾਨੂੰਨ ਸੀਗੇ ਵੀ ਉਹ ਇਸ ਤਰੀਕੇ ਦੇ ਨਾਲ ਜਿਹੜੇ ਬਣਾਏ ਜਾਂਦੇ ਰਹੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇਹਨਾਂ ਕਮਿਊਨਿਟੀਜ਼ ਨੂੰ ਜਿਹੜਾ ਹਮੇਸ਼ਾ ਆ ਉਹ ਦਬਾ ਕੇ ਰੱਖਿਆ ਜਾਵੇ। ਈਵਨ ਦੋ ਜਿਹੜੀ ਸਲੇਵਰੀ ਆ ਉਸ ਨੂੰ ਅਬੋਲਿਸ਼ ਵੀ ਕਰ ਦਿੱਤਾ ਗਿਆ ਸੀ, ਖਤਮ ਵੀ ਕਰ ਦਿੱਤਾ ਗਿਆ ਸੀ, ਪਰ ਬਹੁਤ ਸਾਰੇ ਸੂਬਿਆਂ ਦੇ ਵਿੱਚ, ਬਹੁਤ ਸਾਰੇ ਥਾਵਾਂ ਦੇ ਉੱਤੇ ਅਜਿਹੇ ਕਾਨੂੰਨ ਜਿਹੜੇ ਉਹ ਬਣੇ ਰਹੇ ਜਿਹੜੇ ਕਿਤੇ ਨਾ ਕਿਤੇ ਇਹਨਾਂ ਨੂੰ ਡਿਸਐਡਵਾਂਟੇਜ ਦੇ ਵਿੱਚ ਜਿਹੜਾ ਉਹ ਘੱਲਦੇ ਸੀਗੇ, ਰਹਿੰਦੇ ਸੀਗੇ ਵੀ ਉਹ ਬਹੁਤਾ ਚਿਰ ਜਿਹੜਾ ਅੱਗੇ ਜਿਹੜਾ ਉਹ ਨਾ ਉੱਠ ਸਕਣ। ਜਿੱਦਾਂ ਇਹਨਾਂ ਨੇ ਟਸਲਾ ਜਿਹੜਾ ਰੇਸ ਮੈਸੀਕਰ, ਜਿਸ ਨੂੰ ਇੱਕ ਟਾਈਮ ਦੇ ਉੱਤੇ ਕਹਿੰਦੇ ਬਲੈਕ ਵਾਲ ਸਟਰੀਟ ਦੇ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਸੀ, ਉੱਥੇ ਇਹੀ ਜੂਨ ਦੇ ਮਹੀਨੇ ਦੇ ਵਿੱਚ ਉੱਥੇ ਵੀ ਜਿਹੜਾ ਮੈਸੀਕਰ ਜਿਹੜਾ ਉਹ ਹੋਇਆ ਸੀ 1921 ਦੇ ਵਿੱਚ, ਜਿਹੜਾ ਇਹਨਾਂ ਨੇ ਦੱਸਿਆ ਸੀਗਾ ਜਦੋਂ। ਸੋ ਇਸ ਦੇ ਬਾਰੇ ਹੋਰ ਆਪਣੇ ਅੱਗੇ ਗੱਲਬਾਤ ਕਰਨ ਦੇ ਲਈ ਮੌਜੂਦਾ ਹਾਲਾਤ ਜਿਹੜੇ ਬਲੈਕ ਲਾਈਵ ਮੈਟਰਸ ਦੇ ਜਿਹੜੇ ਪ੍ਰੋਟੈਸਟ ਵਗੈਰਾ ਚੱਲ ਰਹੇ ਆ ਉਸ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਕਰਨ ਦੇ ਲਈ ਆਪਣੇ ਨਾਲ ਹੁਣ ਮਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਜਿਹੜੇ ਆ ਉਹ ਜੁੜ ਚੁੱਕੇ ਨੇ। ਸੋ ਦੋਨਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਹਾਂਜੀ, ਧੰਨਵਾਦ ਜੀ ਜੀ। ਸੋ ਸਰੋਤਿਓ ਤੁਸੀਂ ਵੀ ਜਿਹੜਾ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ ਹੈਗਾ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਜਿਹੜੇ ਆਪਣੇ ਵਿਚਾਰ ਆ ਜੋ ਤੁਸੀਂ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਸੋ ਕੁਝ ਕਾਲਰਸ ਵੀ ਆਪਣੇ ਨਾਲ ਜੁੜੇ ਹੋਏ, ਆਪਾਂ ਉਹਨਾਂ ਦੇ ਗੱਲਬਾਤ ਵੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਮਨਪ੍ਰੀਤ, ਜਸਪ੍ਰੀਤ, ਕੀ ਤੁਸੀਂ ਬਰੀਫਲੀ ਜੋ ਅੱਜ ਦੇ ਮੌਜੂਦਾ ਹਾਲਾਤ ਨੇ, ਪ੍ਰੋਟੈਸਟ ਹੈਗੇ ਨੇ, ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਪਹਿਲਾਂ basically ਅਸੀਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਕੁਛ ਹੋ ਰਿਹਾ ਆ ਆਪਣੇ ਬਲੈਕ ਭਾਈਚਾਰੇ ਦੇ ਨਾਲ ਬਹੁਤ ਗਲਤ ਹੋ ਰਿਹਾ ਆ ਵੀ ਆਪਾਂ ਨੂੰ ਵੀ ਉਹਨਾਂ ਦੇ ਨਾਲ ਖੜਨਾ ਚਾਹੀਦਾ ਆ, ਉਹਨਾਂ ਦੀ ਨਾਲ ਸਪੋਰਟ ਕਰਨੀ ਚਾਹੀਦੀ ਆ। ਜੀ ਮਨਪ੍ਰੀਤ। ਤੇ ਸਾਡਾ ਮਕਸਦ ਇਹੀ ਸੀਗਾ ਕਿ ਵੀ ਅੱਜ ਜਿੱਥੇ ਆਪਣੀ ਸੰਗਤ, ਆਪਣਾ ਭਾਈਚਾਰਾ ਇਕੱਠਾ ਹੁੰਦਾ ਵਾ, ਪੰਜਾਬੀ ਰੇਡੀਓ USA ਨੂੰ ਸੁਣਦਾ ਵਾ, ਕਿ ਵੀ ਕਮਿਊਨਿਟੀ ਕੀ ਸੋਚ ਰਹੀ ਆਪਣੀ, ਕਿ ਵੀ ਆਪਣੀ ਕਿਹੜੇ ਸਵਾਲ ਨੇ, ਆਪਾਂ ਨੂੰ ਕਿਹੜਾ ਇਨਫੋਰਮੇਸ਼ਨ ਚਾਹੀਦਾ ਵਾ, ਤੇ ਅਸੀਂ ਯੂਥ ਦੇ ਤੌਰ ਤੇ, ਇੱਕ ਸੰਸਥਾ ਦੇ ਤੌਰ ਤੇ ਅਸੀਂ ਕੀ ਇਨਫੋਰਮੇਸ਼ਨ ਤੇ ਕਿਹੜੇ ਸਵਾਲਾਂ ਦੇ ਜਵਾਬ ਅਸੀਂ ਦੇ ਸਕਦੇ ਹਾਂ। ਕਿਉਂਕਿ ਕਈ ਵਾਰੀ ਆਪਾਂ ਵੀ ਜਾਗਦੇ ਹਾਂ ਕਿ ਵੀ ਇਹ ਗੱਲ ਆਪਾਂ ਸ਼ਾਇਦ ਆਪਣੇ ਘਰਾਂ ਦੇ ਵਿੱਚ ਨਹੀਂ ਕਰਨਾ ਚਾਹੁੰਦੇ, ਜਾਂ ਆਪਾਂ ਨੂੰ ਲੱਗਦਾ ਵਾ ਕਿ ਵੀ ਸ਼ਾਇਦ ਆਪਾਂ ਕੁਛ ਗਲਤੀ ਕਹਿ ਦਈਏ, ਜਾਂ ਆਪਾਂ ਉਹੀ ਕਹਿੰਦੇ ਹਾਂ ਜਿਹੜਾ ਆਪਾਂ ਜਾਂ ਤਾਂ ਰੇਡੀਓ ਤੇ ਸੁਣ ਰਹੇ ਹਾਂ, ਨਿਊਜ਼ ਤੇ ਸੁਣ ਰਹੇ ਹਾਂ। ਪਰ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਵੀ ਹਮੇਸ਼ਾ ਜੋ ਨਿਊਜ਼ ਤੇ ਦਿਖਾਈ ਜਾਂਦਾ ਉਹ ਸਹੀ ਨਹੀਂ ਹੁੰਦਾ। ਸੋ ਆਪਾਂ ਕਿਵੇਂ ਉਹ ਜਿਹੜੀ ਕਨਵਰਸੇਸ਼ਨ ਆਪਾਂ ਹਰ ਇੱਕ ਘਰ ਤੱਕ ਆਪਾਂ ਪਹੁੰਚਾ ਸਕੀਏ ਕਿ ਵੀ ਇਹ
ਜਿਹੜਾ ਇਹ ਮਸਲਾ ਵਾ ਇਹਦੀ ਆਪਾਂ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਤੇ ਇਸ ਦੇ ਬਾਰੇ ਆਪਾਂ ਗੱਲ ਵੀ ਕਰਨੀ ਚਾਹੀਦੀ ਹੈ ਤੇ ਆਪਣੇ ਸਵਾਲ ਵੀ ਜ਼ਰੂਰ ਪੁੱਛਣੇ ਚਾਹੀਦੇ। ਸੋ ਤਾਂ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਵੀ ਜਿਹੜੇ ਵੀ ਸਵਾਲ ਨੇ, ਕੋਈ ਵੀ ਕਮੈਂਟ ਆ ਸੰਗਤ ਆ, ਆਪਾਂ ਇਹ ਕਨਵਰਸੇਸ਼ਨ ਨੂੰ ਸ਼ੁਰੂ ਕਰੀਏ। ਜੀ ਜੀ। ਸੋ ਕੁਝ ਕਾਲਰ ਆਪਣੇ ਨਾਲ ਜੁੜੇ ਹੋਏ ਨੇ। ਅਮਨ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਅਮਨ ਮੰਗਟ ਜੀ, ਮੈਨੂੰ ਲੱਗਦਾ ਕਾਲ ਕਰਕੇ ਉਹ ਸ਼ਾਇਦ ਭੁੱਲ ਗਏ ਨੇ, ਤੇ ਕੋਈ ਨਹੀਂ, ਆਪਾਂ ਉਹਨਾਂ ਤੋਂ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ ਜੋ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਤੇ ਜਕਾਰਾ ਮੂਵਮੈਂਟ ਵਾਲਿਆਂ ਦਾ ਵਿਸ਼ਾ ਤੁਹਾਡਾ ਬਹੁਤ ਵਧੀਆ ਤੇ ਬਹੁਤ ਚੰਗੀ ਇਨਫੋਰਮੇਸ਼ਨ ਇਹਨੇ ਦੱਸੀ ਆ, ਤੇ ਕਈਆਂ ਸਾਨੂੰ ਬਹੁਤ ਪਤਾ ਹੀ ਨਹੀਂ ਸੀ। ਤੇ ਮੇਰੇ ਵਿਚਾਰ ਇਹ ਵੀ ਚਲੋ ਬਹੁਤ ਵਧੀਆ ਹੈ, ਸਾਨੂੰ ਪਤਾ ਹੋਣਾ ਚਾਹੀਦਾ ਵੀ ਜੋ ਧੱਕਾ ਹੋ ਰਿਹਾ ਇਹ ਸਿਰਫ ਦੇਖੋ ਜੀ, ਆਲ ਲਾਈਵਸ ਮੈਟਰ, ਕੱਲਾ ਬਲੈਕ ਨਹੀਂ, ਸਾਰੇ ਜਿਹੜੇ ਮਿਨੋਰਟੀ ਨਾਲ ਸਾਨੂੰ ਜ਼ਰੂਰ ਖੜਨਾ ਚਾਹੀਦਾ। ਤੇ ਜਿਹੜੇ ਪ੍ਰੋਟੈਸਟ ਹੋਏ ਵਧੀਆ, ਮਤਲਬ ਜਿਹੜਾ ਗਲਤ ਨਾ ਹੋਵੇ ਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਕਿ ਸਾਨੂੰ ਇਹੀ ਵੀ ਪਹਿਲਾਂ ਤਾਂ ਸਾਡੇ ਆਪਣੇ ਘਰਾਂ 'ਚ ਇਹ ਗੱਲਬਾਤ ਕਰਨੀ ਚਾਹੀਦੀ, ਬੱਚਿਆਂ ਦੇ ਨਾਲ ਸਾਰਿਆਂ ਵੀ ਕੀ ਸਾਡੇ ਨਾਲ ਧੱਕੇ ਹੁੰਦੇ ਆ, ਹੋ ਰਹੇ ਆ, ਇਹਦਾ ਕਿ ਸਾਡੇ ਬੱਚਿਆਂ ਦੀ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ, ਕਿਉਂਕਿ ਸੁਣਦੇ ਨਹੀਂ ਸੀ। ਅਸੀਂ ਕਹਿੰਦੇ ਅਸੀਂ ਵੱਡੇ ਆ, ਸਿਆਣੇ ਆ, ਸਾਨੂੰ ਕੁਛ ਨਹੀਂ ਪਤਾ, ਪਰ ਨਹੀਂ, ਇਹ ਬੱਚੇ ਪੜ੍ਹੇ ਲਿਖੇ ਆ, ਇਹਨਾਂ ਨੂੰ ਸਾਰਾ ਇਹ ਸਟੱਡੀ ਕਰਦੇ ਆ। ਤੇ ਮੈਂ ਇੱਕ ਦੋ ਬੇਨਤੀਆਂ ਜ਼ਰੂਰ ਕਰਨੀਆਂ ਚਾਹੁੰਦਾ, ਤੇ ਇਹ ਹੈਗਾ ਬਸ ਸਾਨੂੰ ਮਿਨੋਰਟੀ ਦੇ ਨਾਲ ਖੜੋ। ਪਰ ਇੱਕ ਗੱਲ, ਜਦੋਂ ਵੀ ਕੋਈ ਪ੍ਰੋਟੈਸਟ ਕਰਦੇ, ਕੋਈ ਕੁਛ ਵੀ ਕਰਦੇ ਆ, ਦੇਖੋ ਸਪੈਸ਼ਲੀ ਹੁਣ ਪ੍ਰੋਟੈਸਟ ਕਈ ਮੈਂ ਸਾਈਨ ਪੜ੍ਹਦੇ, ਇੱਕ ਬੰਦਾ ਜੋ ਕਮਿਊਨਿਟੀ ਲਈ ਜਾਂ ਕੰਟਰੀ ਲਈ ਜਾਂ ਉਹਦੇ ਵਿੱਚ ਕਰਦਾ, ਅਸੀਂ ਉਹਨੂੰ ਹੀਰੋ ਕਹਿ ਸਕਦੇ ਹਾਂ। ਤੇ ਅਸੀਂ ਕੋਈ ਬੰਦਾ ਕੌਮ ਲਈ, ਦੇਸ਼ ਕੌਮ ਲਈ, ਕਮਿਊਨਿਟੀ ਲਈ ਜਾਂ ਆਪਣੀ ਕਿਸੇ ਵਾਸਤੇ ਆਪਣੀ ਜਾਨ ਦਿੰਦਾ, ਉਹਨੂੰ ਸ਼ਹੀਦ ਕਹਿ ਸਕਦੇ ਹਾਂ, ਉਹਨੂੰ ਕਹੋ। ਪਰ ਜੋ ਇਹ ਬੰਦੇ ਤੁਸੀਂ ਦੇਖਿਓ, ਉਹਨੂੰ ਹੀਰੋ ਬਣਾ ਕੇ ਰੱਖਤਾ ਤੇ ਉਹਨੂੰ ਸ਼ਹੀਦ ਕਹਿਣ ਲੱਗ ਪਏ। ਇਹ ਮੈਂ ਇਸ ਨਾਲ ਸਹਿਮਤ ਨਹੀਂ, ਇਹ ਮੇਰੇ ਆਪਣੇ ਵਿਚਾਰ ਆ, ਕਿਸੇ ਦੇ ਨਹੀਂ। ਹਾਂ, ਮਿਨੋਰਟੀ ਨਾਲ ਖੜੋ, ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਵੀ ਹੋ ਰਿਹਾ, ਸਾਰੇ ਇੰਡੀਆ 'ਚ ਵੀ ਹੋ ਰਿਹਾ। ਜਿਹੜੇ ਜਿਹਨਾਂ ਕਹਿੰਦੇ ਨਿੱਕੀਆਂ ਛੋਟੀਆਂ ਜਾਤਾਂ ਦੇ ਸਾਰੇ, ਅਸੀਂ ਕਦੇ ਸਿੱਖਾਂ ਨਾਲ ਕਿੰਨਾ ਧੱਕਾ ਹੋ ਰਿਹਾ। ਸਿੱਖ ਅਸੀਂ ਤਾਂ ਨਹੀਂ ਸਾਡੇ ਤੱਕ, ਕਿਉਂਕਿ ਅਸੀਂ ਸਾਡੇ ਸਿੱਖੇ ਆਪਸ ਵਿੱਚ ਹੀ ਜਿਹੜੇ ਹੈਗੇ ਆ, ਉਹੀ ਨਹੀਂ ਆਪਸ ਵਿੱਚ ਸਾਡੇ ਵਿਚਾਰ ਮਿਲਦੇ, ਅਸੀਂ ਇੱਕ ਦੂਜੇ ਨਾਲ ਫਰਕ ਕਰੀ ਜਾਂਦੇ ਹਾਂ ਜੀ। ਅਸੀਂ ਪਹਿਲਾਂ ਆਪ ਇਕੱਠੇ ਹੋਈਏ, ਫਿਰ ਦੂਜੀਆਂ ਕਮਿਊਨਿਟੀਆਂ ਦੇ ਨਾਲ ਵੀ ਇਕੱਠੇ ਹੋ ਕੇ ਇਹ ਸਾਰੇ ਸਾਡੇ ਜਿਹੜੇ ਮਸਲੇ ਸਾਰੇ ਇਕੱਠੇ ਆਪਣੇ ਇੱਕੋ ਹੀ ਆ, ਪ੍ਰੋਬਲਮ ਸਾਡੀ ਇੱਕੋ ਸਾਰਿਆਂ ਸਾਂਝੀ। ਜਿਸ ਤਰ੍ਹਾਂ ਅਜੀਤ ਸਿੰਘ ਨੇ ਕਿਹਾ ਵੀ ਇੱਕ ਕਾਲਾ ਮੂਲ ਦਾ ਜਾਂ ਹੋਰ ਸਪੈਨਿਸ਼ ਹੋਵੇ ਜਾਂ ਬਰਾਊਨ ਕਲਰ ਹੋਵੇ, ਉਹਨ ਸੇਮ ਕ੍ਰਾਈਮ ਕੀਤਾ, ਉਹਨੂੰ ਸਜ਼ਾ ਜ਼ਿਆਦਾ, ਇੱਕ ਗੋਰੇ ਨੇ ਕੀਤੀ ਉਹਦੀ ਸਜ਼ਾ ਬਿਲਕੁਲ ਥੋੜੀ ਹੁੰਦੀ ਹੈ। ਕਾਹਤੇ ਇੱਦਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਜੇ ਅਸੀਂ ਕਹਿੰਦੇ ਸਾਡੀ ਜਿਹੜੀ ਲੜਾਈ ਹੋਣੀ ਇਕੁਐਲਿਟੀ ਦੀ ਹੋਣੀ ਚਾਹੀਦੀ ਆ, ਇਹ ਮੈਟਰ ਸਾਡਾ ਹੋਣਾ ਚਾਹੀਦਾ ਜ਼ਰੂਰ। ਤੇ ਮੇਰੇ ਹਾਂਜੀ, ਬਹੁਤ ਧੰਨਵਾਦ ਤੁਹਾਡਾ, ਤੇ ਵਿਸ਼ਾ ਬਹੁਤ ਵਧੀਆ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਨਪ੍ਰੀਤ, ਇਹ ਇੱਕ ਆਪਾਂ ਨੂੰ ਕਾਫੀ ਜ਼ਿਆਦਾ ਇੱਕ ਟਿੱਪਣੀ ਦੇਖਣ ਨੂੰ ਮਿਲਦੀ ਹੈ ਆਪਣੀ ਕਮਿਊਨਿਟੀ ਦੇ ਵਿੱਚ ਵੀ ਆ, ਬਲੈਕ ਲਾਈਵ ਮੈਟਰ ਜਾਂ ਆਲ ਲਾਈਵਸ ਮੈਟਰ। ਸੋ ਕੀ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਅਸੀਂ ਪਹਿਲਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਹੁਣ ਗੱਲ ਲੋਕ ਆਪਣੀ ਕਮਿਊਨਿਟੀ ਕਹਿੰਦੇ ਵੀ ਆਲ ਲਾਈਵਸ ਮੈਟਰ, ਇਸ ਵਕਤ ਆਲ ਲਾਈਵਸ ਦੀ ਨਹੀਂ ਗੱਲ ਚੱਲ ਰਹੀ ਹੈਗੀ, ਇਸ ਵਕਤ ਬਲੈਕ ਲਾਈਵਸ ਦੀ ਗੱਲ ਚੱਲ ਰਹੀ ਆ। all lives cannot matter until black lives matter. ਜਿੱਦਣ black lives matter ਹੋ ਗਈਆਂ, ਉਦਣ all lives matter ਹੁੰਦੀਆਂ ਆ। ਤੇ ਅਸੀਂ ਇੱਕ ਐਗਜ਼ਾਮਪਲ ਦੇਣਾ ਚਾਹੂੰਗੇ ਵੀ ਜਿੱਦਾਂ ਹੁਣ ਇੱਕ ਘਰ ਨੂੰ ਅੱਗ ਲੱਗੀ ਆ, ਹਨਾ, ਹੁਣ ਫਾਇਰ ਡਿਪਾਰਟਮੈਂਟ ਨੇ ਆ ਕੇ ਉਸ ਇੱਕ ਘਰ ਨੂੰ ਪਾਣੀ ਪਾਉਣਾ, ਹਨਾ, ਰਾਈਟ, ਉਸ ਇੱਕ ਘਰ ਦੇ ਅੱਗ ਬੁਝਾਉਣੀ ਆ, ਨਾ ਕਿ ਸਾਰੇ ਪੂਰੇ ਨੇਬਰਹੁੱਡ ਦੇ ਘਰਾਂ ਨੂੰ ਵੀ ਪਾਣੀ ਪਾਉਣਾ, ਉਹਨਾਂ ਦੇ ਹਨਾ ਵੀ ਕਰਨਾ ਆ, ਕਿਉਂਕਿ ਅੱਗ ਤਾਂ ਉਹ ਇੱਕ ਘਰ ਨੂੰ ਲੱਗੀ ਆ। ਆਪਾਂ ਇਹ ਥੋੜਾ ਕਹਿਣਾ ਵੀ ਨੋ ਆਲ ਹਾਊਸਸ ਮੈਟਰ, ਹਨਾ, ਵੀ ਜਿਸ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਆ, ਆਪਾਂ ਪਹਿਲਾਂ ਉਸ ਕਮਿਊਨਿਟੀ ਨੂੰ ਅੱਗੇ ਲਿਆਉਣਾ ਆ। ਸੋ ਜਿਹੜਾ ਆਪਾਂ ਗੱਲ ਕਰਨੀ ਵੀ ਆਲ ਲਾਈਵਸ ਮੈਟਰ, ਇਸ ਵਕਤ ਆਪਾਂ ਨੂੰ ਨਹੀਂ ਕਹਿਣਾ ਚਾਹੀਦਾ ਹੈਗਾ, ਕਿਉਂਕਿ ਇਸ ਵਕਤ ਆਪਾਂ ਨੂੰ ਆਪਣੇ ਬਲੈਕ ਭਾਈਚਾਰੇ ਦੇ ਨਾਲ ਖੜਨਾ ਚਾਹੀਦਾ ਆ। ਜੀ ਮਨਪ੍ਰੀਤ। ਨਹੀਂ,
ਅੰਕਲ ਜੀ ਨੇ ਮੈਂ ਅਪਰੀਸ਼ੀਏਟ ਕਰਦੀ ਹਾਂ ਕਿਉਂਕਿ ਸਾਨੂੰ ਵੀ ਸਿੱਖਣ ਦਾ ਮੌਕਾ ਮਿਲਦਾ ਵਾ ਕਿ ਵੀ ਆਪਾਂ ਕਿਹੜੀਆਂ ਚੀਜ਼ਾਂ ਐਡਰੈਸ ਕਰਨੀਆਂ ਚਾਹੀਦੀਆਂ ਨੇ ਹਜੇ ਆਪਣੀ ਕਮਿਊਨਿਟੀ ਦੇ ਵਿੱਚ। ਆਪਾਂ ਮੰਨਦੇ ਹਾਂ ਕਿ ਵੀ ਹਰੇਕ ਇਨਸਾਨ ਦੀ ਜ਼ਿੰਦਗੀ ਬਹੁਤ ਕੀਮਤੀ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਪਰ ਜਦੋਂ ਆਪਾਂ ਕਹਿੰਦੇ ਕਿ ਵੀ ਆਲ ਲਾਈਵਸ ਮੈਟਰ, ਜਿਹੜਾ ਆਪਾਂ ਉਹਨਾਂ ਦਾ ਸਟੇਟਮੈਂਟ ਇਹ ਉਹਨਾਂ ਦਾ ਇੱਕ ਤੁਸੀਂ ਕਹਿ ਸਕਦੇ ਹੋ ਜਿਵੇਂ ਸਟੇਟਮੈਂਟ ਆ ਇਹਨਾਂ ਦੀ ਮੂਵਮੈਂਟ ਦੀ ਕਿ ਵੀ ਬਲੈਕ ਲਾਈਵਸ ਮੈਟਰ। ਜਿਵੇਂ ਆਪਾਂ ਕੋਈ ਵੀ ਪ੍ਰੋਟੈਸਟ ਦੇ ਵਿੱਚ ਜਾਂਦੇ ਹਾਂ, ਆਪਾਂ ਕੁਛ ਵੀ ਕਹਿ ਸਕਦੇ ਹਾਂ ਇਨਕਲਾਬ ਜ਼ਿੰਦਾਬਾਦ, ਇਹਦੇ ਵਾਂਗੂ ਇਹਨਾਂ ਨੇ ਵੀ ਇੱਕ ਸਲੋਗਨ ਬਣਾਇਆ ਹੋਇਆ ਕਿ ਵੀ ਇਹ ਸਾਡੀ ਮੂਵਮੈਂਟ ਦਾ ਇੱਕ ਆਈਡੈਂਟਿਟੀ ਆ। ਸੋ ਉਹ ਆਪਾਂ ਆਈਡੈਂਟਿਟੀ ਬਦਲਣੀ ਨਹੀਂ। ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਅਸੀਂ ਵੀ ਪੜ੍ਹਿਆ ਵਾ ਕਿ ਵੀ ਕਾਫੀ ਲੋਕਾਂ ਦੇ ਕਮੈਂਟ ਆਏ ਨੇ ਜੇ ਬਲੈਕ ਲਾਈਵਸ ਮੈਟਰ ਫਿਰ ਤਾਂ ਸਿੱਖ ਲਾਈਵਸ ਵੀ ਮੈਟਰ ਕਰਦੇ ਨੇ। ਤੇ ਬਿਲਕੁਲ ਜਿਵੇਂ ਮੇਰੀ ਭੈਣ ਜਸਪ੍ਰੀਤ ਨੇ ਕਿਹਾ ਵਾ, ਇਹ ਮੌਕਾ, ਇਹ ਇਤਿਹਾਸਿਕ ਮੌਕਾ ਇਹਨਾਂ ਦਾ ਵਾ ਤੇ ਆਪਾਂ ਕਿਵੇਂ ਇਹਨਾਂ ਦੇ ਨਾਲ ਖੜਨਾ ਵਾ। ਸੋ ਇਹ ਵੀ ਨਹੀਂ ਹੈਗਾ ਕਿ ਵੀ ਜੇ ਆਪਾਂ ਆਪਣੇ ਇਤਿਹਾਸ ਦੇ ਵਿੱਚ ਦੇਖਦੇ ਹਾਂ ਤੇ ਆਪਾਂ ਕਹਿੰਦੇ ਹਾਂ ਕਿ ਵੀ ਹੁਣ ਆਪਣੇ 84 ਦਾ ਚੱਲ ਰਿਹਾ, ਆਪਾਂ ਆਪਣਾ ਇਤਿਹਾਸ ਯਾਦ ਕਰ ਰਹੇ ਹਾਂ। ਬਿਲਕੁਲ ਆਪਾਂ ਯਾਦ ਕਰਨਾ ਚਾਹੀਦਾ, ਪਰ ਇਹ ਨਹੀਂ ਹੈਗਾ ਕਿ ਵੀ ਆਪਾਂ ਉਹਨਾਂ ਦੇ ਇਤਿਹਾਸ ਨੂੰ ਵੀ ਨਹੀਂ ਭੁੱਲ ਸਕਦੇ। ਤੇ ਜਿਵੇਂ ਮਨਦੀਪ ਤੇ ਹਰਜੀਤ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਵੀ ਆਪਾਂ ਉਹਨਾਂ ਦੀ ਬਦੌਲਤ ਇੱਥੇ ਇਸ ਦੇਸ਼ ਦੇ ਵਿੱਚ ਵਸੇ ਹਾਂ। ਸੋ ਇੱਥੇ ਦਾ ਇਤਿਹਾਸ ਕੀ ਆ ਤੇ ਆਪਾਂ ਕਿਵੇਂ ਇੱਥੇ ਦਾ ਇਤਿਹਾਸ ਵੀ ਸਿੱਖੀਏ ਤੇ ਪਤਾ ਕਰੀਏ ਕਿ ਵੀ ਵਾਕਈ ਬਲੈਕ ਲਾਈਵਸ ਮੈਟਰ, ਜਦੋਂ ਬਲੈਕ ਲਾਈਵਸ ਮੈਟਰ ਕਰਨੀਆਂ ਉਦੋਂ ਹੀ ਸਾਰੀਆਂ ਲਾਈਵਸ ਮੈਟਰ ਕਰਨੀਆਂ। ਤੇ ਇਹ ਚੀਜ਼, ਇਹ ਅਸਲੀਅਤ ਆ। ਕਿਉਂਕਿ ਜੇ ਉਹਨਾਂ ਨਾਲ ਜਿਵੇਂ ਸਭ ਤੋਂ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਆਪਾਂ ਇੱਥੇ ਦੇਖ ਸਕਦੇ ਕਿ ਵੀ ਨੀਚਾ ਅੰਦਰ ਨੀਚ ਦਾ ਜਾਤ ਤੇ ਨੀਚੇ ਹੋ ਉਤ ਨੀਚ। ਗੁਰੂ ਨਾਨਕ ਕਿਉਂ ਕਹਿੰਦੇ ਕਿ ਵੀ ਮੈਂ ਜਿਹੜੇ ਸਭ ਤੋਂ ਨੀਚਾ ਮੈਂ ਉਹਨਾਂ ਦੇ ਨਾਲ ਖੜਾ ਵਾਂ, ਜਿਹੜੇ ਜਿਨ੍ਹਾਂ ਨੂੰ ਕੋਈ ਵੀ ਪ੍ਰਿਵਿਲੇਜ ਮਿਲੀ ਹੋਈ ਆ ਤੁਸੀਂ ਮੈਨੂੰ ਕਦੇ ਨਹੀਂ ਉੱਥੇ ਲੱਭੋਗੇ। ਮੈਂ ਉਹਨਾਂ ਨਾਲ ਹੀ ਖੜੂੰਗਾ ਜਿਨ੍ਹਾਂ ਨੂੰ ਸਭ ਤੋਂ ਘੱਟ ਹੱਕ ਮਿਲਦੇ ਨੇ। ਸੋ ਆਪਾਂ ਕਿਵੇਂ ਇਹ ਸਮਝ ਸਕਦੇ ਹਾਂ ਕਿਉਂ ਇਹ ਸੜਕਾਂ ਤੇ ਆਏ ਨੇ ਪ੍ਰੋਟੈਸਟ ਕਰਨ। ਇਹ ਇੱਕ ਬੰਦੇ ਦੀ ਜ਼ਿੰਦਗੀ ਦੇ ਬਾਰੇ ਨਹੀਂ ਹੈਗਾ। ਬਿਲਕੁਲ ਉਹ ਸ਼ਹੀਦ ਵੀ ਨਹੀਂ, ਉਹਨੂੰ ਮਾਰਿਆ ਗਿਆ ਵਾ। ਜੇ ਆਪਾਂ ਕੋਈ ਵੀ ਆਪਾਂ ਆਪਣੀ ਜੇ ਆਪਾਂ ਸ਼ਬਦਾਵਲੀ ਆਪਣੀ ਬਦਲਦੇ ਹਾਂ ਤਾਂ ਆਪਾਂ ਉਹਨਾਂ ਦੀ ਆਪਾਂ ਆਪਣੇ ਤੌਰ ਤੇ ਨਹੀਂ ਸਮਝਣਾ। ਆਪਾਂ ਉਹ ਜਿਵੇਂ ਬਲੈਕ ਕਮਿਊਨਿਟੀ ਆਪਾਂ ਨੂੰ ਸਮਝਾ ਰਹੀ ਆ, ਆਪਾਂ ਉਹਨਾਂ ਦੇ ਤੌਰ ਤੇ ਇਹ ਚੀਜ਼ਾਂ ਸਮਝਣੀਆਂ ਨੇ। ਸੋ ਉਹਨਾਂ ਲਈ ਬਿਲਕੁਲ ਇਹ ਸ਼ਹੀਦ ਹੋ ਸਕਦਾ ਵਾ ਕਿਉਂਕਿ ਉਹਦੀ ਜਾਨ ਗਈ ਆ ਤਾਂ ਲੋਕ ਸੜਕਾਂ ਤੇ ਆਏ ਨੇ, ਤਾਂ ਇੱਥੇ ਰਿਫਾਰਮ ਹੋਊਗਾ, ਤਾਂ ਹੁਣ ਪੁਲਿਸ ਡਿਪਾਰਟਮੈਂਟ ਦੇ ਪੈਸੇ ਘੱਟ ਰਹੇ ਨੇ। ਸੋ ਜੇ ਆਪਾਂ ਦੇਖਦੇ ਹਾਂ ਕਿ ਵੀ ਆਪਾਂ ਉਹਨਾਂ ਦੀ ਆਵਾਜ਼ ਆਪਾਂ ਸੁਣੀਏ ਤੇ ਉਠਾਈਏ। ਤੇ ਪ੍ਰੋਟੈਸਟ ਇਹ ਤਾਂ ਕਰ ਰਹੇ ਨੇ ਜੇ ਆਪਾਂ ਸਮਝਾਂ ਕਿ ਵੀ ਲੁੱਟ ਮਾਰ ਦੀ ਵੀ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਇਹ ਜਿਹੜੇ ਲੁੱਟ ਮਾਰ ਕਰ ਰਹੇ ਨੇ ਤਾਂ ਇਹ ਬਲੈਕ ਲਾਈਵਸ ਮੈਟਰ ਦੇ ਵਾਲੇ ਜਿਹੜੇ ਪ੍ਰੋਟੈਸਟਰਸ ਨੇ ਉਹ ਨਹੀਂ ਕਰ ਰਹੇ। ਇਹ ਜਿਹੜੇ ਆਪਣੇ ਬਲੈਕ ਲੋਕ ਨੇ ਇਹ ਨਹੀਂ ਕਰ ਰਹੇ, ਲੋਕ ਬਾਹਰੋਂ ਆ ਕੇ ਕਰ ਰਹੇ ਨੇ। ਜਿਹੜੇ ਆਪਣੇ ਪੰਜਾਬੀ ਸਟੋਰ ਓਨਰਸ ਨੇ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਵੀ ਇਹ ਤਾਂ ਗੱਡੀਆਂ ਦੇ ਵਿੱਚ ਆਏ ਸੀਗੇ ਜਿਹੜੇ ਸਾਡੇ ਸਟੋਰ ਨੂੰ ਲੁੱਟ ਕੇ ਗਏ ਸੀਗੇ। ਇਹ ਤਾਂ ਬਲੈਕ ਲੋਕ ਹੈ ਹੀ ਨਹੀਂ ਸੀਗੇ ਜਿਹੜੇ ਲੁੱਟ ਕੇ ਆਏ ਸੀਗੇ। ਤੇ ਇਹ ਨਿਊਜ਼ ਦੇ ਵਿੱਚ ਵੀ ਤੁਸੀਂ ਦੇਖਦੇ ਹੋ, ਭਾਵੇਂ ਨਿਊਜ਼ ਨਹੀਂ ਦਿਖਾਉਂਦੀ, ਤੁਸੀਂ ਆਪਦੇ ਬੱਚਿਆਂ ਨੂੰ ਪੁੱਛੋ, ਉਹ ਤੁਹਾਨੂੰ ਆਪਦੀ ਟਵਿੱਟਰ ਫੀਡ ਦਿਖਾ ਦੇਣਗੇ ਤੇ ਉੱਥੇ ਅਸਲੀ ਵੀਡੀਓਜ਼ ਤੁਹਾਨੂੰ ਦਿਖਣਗੀਆਂ ਕਿ ਵੀ ਕੀ ਸੱਚੀ ਹੋ ਰਿਹਾ ਸੜਕਾਂ ਦੇ ਵਿੱਚ। ਜੀ ਇੱਕ ਚੀਜ਼ ਇਸ ਦੇ ਵਿੱਚ ਐਡ ਕਰਨੀ ਚਾਹੁੰਦੇ ਆ ਵੀ ਇਹ ਨਹੀਂ ਆਖ ਰਹੇ ਵੀ ਓਨਲੀ ਬਲੈਕ ਲਾਈਵਸ ਮੈਟਰ, ਵੀ ਇਕੱਲੀਆਂ ਉਹ ਨਹੀਂ ਕਹਿ ਰਹੇ। ਰਾਈਟ ਨਾਓ ਜਿਹੜੀ ਮੂਵਮੈਂਟ ਆ ਉਹ ਡਿਫਰੈਂਟ ਆ। ਓਬਵੀਅਸਲੀ ਹਰ ਇੱਕ ਦੀ ਜਾਨ ਕੀਮਤੀ ਆ, ਕਿਉਂ ਨਹੀਂ ਕੀਮਤੀ, ਬਿਲਕੁਲ ਕੀਮਤੀ ਹੋਣੀ ਆ। ਇਹ ਚਾਹੇ ਉਹ ਮਾਈਨੋਰਟੀ ਆ ਚਾਹੇ ਕੋਈ ਵੀ ਆ, ਮੈਜੋਰਟੀ ਆ, ਹਰ ਇੱਕ ਦੀ ਜਾਨ ਕੀਮਤੀ ਆ। ਪਰ ਇਹ ਇੱਥੇ ਤੱਕ ਨੌਬਤ ਕਿਉਂ ਆਈ, ਉਹ ਜੇ ਤੁਸੀਂ ਪ੍ਰੋਗਰਾਮ ਦਾ ਪਹਿਲਾ ਹਿੱਸਾ ਜੇ ਸੁਣਦੇ ਆ ਤਾਂ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਕਾਫੀ ਅਜਿਹੇ ਕਾਨੂੰਨ ਜਿਹੜੇ ਉਹ ਬਣਦੇ ਰਹੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ, ਜਿਹੜੀਆਂ ਸਿਵਲ ਰਾਈਟਸ ਮੂਵਮੈਂਟ ਸੀਗੀ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਟਾਈਮ ਦੇ ਉੱਤੇ, ਉਸ ਟਾਈਮ ਦੇ ਉੱਤੇ ਦੇਖੋ ਉਹਨਾਂ ਨੂੰ ਵੋਟ ਪਾਉਣ ਦੇ ਅਧਿਕਾਰ, ਇੱਕ ਜਿਹੜਾ ਕਾਊਂਟੀ ਰਜਿਸਟਰਾਰ ਦੀ ਮਰਜ਼ੀ ਸੀਗੀ, ਉਹ ਟੈਸਟ ਲੈਂਦਾ ਸੀ, ਕਈ ਕੁਛ ਕਰਦਾ ਸੀਗਾ, ਫਿਰ ਜਾ ਕੇ ਉਹਨਾਂ ਨੂੰ ਹੁੰਦਾ ਸੀਗਾ ਵੀ ਉਹ ਕਰ ਸਕਦਾ ਆ ਕਿ ਨਹੀਂ ਕਰ ਸਕਦਾ, ਵੋਟ ਪਾਉਣ ਦਾ ਅਧਿਕਾਰ ਸੀਗਾ ਜਾਂ ਨਹੀਂ ਸੀਗਾ। ਉਹਨਾਂ ਨੂੰ ਮਾਰਚ ਕੱਢਣ ਦੇ ਲਈ ਵੀ ਅਦਾਲਤ ਤੱਕ ਜਿਹੜਾ ਉਹ ਜਾਣਾ ਪਿਆ ਵੀ ਅਸੀਂ ਪ੍ਰੋਟੈਸਟ ਜਿਹੜਾ ਉਹ ਕਰਨਾ ਚਾਹੁੰਦੇ ਹਾਂ। ਸੋ ਕਈ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਕਰਦੇ ਰਹੇ ਸੀ। ਡੈਫੀਨੇਟਲੀ ਜਿਹੜੀਆਂ ਬਾਕੀ ਜਾਨਾਂ ਵੀ ਕੀਮਤੀ ਆ, ਪਰ ਰਾਈਟ ਨਾਓ ਜਿਹੜੀ ਮੂਵਮੈਂਟ ਆ ਉਹ ਬਲੈਕ ਲਾਈਵਸ ਮੈਟਰ ਦੀ ਆ। ਇਹ ਨਹੀਂ ਕਹਿ ਰਹੇ ਵੀ ਸਿਰਫ ਸਾਡੀਆਂ ਜਾਨਾਂ ਹੀ ਸਿਰਫ ਕੀਮਤੀ ਆ, ਸਾਰਿਆਂ ਦੀਆਂ ਜਾਨਾਂ ਓਬਵੀਅਸਲੀ ਗੱਲ ਆ ਵੀ ਉਹ ਕੀਮਤੀ ਹੁੰਦੀਆਂ ਆ। ਅਗਲੇ ਜਿਹੜੇ ਕੁਝ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਆ, ਆਪਣੇ ਨਾਲ ਜੁੜੇ ਨੇ ਹਰਫਤਿਹ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਧੰਨਵਾਦੀ ਹਾਂ ਤੁਹਾਡਾ ਜੋ ਪੰਜਾਬੀ ਰੇਡੀਓ ਵਾਸਤੇ ਮੌਕਾ ਹੈ ਤੇ ਸ਼ੁਕਰੀਆ
ਆਵਾਜ਼ ਕੱਟ ਰਹੀ ਆ ਹਰਫਤਿਹ ਜੀ ਤੁਹਾਡੀ। ਹਾਂਜੀ, ਹੋਪਫੁਲੀ ਹੁਣ ਬੈਟਰ ਆ ਰਹੀ ਹੋਵੇ ਜੀ ਜੀ ਜੀ। ਮੈਂ ਕਹਿ ਰਿਹਾ ਵੀ ਸ਼ੁਕਰੀਆ ਤੁਹਾਡਾ ਤੇ ਜਸਪ੍ਰੀਤ ਦਾ ਤੇ ਮਨਪ੍ਰੀਤ ਤੇ ਜਗਾਰਾ ਮੂਵਮੈਂਟ ਦਾ। ਤੇ ਮੈਂ ਯਾਨੀ ਕਿ ਬਹੁਤਾ ਟਾਈਮ ਲਵਾਂਗਾ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਹੁਣ ਤੱਕ ਗੱਲਾਂ ਕੀਤੀਆਂ, ਪਹਿਲਾਂ ਹਰਜੀਤ ਤੇ ਮਨਦੀਪ ਵੀਰੇ ਨੇ ਵੀ। ਤੇ ਮੈਂ ਜਾਨੀ ਕਮੈਂਟ ਸੈਕਸ਼ਨ ਵਿੱਚ ਵੀ ਕਿਹਾ ਸੀ, ਤੁਸੀਂ ਵੀ ਉਹ ਗੱਲ ਦੁਹਰਾਈ ਆ ਕਿ ਜਦ ਤੱਕ ਕਾਲਿਆਂ ਦੀ ਜ਼ਿੰਦਗੀ ਕੀਮਤੀ ਨਹੀਂ ਹੁੰਦੀ, ਸਾਡੇ ਸਾਰਿਆਂ ਦੀ ਜ਼ਿੰਦਗੀ ਕੀਮਤੀ ਨਹੀਂ ਹੁੰਦੀ। ਤੇ ਜਦ ਤੱਕ ਆਪਾਂ ਕਮੈਂਟਸ 'ਚ ਕਈ ਵਾਰ ਦੇਖ ਰਹੇ ਹਾਂ ਫੇਸਬੁੱਕ ਤੇ ਕਿ ਆਪਾਂ ਜਾਣੀ ਕਿ ਇਹ ਗੱਲ ਟਿੱਪਣੀ ਆਮ ਤੌਰ ਤੇ ਆਪਣੀ ਕਮਿਊਨਿਟੀ 'ਚ ਵੀ ਆਉਂਦੀ ਹੈ ਵੀ ਇਸ ਚੀਜ਼ ਬਾਰੇ ਗੱਲ ਕਰਨੀ ਸੌਖੀ ਨਹੀਂ ਹੈਗੀ। ਆਪਣੇ ਮਨ ਵਿੱਚ ਜੋ ਕਿਤੇ ਨਾ ਕਿਤੇ ਲੁਕਿਆ ਬੈਠਾ ਨਾ ਵੀ ਨਸਲਵਾਦ, ਕਿਤੇ ਨਾ ਕਿਤੇ ਹਰੇਕ ਦੇ ਮਨ 'ਚ ਲੁਕਿਆ ਹੁੰਦਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉਹਨੂੰ ਜਾਣੀ ਕਿ ਐਡਰੈਸ ਕਰਨਾ, ਉਹਨੂੰ ਚੁਣੌਤੀ ਦੇਣੀ ਸੌਖਾ ਕੰਮ ਨਹੀਂ ਹੈਗਾ। ਤੇ ਦੂਸਰੀ ਗੱਲ ਇਹ ਆ ਵੀ ਸਿੱਖੀ ਹੋਵੇ ਜਾਂ ਪੰਜਾਬੀਅਤ ਹੋਵੇ, ਸੰਘਰਸ਼ ਜਿੱਥੇ ਵੀ ਰਿਹਾ ਆਪਣੀ ਸੰਘਰਸ਼ ਨਾਲ ਹਮੇਸ਼ਾ ਖੜੇ ਆ। ਤੇ ਜਾਣੀ ਕਿ ਉਹਨਾਂ ਨਾਲ ਖੜਨਾ ਸਾਡਾ ਮੌਲਿਕ ਫਰਜ਼ ਆ। ਤੇ ਜਾਣੀ ਕਿ ਆਪਾਂ ਤੁਸੀਂ ਦੇਖ ਲਓ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਲੈ ਕੇ ਬੰਦਾ ਬਹਾਦਰ ਦੇ ਸਮੇਂ ਤੱਕ ਵੀ, ਤੇ 2 ਦਿਨ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਿਵਸ ਸੀ, ਜੋ ਉਸਨੇ ਜ਼ਮੀਨਾਂ ਸੀ ਉਹ ਲੈ ਕੇ ਜਾਣੀ ਕਿ ਜਿਹੜੇ ਪੂੰਜੀਵਾਦੀ ਜ਼ਿਮੀਂਦਾਰ ਸੀ ਲੈ ਕੇ ਉਹ ਆਮ ਕਿਸਾਨਾਂ ਨੂੰ ਦਿੱਤੀਆਂ। ਜਿੱਥੇ ਵੀ ਕੋਈ ਦੱਬੀ ਕੁਚਲੀ ਕੌਮ ਉਹਦੇ ਨਾਲ ਖੜਨ ਸਾਡਾ ਫਰਜ਼ ਹੈ ਤੇ ਅਸੀਂ ਖੜਦੇ ਰਹਾਂਗੇ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਕਮਿਊਨਿਟੀ ਵਿੱਚ ਮੈਟਰਸ ਨੂੰ ਇਗਨੋਰ ਕਰ ਰਹੇ ਹਾਂ। ਇਹਦਾ ਮਤਲਬ ਕਿ ਰਾਈਟ ਨਾਓ ਇਹ ਮੂਵਮੈਂਟ ਚੱਲ ਰਹੀ ਆ, ਚਾਹੇ ਇਹਨੂੰ ਤੁਸੀਂ ਪੋਲੀਟੀਕਲ ਮੰਨ ਲਓ, ਜੋ ਮੰਨ ਲਈ ਹੁਣੇ ਕਮੈਂਟ ਆਇਆ ਕਿ ਪੋਲੀਟੀਕਲ ਸਟੇਟਮੈਂਟ ਹੈ ਜੀ, ਇਹ ਪੋਲੀਟੀਕਲ ਮੰਨ ਲਓ, ਸੋਸ਼ਲ ਮੰਨ ਲਓ, ਜੋ ਮਰਜ਼ੀ ਮੰਨ ਲਓ ਜੀ ਇਸ ਵੇਲੇ, ਕਿਉਂ ਪਰ ਇਹ ਸੋਸ਼ਲ ਚੇਂਜ ਆਉਣੀ ਹੈ, ਇਹਨੂੰ ਸਮਾਂ ਲੱਗਦਾ ਹਮੇਸ਼ਾ, ਯਾਨੀ ਕਿ ਡਿਸਰਪਟਿਵ ਹੁੰਦੀ ਹੈ ਚੇਂਜ। ਸੋ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਤੁਹਾਡਾ ਸਾਰਿਆਂ ਦਾ ਵੀ ਤੁਸੀਂ ਇਸ ਵੇਲੇ ਬਹੁਤ ਵੱਡੇ ਮੁੱਲੇ ਵਿਚਾਰ ਦੇ ਰਹੇ ਹੋ। ਪਰ ਜਾਣੀ ਕਿ ਇਹ ਆਪਣੇ ਬੱਚਿਆਂ ਲਈ ਜਾਂ ਆਪਣੇ ਵਡੇਰਿਆਂ ਲਈ ਗੱਲ ਕਰਨੀ ਇਸ ਲਈ ਬਹੁਤ ਜ਼ਰੂਰੀ ਹੈ। ਤੇ ਇਸ ਲਈ ਜਾਣੀ ਕਿ ਜੋ ਵਿਚਾਰ ਵਟਾਂਦਰੇ ਹੋਣਗੇ, ਇਹ ਸੰਵਾਦ ਉਹ ਚੱਲਦਾ ਰਹੂਗਾ, ਇਹ ਲੰਬੇ ਸਮੇਂ ਲਈ ਚੱਲਦਾ ਆ ਰਿਹਾ ਤੇ ਹੁਣ ਵੀ ਚੱਲਦਾ ਰਹੂਗਾ। ਤੇ ਇੱਕ ਜੋ ਆਈ ਥਿੰਕ ਮੈਂ ਟੌਪਿਕ ਆਖਰੀ ਕਰਨਾ ਚਾਹੁੰਦਾ ਸੀ ਵੀ ਆਪਾਂ ਹੁਣ ਤੱਕ ਗੱਲ ਕੀਤੀ ਹੈ ਵੀ ਕਾਲਿਆਂ ਨੂੰ ਜਾਂ ਮਿਨੋਰਟੀਜ਼ ਨੂੰ ਲੋਨ ਵਗੈਰਾ ਘੱਟ ਮਿਲਦੇ ਸੀ ਤੇ ਜਾਂ ਮੈਂਡੇਟਰੀ ਮਿਨੀਮਮ ਜਿਹੜੀਆਂ ਸੈਂਟੈਂਸ ਹੁੰਦੀਆਂ ਸੀ ਜੇਲ੍ਹ ਦੀਆਂ ਉਹਦੀ ਹੁੰਦੀ ਹੈ। ਪਰ ਮੈਂ ਇੱਕ ਜੋ ਮੇਰਾ ਵਿਸ਼ਾ ਹੋਇਆ ਕਿ ਜਦੋਂ ਹਾਈਵੇ ਬਣੇ ਨੇ ਅਮਰੀਕਾ 'ਚ 1950-60 'ਚ, ਜਿਹੜੇ ਹਾਈਵੇ ਵੱਧ ਨਿਕਲੇ ਨੇ ਉਹ ਵੀ ਮਿਨੋਰਟੀ ਨੇਬਰਹੁੱਡ ਨੂੰ ਉਜਾੜ ਕੇ ਨਿਕਲੇ ਗਏ। ਚਾਹੇ ਇਹ ਓਕਲੈਂਡ ਦੇ ਏਰੀਆ ਹੋਵੇ ਜੀ, ਚਾਹੇ ਬੋਸਟਨ ਦੇ ਹਾਈਵੇ, ਹੁਣ ਜਿੱਥੋਂ ਦੇ ਮਰਜ਼ੀ ਹਾਈਵੇ ਨੇ, ਕਿਤੇ ਅਮੀਰਾਂ ਦੇ ਘਰਾਂ 'ਚੋਂ ਹਾਈਵੇ ਨੇ ਨਿਕਲਦੇ, ਨਾ ਹੀ ਅਮੀਰਾਂ ਦੇ ਉਹ ਦੱਸਾਂਗਾ। ਤੇ ਬਾਟ ਜਿਹੜੀ ਹੁਣ ਸਾਇੰਸ ਦੀ ਆਈ ਹੈ, ਬਾਟ ਸਾਇੰਸ ਦੇ 30 ਸਾਲ ਲੇਟ ਹੋਣ ਦਾ ਕਾਰਨ ਵੀ ਇਹੀ ਆ ਵੀ ਜਿਨ੍ਹਾਂ ਲੋਕਾਂ ਕੋਲ ਪੈਸਾ ਸੀ, ਜਿਨ੍ਹਾਂ ਕੋਲ ਵੱਡੇ ਘਰ ਸੀ, ਉਹ ਕਹਿੰਦੇ ਸਾਡੇ ਕੋਲ ਦੀ ਬਾਟ ਲੰਘਣੀ ਚਾਹੀਦੀ, ਸਾਡੇ ਘਰਾਂ ਦੀ ਕੀਮਤਾਂ ਨਾਲ ਹੋਣਗੀਆਂ। ਹਾਲਾਂਕਿ ਇਸ ਦਾ ਫਾਇਦਾ ਕਿਉਂਕਿ ਜਿਹੜੇ ਸਾਰਿਆਂ ਨੂੰ ਖਾਸ ਕਰਕੇ ਘੱਟ ਗਿਣਤੀ ਜਾਂ ਘੱਟ ਇਨਕਮ ਵਾਲੇ ਲੋਕ ਨੇ। ਸੋ ਇਸ ਨਾਲ ਕਈ ਤੁਸੀਂ ਵਿਸ਼ਿਆਂ ਤੋਂ ਦੇਖੀ ਜਾਵੇ ਨਾ, ਇਹ ਬਹੁਤ ਇਹ ਸੋਸ਼ਲ ਐਂਡ ਪੋਲੀਟੀਕਲ ਮੂਵਮੈਂਟ ਹੈ ਤੇ ਇਹਦੇ ਨਾਲ ਖੜਨਾ ਸਾਡਾ, ਯਾਨੀ ਕਿ ਮੈਂ ਫਿਰ ਇੱਕ ਵਾਰ ਕਹਿ ਰਿਹਾ ਸਾਡਾ ਫਰਜ਼। ਸੋ ਉਹਨੇ ਕਹਿਣਾ, ਮੈਂ ਤੁਹਾਨੂੰ ਕਹਿਣਾ, ਮੈਂ ਇਜਾਜ਼ਤ ਲੈਣਾ, ਬਹੁਤ ਸਮਾਂ ਨਹੀਂ ਲੈਣਾ ਚਾਹੁੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਜੀ, ਥੈਂਕ ਯੂ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਹਰਫਤਿਹ ਜੀ। ਜੀ ਤੇ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਜਗਦੀਪ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ ਭਾਈ। ਮੇਰਾ ਨਾਮ ਜਗਦੀਪ ਸਿੰਘ, ਆਪਾਂ ਇੱਥੋਂ ਈਸਟ ਬੇ ਏਰੀਆ ਤੋਂ ਜੀ। ਥੈਂਕ ਯੂ ਭਾਈ ਟੌਪਿਕ ਨੂੰ ਚਾਨਣ ਦੇਣ ਲਈ। ਹੋਰ ਤੇ ਮੇਰੀ ਮੇਨ ਗੱਲ ਇਹ ਹੀ ਕਿ ਜਿਹੜਾ ਮੀਡੀਆ ਵਾ, ਲਾਈਕ ਮੈਂ ਮੇਰੇ ਨਾਲ ਡਿਫਰੈਂਸ ਕੀ ਆ, ਮੈਂ 31 ਆ ਜੀ ਤੇ ਆਪਾਂ ਪੜ੍ਹੇ ਹਾਂ ਇੱਥੇ UC ਵਿੱਚ, ਤੇ ਮੇਰੇ ਬਹੁਤ ਡਾਈਵਰਸ ਗਰੁੱਪ ਆਫ ਫਰੈਂਡਸ ਆ। ਪਰ ਆਬਵੀਅਸਲੀ ਮੈਂ ਥੋੜੀ ਐਲਡਰਸ ਕਮਿਊਨਿਟੀ ਨੂੰ ਵੇਖਣ ਦਾ ਉਹ ਫਿਰ ਹੁੰਦਾ ਵਾ, ਲਾਈਕ ਉਹਦੇ ਕਰਕੇ ਆ ਟੌਪਿਕ ਨੂੰ ਆਪਾਂ ਚਾਨਣ ਦੇਂਦੇ। ਸੋ ਬਟ ਤੇ ਮੇਨ ਮੇਰੇ ਇੱਕ ਮੇਨ ਥਿੰਗ ਜੋ ਮੇਰੇ ਦਿਮਾਗ ਚੱਲਦੀ ਆ ਕਿ ਮੀਡੀਆ ਕੀ ਦਿਖਾਉਂਦੀ ਆ। ਸੋ ਮੈਂ ਇਹ ਪ੍ਰਮੋਟ ਕਰਨਾ ਚਾਹੂੰਗਾ ਕਿ ਆਪਣੇ ਵੀਰ ਭੈਣ ਵੀ ਕ੍ਰੀਏਟਿਵ ਸਾਈਡ ਵਿੱਚ ਹੋਰ ਹੋਣ, ਤਾਂ ਕਿ ਡਾਇਰੈਕਟਰ ਬਣ, ਸਟੋਰੀ ਰਾਈਟਰ ਬਣ ਇੱਥੇ ਹਾਲੀਵੁੱਡ ਦੇ ਵਿੱਚ, ਤੇ ਉਹਦੇ ਨਾਲ ਬਹੁਤ ਫਰਕ ਪਊਗਾ। ਐਂਡ ਯਾ ਦੈਟਸ ਅਬਾਊਟ ਇਟ ਭਾਈ। ਥੈਂਕ ਯੂ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਓਕੇ ਭਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣੇ ਮਨਪ੍ਰੀਤ ਤੁਸੀਂ ਜਾਂ ਜਸਪ੍ਰੀਤ ਕੁਛ ਇਸ ਦੇ ਉੱਤੇ ਤੁਸੀਂ ਕੁਛ ਕਹਿਣਾ ਚਾਹੁੰਦੇ? ਮਨਪ੍ਰੀਤ, ਜਸਪ੍ਰੀਤ ਜੀ। ਜੋ ਇਹ ਵੀਰ ਨੇ ਕਿਹਾ ਸੀ ਕਿ ਆਪਾਂ ਹੁਣ ਇੱਥੇ ਸਾਡਾ ਵੀ ਇੱਥੇ ਦਾ ਜੰਪ ਵਾਲਾ। ਸੋ ਜਦੋਂ ਆਪਾਂ ਸੋਚਦੇ ਹਾਂ ਕਿ ਵੀ ਆਪਣੇ ਜਿਹੜੇ ਆਪਾਂ ਸਕੂਲ ਜਾਂਦੇ ਹਾਂ, ਜਿੱਥੇ ਆਪਾਂ ਪੜ੍ਹਦੇ ਹਾਂ, ਜਿੱਥੇ ਆਪਾਂ ਕੰਮ ਕਰਦੇ ਹਾਂ, ਉੱਥੇ ਆਪਾਂ ਸਿਰਫ ਸਿੱਖਾਂ ਨਾਲ ਜਾਂ ਪੰਜਾਬੀਆਂ ਨਾਲ ਹੀ ਨਹੀਂ ਕੰਮ ਕਰਦੇ। ਇਹ ਬਹੁਤ ਘੱਟ ਤੁਹਾਨੂੰ ਮਿਲੂਗਾ। ਪਰ ਜਿਹੜੇ ਆਪਣੇ ਆਲੇ ਦੁਆਲੇ ਲੋਕ ਨੇ, ਜੇ ਆਪਾਂ ਕਹਿੰਦੇ ਹਾਂ ਕਿ ਵੀ ਅਸੀਂ ਚਾਹੁੰਦੇ ਹਾਂ ਕਿ ਵੀ ਲੋਕ ਸਾਨੂੰ ਸਮਝਣ,
ਅਸੀਂ ਕਿਉਂ ਇੰਨੇ ਲੰਗਰ ਲਾਉਣੇ, ਅਸੀਂ ਕਿਉਂ ਐਡਾਂ ਬਣਾਈਆਂ ਨੇ ਕਿ ਵੀ ਸਿੱਖ ਕੌਣ ਨੇ, ਸਿੱਖ ਕੈਂਪੇਨਸ ਅਸੀਂ ਸ਼ੁਰੂ ਕੀਤੀਆਂ ਨੇ, ਲੋਕਾਂ ਨੂੰ ਪਤਾ ਲੱਗੇ ਕਿ ਵੀ ਪੱਗ ਦਾ ਕੀ ਮਾਇਨਾ ਕੀ ਰੱਖਦਾ ਪੱਗ ਸਾਡੇ ਲਈ। ਤੇ ਜੇ ਆਪਾਂ ਇਹ ਚੀਜ਼ਾਂ ਰੱਖਦੇ ਆ ਮੂਹਰੇ ਕਿ ਵੀ ਲੋਕ ਸਾਨੂੰ ਸਮਝਣ, ਤੇ ਆਪਾਂ ਕਿਉਂ ਨਹੀਂ ਟਾਈਮ ਲਾ ਕੇ ਸਮਝਦੇ ਕਿ ਵੀ ਸਾਡੇ ਆਲੇ ਦੁਆਲੇ ਜਿਹੜੇ ਲੋਕ ਨੇ, ਭਾਵੇਂ ਬਲੈਕ ਕਮਿਊਨਿਟੀ ਹੋਵੇ, ਫਿਲੀਪੀਨੋ ਕਮਿਊਨਿਟੀ ਹੋਵੇ, ਮੌਂਕ ਕਮਿਊਨਿਟੀ ਹੋਵੇ, ਹਿਸਪੈਨਿਕ ਮੈਕਸੀਕਨ ਕਮਿਊਨਿਟੀ ਹੋਵੇ, ਆਪਾਂ ਉਹੀ ਟਾਈਮ ਲਾਉਂਦੇ ਹਾਂ ਉਹਨਾਂ ਨੂੰ ਸਮਝਣ ਲਈ। ਤੇ ਜੇ ਆਪਾਂ ਨਹੀਂ ਲਾਉਂਦੇ ਤਾਂ ਕਿਉਂ? ਜਿਵੇਂ ਆਪਣੇ ਘਰਾਂ ਦੇ ਵਿੱਚ ਮੇਰੇ ਭੈਣ ਭਰਾ ਹੋਣ, ਮੇਰੇ ਮੰਮੀ ਦੇ ਕੋਵਰਕਰਸ ਹੋਣ, ਉਹ ਸਾਰੇ ਡਾਈਵਰਸ ਨੇ। ਤੇ ਜਦੋਂ ਤੱਕ ਮੇਰੇ ਭਰਾਵਾਂ ਨੇ ਆਪਦੇ ਬਲੈਕ ਫਰੈਂਡਸ ਘਰੇ ਨਹੀਂ ਲੈ ਕੇ ਆਏ, ਉਦੋਂ ਤੱਕ ਸ਼ਾਇਦ ਮੇਰੇ ਮਾਂ ਬਾਪ ਨੇ ਨਹੀਂ ਸਮਝਿਆ ਕਿ ਵੀ ਜਿਹੜੇ ਮੇਰੇ ਬੱਚਿਆਂ ਦੇ ਉਮਰ ਦੇ ਜਿਹੜੇ ਹੋਰ ਕਾਲੇ ਲੋਕ ਨੇ, ਬਲੈਕ ਜਿਹੜੇ ਬੱਚੇ ਨੇ, ਉਹਨਾਂ ਦੇ ਕੀ ਐਕਸਪੀਰੀਅੰਸਿਸ ਨੇ। ਫਿਰ ਉਹ ਤੁਹਾਨੂੰ ਉਹ ਪਰਸਨਲ ਮੌਕਾ ਨਹੀਂ ਮਿਲਦਾ ਕਿ ਵੀ ਤੁਸੀਂ ਉਹ ਕਮਿਊਨਿਟੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਤੇ ਮੌਕਾ ਨਹੀਂ ਮਿਲਦਾ ਤੁਹਾਨੂੰ। ਤੇ ਆਪਾਂ ਕਈ ਵਾਰੀ ਸੁਣਿਆ ਜਾਂਦਾ ਆਪਾਂ ਨੂੰ ਕਿ ਵੀ ਤੁਸੀਂ ਪੰਜਾਬੀ ਫਰੈਂਡ ਹੀ ਰੱਖਿਆ ਕਰੋ, ਸਿੱਖ ਫਰੈਂਡ ਰੱਖਿਆ ਕਰੋ। ਆਪਾਂ ਕਿਉਂ ਇਸ ਚੀਜ਼ ਨੂੰ ਕਹਿੰਦੇ ਆ? ਆਪਾਂ ਜੇ ਆਪਾਂ ਰੋਕੇ ਕਿ ਵੀ ਸੋਚੇ ਕਿ ਵੀ ਇਸ ਦਾ ਇੰਪੈਕਟ ਆਪਣੇ ਬੱਚਿਆਂ ਤੇ ਕੀ ਪੈ ਰਿਹਾ ਵਾ, ਤੇ ਆਪਾਂ ਉਹਨੂੰ ਕਿਵੇਂ ਬਦਲ ਸਕਦੇ ਹਾਂ? ਕਿਉਂਕਿ ਆਪਾਂ ਰਹਿਣਾ ਤਾਂ ਇੱਥੇ ਹੀ ਆ, ਆਪਣੀਆਂ ਅਗਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਨੇ ਵੀ ਇੱਥੇ ਹੀ ਰਹਿਣਾ ਵਾ। ਸੋ ਆਪਾਂ ਕੀ ਉਹੀ ਟਾਈਮ ਲਾਉਂਦੇ ਹਾਂ ਕਿ ਵੀ ਆਪਾਂ ਬਾਕੀਆਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਵੀਰ ਦਾ ਮੈਂ ਬਹੁਤ ਅਪਰੀਸ਼ੀਏਟ ਕਰਦੀ ਹਾਂ ਕਿ ਵੀ ਉਹਨਾਂ ਨੇ ਉਹ ਹਾਈਲਾਈਟ ਕੀਤਾ। ਤੇ ਬਿਲਕੁਲ ਮੀਡੀਆ ਦਾ ਬਹੁਤ ਇੰਪੈਕਟ ਪੈਂਦਾ ਕਿ ਜਿਵੇਂ ਮੈਂ ਕਿਹਾ ਕਿ ਵੀ ਟਵਿੱਟਰ ਤੇ ਜਿਹੜੀ ਚੀਜ਼ ਤੁਸੀਂ ਦੇਖੋਗੇ ਉਹ ਬਹੁਤ ਫਰਕ ਹੈ ਕਿ ਵੀ CNN ਤੇ ਫੌਕਸ ਤੇ ਤੁਹਾਨੂੰ ਕੀ ਦਿਖ ਰਿਹਾ ਵਾ। ਸੋ ਆਪਾਂ ਕਿਹੜੇ ਮੀਡੀਆ ਤੋਂ ਕੀ ਇਨਫੋਰਮੇਸ਼ਨ ਲੈ ਰਹੇ ਹਾਂ, ਇਹਦਾ ਵੀ ਆਪਾਂ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ। ਜੀ ਥੈਂਕ ਯੂ। ਅਗਲੇ ਆਪਣੇ ਨਾਲ ਕਾਲਰ ਜਿਹੜੇ ਜੁੜੇ ਨੇ ਗੁਰਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਸਾਡੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ, ਸਾਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਜਕਾਰਾ ਮੂਵਮੈਂਟ ਦਾ, ਪੰਜਾਬੀ ਯੂਐਸ ਦਾ ਬਹੁਤ ਬਹੁਤ ਧੰਨਵਾਦ। ਐਕਚੁਅਲੀ ਆਹ ਜਿਹੜਾ ਮੈਟਰ ਹੈ ਨਾ ਬਹੁਤ ਐਕਚੁਅਲੀ ਮੇਰੇ ਦਿਲ ਦੇ ਬਹੁਤ ਕਰੀਬ ਹੈਗਾ। ਸੋ ਇਹਦੇ ਉੱਤੇ ਮੈਂ ਨਾ ਪਹਿਲਾਂ ਸਾਈਕੀ ਦੀ ਗੱਲ ਕਰਨੀ ਆ, ਰਾਈਟ ਜੀ। ਇੱਕ ਸਾਈਕੀ ਹੈਗੀ ਆ ਜਿਹੜੀ ਕਿ ਅਸੀਂ ਵੀ ਫੀਲ ਕਰ ਸਕਦੇ ਹਾਂ, ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇੰਡੀਆ ਦੇ ਉੱਤੇ ਗੋਰਿਆਂ ਨੇ 200 ਸਾਲ ਰਾਜ ਕੀਤਾ, ਪੰਜਾਬ ਦੇ ਉੱਤੇ ਗੋਰਿਆਂ ਨੇ ਰਫਲੀ 95 ਸਾਲ ਰਾਜ ਕੀਤਾ, 99 ਸਾਲ ਗਿਵ ਐਂਡ ਟੇਕ। ਸੋ ਉਸ ਸਮੇਂ ਦੇ ਵਿੱਚ, ਈਵਨ ਹੁਣ ਦੇ ਸਮੇਂ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਆਹ ਚੀਜ਼ ਪਾਈ ਗਈ ਸੀ ਕਿ ਜਿਹੜਾ ਗੋਰਾ ਰੰਗ ਆ ਉਹ ਸੁਪੀਰੀਅਰ ਆ, ਕਿਉਂਕਿ ਜਿਹੜੀ ਸੁਪੀਰੀਅਰਿਟੀ ਆ, ਲਾਈਕ ਸੁਪੀਰੀਅਰ ਹੋਣਾ, ਉਹ ਇੱਕ ਸਾਡੇ ਦਿਮਾਗ ਦੇ ਵਿੱਚ ਉਹ ਗੱਲ ਪਾਈ ਗਈ ਸੀ, ਜਿਹੜੀ ਕਿ ਹੁਣ ਉਹ ਗੱਲ ਨਿਕਲ ਰਹੀ ਆ। ਕਿਉਂਕਿ ਆਪਾਂ ਨਾ ਬੰਦੇ ਦੇ ਕੰਟੈਂਟ ਤੇ ਜੱਜ ਕਰੀਏ, ਨਾ ਕਿ ਬੰਦੇ ਦੀ ਜਾਂ ਮੇਲ ਜਾਂ ਫੀਮੇਲ ਦੀ, ਕਿ ਉਹਦੀ ਸਕਿਨ ਕਲਰ ਕੀ ਆ, ਉਹਦੀ ਜਾਤ ਕੀ ਆ, ਉਹਦਾ ਧਰਮ ਕੀ ਆ। ਸੋ ਪਹਿਲੀ ਗੱਲ ਤਾਂ ਹੁਣ ਜਿਹੜੀ ਸਾਈਕੀ ਹੈਗੀ ਆ, ਸੋ ਸਾਈਕੀ ਨੂੰ ਇਸ ਵੇਲੇ ਜਿਹੜਾ ਚੈਲੰਜ ਆ ਨਾ ਉਹ ਹੋ ਰਿਹਾ ਹੈਗਾ। ਨੰਬਰ 2, #Black Lives Matter, I 100% endorse that। ਮੈਂ ਉਹਦੀ ਪੂਰੀ ਸਪੋਰਟ ਕਰਦਾ। ਮੇਰੇ ਜਿਹੜੇ NCA ਜਿਹੜੀ ਆਪਣੀ ਬਲੈਕ ਮੂਵਮੈਂਟ ਆ ਸਾਡੀ ਫਰੈਜ਼ਨੋ ਸਟੇਟ ਦੀ, ਉਹਨਾਂ ਦੇ ਪ੍ਰਧਾਨ ਨਾਲ ਵੀ ਸਾਡੀ ਬੱਚੀ ਨਾਲ ਵੀ ਗੱਲ ਹੋਈ, ਉਹਦੀ ਮੂਵਮੈਂਟ ਵਾਲਿਆਂ ਨਾਲ ਗੱਲ ਹੋਈ। ਸੋ ਉਹਦੀ ਐਕਚੁਅਲੀ ਗੱਲ ਏਦਾਂ ਆ ਕਿ ਜਿਹੜੀ ਬਲੈਕ ਲਾਈਵ ਮੈਟਰ ਆ ਉਹ ਐਕਚੁਅਲੀ ਏਦਾਂ ਨਹੀਂ ਕਹਿੰਦੇ ਕਿ ਇਕੱਲੀ ਜਿਹੜੇ ਸਾਡੇ ਅਫਰੀਕਨ ਅਮਰੀਕਨ ਭੈਣ ਭਰਾ ਆ, ਬਲੈਕ ਭੈਣ ਭਰਾ ਆ, ਉਹਨਾਂ ਦੀ ਲਾਈਫ ਮੈਟਰ ਆ। ਉਹ ਕਹਿੰਦੇ ਆ ਕਿ ਜਦੋਂ ਸਾਡੀ ਜ਼ਿੰਦਗੀ, ਸਾਡੀ ਲਾਈਫ ਮੈਟਰ ਹੋਣ ਲੱਗ ਪਈ ਨਾ, ਉਹ ਫਿਰ ਸਾਰੀਆਂ ਮਾਈਨੋਰਟੀਆਂ ਦੀ ਲਾਈਫ ਮੈਟਰ ਹੋਣੀ ਆ। ਕਿਉਂਕਿ ਜਦ ਤੱਕ ਉਹ ਕਹਿੰਦੇ ਬਲੈਕ ਲਾਈਫ ਮੈਟਰ ਨਹੀਂ ਹੁੰਦੀ, ਉਦ ਤੱਕ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਆਲ ਲਾਈਫ ਮੈਟਰ। ਸੋ ਪਹਿਲੀ ਗੱਲ ਹੈ ਕਿ ਉਹਦੇ ਵਿੱਚ ਆਲ ਲਾਈਫ ਮੈਟਰ, ਬਲੈਕ ਲਾਈਫ ਮੈਟਰ, ਸਾਨੂੰ ਨਾ ਪਹਿਲਾਂ ਜਿਹੜੀ ਸਾਡੀ ਸਟੱਡੀ ਆ, ਸਾਨੂੰ ਜਿਹੜੀ ਐਜੂਕੇਸ਼ਨਲ ਸਟੱਡੀ ਆ, ਉਹ ਇਹਦੇ ਵਿੱਚ ਸਾਨੂੰ ਉਹ ਪਹਿਲਾਂ ਕਰਨੀ ਪੈਣੀ ਆ। ਫਿਰ ਨੰਬਰ 2, ਜਿਹੜੇ ਤੁਸੀਂ ਅੱਜ ਟੌਪਿਕ ਕਰ ਰਹੇ ਆ ਪੰਜਾਬੀ ਦੇ ਵਿੱਚ ਕਰ ਰਹੇ ਆ, ਕਿਉਂਕਿ ਸਾਡੇ ਬਹੁਤ ਸਾਰੇ ਕਮਿਊਨਿਟੀ ਦੇ ਲੋਕ ਉਹ ਇੰਗਲਿਸ਼ TV ਨਹੀਂ ਦੇਖਦੇ ਜਾਂ ਇੰਗਲਿਸ਼ ਮੀਡੀਆ ਨਹੀਂ ਦੇਖਦੇ। ਸੋ ਪੰਜਾਬੀ ਹੋਣ ਦੇ ਨਾਤੇ, ਪੰਜਾਬੀ ਮੀਡੀਆ ਵਿੱਚ ਹੋਣ ਦੇ ਨਾਤੇ ਸਾਡਾ ਫਰਜ਼ ਬਣ ਜਾਂਦਾ ਕਿ ਸਾਡੀ ਜਿਹੜੀ ਕਮਿਊਨਿਟੀ ਆ, ਕਿਉਂਕਿ ਅਸੀਂ ਪਹਿਲਾਂ ਤਾਂ ਅਮਰੀਕਾ ਅਸੀਂ ਕਿਉਂ ਆਏ ਆ, ਸਾਡੇ ਪੁਰਖੇ, ਮੇਰੇ ਮਮ ਐਂਡ ਡੈਡ ਜਾਂ ਸਾਡੇ ਗ੍ਰੈਂਡ ਪੇਰੈਂਟ ਜਾਂ ਤੁਹਾਡੇ ਮਮ ਐਂਡ ਡੈਡ ਜਾਂ ਤੁਹਾਡੇ ਗ੍ਰੈਂਡ ਪੇਰੈਂਟ, ਉਹ ਇੱਥੇ ਕਿਉਂ ਆਏ ਸੀ? ਜਾਂ ਜਿਹੜੇ ਹੁਣ ਨਵੇਂ ਮੁੰਡੇ ਬਾਰਡਰ ਟੱਪ ਕੇ ਮੈਕਸੀਕੋ ਤੋਂ ਆਉਂਦੇ ਆ, ਕੈਨੇਡਾ ਟੱਪ ਕੇ ਆਉਂਦੇ ਆ, ਉਹ ਚਾਹੁੰਦੇ ਆ ਕਿ ਸਾਡੀ ਜਿਹੜੀ ਲਾਈਫ ਹੈ ਉਹ ਬੈਟਰ ਹੋਵੇ, ਸਾਨੂੰ ਡਾਲਰ ਮਿਲੇ, ਅਸੀਂ ਪਿੱਛੇ ਵੀ ਆਪਣੇ ਲੋਕਾਂ ਦੀ ਹੈਲਪ ਕਰੀਏ, ਪਰ ਐਟ ਦ ਸੇਮ ਟਾਈਮ ਸਾਨੂੰ ਆਪਣੀ ਜ਼ਿੰਦਗੀ ਅਸੀਂ ਵਧੀਆ ਬਣਾਉਣ ਇੱਥੇ ਆਉਂਦੇ ਆ। ਸੋ ਐਟ ਦ ਸੇਮ ਟਾਈਮ ਹੁਣ ਅਗਰ ਕਿਸੇ ਵੀ ਕਮਿਊਨਿਟੀ ਦੇ ਉੱਤੇ, ਕਿਸੇ ਮਾਈਨੋਰਟੀ ਕਮਿਊਨਿਟੀ ਤੇ ਜਾਂ ਮੈਂ ਤਾਂ ਕਹਿੰਦਾ ਮੈਜੋਰਟੀ ਕਮਿਊਨਿਟੀ ਵਿੱਚ ਕਿਸੇ ਤੇ ਵੀ ਜ਼ੁਲਮ ਹੁੰਦਾ ਹੋਵੇ, ਸਾਨੂੰ ਉਹਦੇ ਵਿੱਚ ਹਿੱਸਾ ਜੋ ਆ ਸਾਨੂੰ ਲੈਣਾ ਪੈਣਾ। ਤਾਂ ਉਹਦੇ ਵਿੱਚੋਂ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹ ਸਾਨੂੰ ਬੰਦ ਕਰਨੀ ਪੈਣੀ ਆ, ਕਿਉਂਕਿ ਡਿਸਕ੍ਰਿਮੀਨੇਸ਼ਨ ਇਸ ਵੇਲੇ, ਮੈਂ ਜਿੰਨੇ ਵੀ ਸਾਨੂੰ ਨਾ ਸਾਡੇ ਸਰੋਤੇ ਸੁਣ ਰਹੇ ਆ,
ਮੈਂ ਸੱਚੇ ਦਿਲੋਂ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਅੰਦਰ ਆਪਣੀ ਰੂਹ ਨੂੰ ਅਗਰ ਤੁਸੀਂ ਕਹਿੰਦੇ ਨਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਕਰਦੇ ਆ। ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿ ਤੁਸੀਂ ਤੁਹਾਡੇ ਅੰਦਰ ਡਿਸਕ੍ਰਿਮੀਨੇਸ਼ਨ ਹੈਗੀ ਆ ਕਿਸੇ ਕੌਮ ਦੇ ਪ੍ਰਤੀ, ਕਿਸ ਦੇ ਪ੍ਰਤੀ। ਅਗਰ ਤੁਸੀਂ ਉਹ ਸੱਚੇ ਦਿਲੋਂ ਸੋਚਦੇ ਆ ਨਾ ਕਿ ਨਹੀਂ ਹੈਗੀ, ਦੈਨ ਕੰਗ੍ਰੈਚੁਲੇਸ਼ਨਸ ਟੂ ਯੂ, ਵੀ ਆਰ ਪ੍ਰਾਊਡ ਆਫ ਯੂ। ਅਗਰ ਤੁਸੀਂ ਆਪਣੇ ਅੰਦਰੋਂ ਤੁਸੀਂ ਝਾਤ ਮਾਰੀ ਆ, ਤੁਹਾਡੇ ਦਿਲ ਦੇ ਵਿੱਚ, ਮੂੰਹ ਤੋਂ ਜੋ ਕੋਈ ਮਰਜ਼ੀ ਅਸੀਂ ਬੋਲਦੇ ਹੋਈਏ, ਪਰ ਆਪਣੇ ਅੰਦਰ ਝਾਤ ਮਾਰ ਕੇ ਦੇਖੋ, ਅਗਰ ਤੁਹਾਡੇ ਵਿੱਚ ਉਹ ਮਾੜੀ ਮੋਟੀ ਵੀ ਚੀਜ਼ ਆਉਂਦੀ ਹੈ, ਯਾਰ ਯੂ ਨੋ ਵਾਟ, ਸਹੀ ਗੱਲ ਹੈ, ਯੂ ਨੋ ਆ ਗਲਤ ਹੈ, ਮੈਂ ਸੋਚ ਰਿਹਾ ਮੇਰੇ ਦਿਲ ਦੇ ਵਿੱਚ ਗਲਤ ਖਿਆਲ ਸੀ, ਦੈਨ ਆਈ ਥਿੰਕ ਦਿਸ ਇਜ਼ ਦ ਟਾਈਮ ਟੂ ਚੇਂਜ। ਆਹ ਸਮਾਂ ਹੈਗਾ ਚੇਂਜ ਹੋਣ ਦਾ। ਸੋ ਪੰਜਾਬੀ ਰੇਡੀਓ ਯੂਥ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਬਾਕੀ ਆਫ ਕੋਰਸ ਜਕਾਰਾ ਮੂਵਮੈਂਟ ਦੇ ਆਰ ਡੂਇੰਗ ਬਿਗ ਥਿੰਗਸ, ਦੇ ਆਰ ਡੂਇੰਗ ਹਿਊਜ ਥਿੰਗਸ, ਕਿਉਂਕਿ ਮੀਡੀਆ ਦਾ ਫਰਜ਼ ਹੁੰਦਾ ਕਿ ਆਪਣੀਆਂ ਕਮਿਊਨਿਟੀਆਂ ਦੇ ਵਿੱਚ ਤੁਸੀਂ ਲਿਆਉਣੀ ਚੀਜ਼ ਕਿ ਕੀ ਹੋ ਰਿਹਾ। ਇਨਫੈਕਟ ਐਸ ਵੀ ਸਪੀਕ ਤੁਹਾਨੂੰ ਮੈਂ ਫਰੈਜ਼ਨੋ ਦਾ ਬ੍ਰੇਕਿੰਗ ਨਿਊਜ਼ ਹੁਣੇ ਦੱਸ ਦਿੰਦਾ, ਜਿਹੜਾ ਕਿ ਇਸ ਵੇਲੇ ਬ੍ਰੇਕਿੰਗ ਨਿਊਜ਼ ਹੋ ਰਿਹਾ। ਜਿਹੜੇ ਸਾਡੇ ਕੌਂਸਲ ਮੈਂਬਰ ਓਲੀਵਰ ਬੈਂਸ, ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਪਾਰਕ ਨਾਂ ਦੇ ਵਿੱਚ ਮੋਹਰੇ ਹੋ ਕੇ ਸਾਡਾ ਸਾਥ ਦਿੱਤਾ, ਈਵਨ ਜਕਾਰਾ ਮੂਵਮੈਂਟ ਦਾ ਬਹੁਤ ਵੱਡਾ ਹੱਥ ਰਿਹਾ ਉਹਦੇ ਵਿੱਚ। ਈਵਨ ਸਾਡੇ ਘਰਾਂ ਦੇ ਬਿਲਕੁਲ ਲਾਗੇ ਹੈਗਾ ਪਾਰਕ, ਅਸੀਂ 100% ਸਪੋਰਟ ਕੀਤੀ ਆ ਕਲਿੰਟਨ ਦਾ ਬਰੌਲੀ ਐਵਨਿਊ ਤੇ। ਸੋ ਹੁਣ ਉਹਨਾਂ ਨੇ ਕਮਿਸ਼ਨ ਬਣਾਤਾ ਆਲਰੇਡੀ ਫਰੈਜ਼ਨੋ ਦੇ ਵਿੱਚ ਕਿ ਉਹਨਾਂ ਨੇ ਜਿਹੜੀ ਸਾਡੀ ਫਰੈਜ਼ਨੋ ਪੁਲਿਸ ਆ ਉਹਨੂੰ ਓਵਰਸੀ ਕਰਨਾ। ਸੋ ਆਪਾਂ ਨੂੰ ਵੀ ਹਿੱਸਾ ਲੈਣਾ ਪੈਣਾ। ਤਾਂ ਬਾਕੀ ਐਟ ਦ ਸੇਮ ਟਾਈਮ ਇਸ ਵੇਲੇ ਮੇਰਾ ਇੱਕ ਦੋਸਤ ਆ ਟੇਟ ਹਿੱਲ, ਉਹ ਵੀ ਬਹੁਤ ਬਲੈਕ ਚਰਚ ਨਾਲ ਬਹੁਤ ਇਨਵੋਲਵ ਹੈਗਾ। ਸੋ ਉਹਨੇ ਮੈਨੂੰ ਇੱਕ ਗਰੁੱਪ ਦੇ ਵਿੱਚ ਪਾ ਦਿੱਤਾ ਜਿਹਦੇ ਵਿੱਚ ਆਲਮੋਸਟ ਮਿਲੀਅਨਸ ਆਫ ਸਾਡੇ ਬਲੈਕ ਕਮਿਊਨਿਟੀ ਦੇ ਲੋਕ ਹੈਗੇ ਉਹ ਗਰੁੱਪ ਦੇ ਵਿੱਚ। ਸੋ ਮੈਂ ਨਾ ਸਟੱਡੀ ਕਰਨੀ ਸ਼ੁਰੂ ਕੀਤੀ। ਮੈਂ ਹਮੇਸ਼ਾ ਸਟੱਡੀ ਕੀਤੀ ਹੈ, ਮਾਈਨਰਸ ਕੀਤੀ ਹੈ, ਮੈਂ ਅਫਰੀਕਨ ਅਮਰੀਕਨ ਚ ਜਦੋਂ ਸਿਟੀ ਕਾਲਜ ਫਰੈਜ਼ਨੋ ਦੀ ਪੜ੍ਹਦਾ ਸੀ। ਸੋ ਉਹ ਗੱਲਾਂ ਕੀ ਕਰਦੇ ਆ, ਇਹ ਗੱਲਾਂ ਬੜੀਆਂ ਚੰਗੀਆਂ, ਆਈ ਥਿੰਕ ਸਾਨੂੰ ਸਾਡੇ ਤੇ ਵੀ ਢੋਕਦੀਆਂ। ਉਹ ਗੱਲਾਂ ਕਰ ਰਹੇ ਕਿ ਸਾਡਾ ਮੀਡੀਆ ਵਧੀਆ ਹੋਣਾ ਚਾਹੀਦਾ। ਉਹ ਕਹਿੰਦੇ ਵੀ ਪਹਿਲਾਂ ਮੀਡੀਆ ਦੇਖਿਓ ਆਪਣੀ ਬਲੈਕ ਕਮਿਊਨਿਟੀ ਦਾ, ਅਫਰੀਕਨ ਅਮਰੀਕਨ ਕਮਿਊਨਿਟੀ ਦਾ, ਕਿ ਅਸੀਂ ਕਿੱਦਾਂ ਦੇ ਗੀਤ ਪ੍ਰਮੋਟ ਕਰਦੇ ਹਾਂ, ਸਾਡੀ ਸਾਈਕੀ ਕੀ ਆ, ਅਸੀਂ ਬਿਜ਼ਨਸ ਵਿੱਚ ਇਨਵੈਸਟ ਕਰਦੇ ਹਾਂ, ਕੀ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਵਿੱਚ ਇਨਵੈਸਟ ਕਰਦੇ ਹਾਂ, ਅਸੀਂ ਕੀ ਸੁਣਦੇ ਹਾਂ। ਸੋ ਐਟ ਦ ਸੇਮ ਟਾਈਮ ਹੁਣ ਸਾਨੂੰ ਪੰਜਾਬੀਆਂ ਨੂੰ, ਹੁਣ ਸਾਨੂੰ ਸਿੱਖਾਂ ਨੂੰ ਵੀ ਆਹ ਚੀਜ਼ ਸੋਚਣੀ ਪੈਣੀ ਆ, ਬਿਕਾਜ਼ ਅਸੀਂ ਨਾ ਬਹੁਤ ਕੁਛ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ। ਸਾਨੂੰ ਹੁਣ ਸੋਚਣਾ ਪੈਣਾ ਕਿ ਸਾਡੇ ਗੀਤ ਕਿੱਦਾਂ ਦੇ ਆ, ਅਸੀਂ ਕਿੱਦਾਂ ਦੇ ਗੀਤ ਸੁਣਦੇ ਹਾਂ। ਸਾਡਾ ਜਿਹੜਾ ਮੀਡੀਆ, ਪੰਜਾਬੀ ਮੀਡੀਆ ਜਾਂ ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ, ਜਿਹੜਾ ਸਾਡਾ ਮੀਡੀਆ ਆ, ਉਹ ਸਾਡੇ ਵਿੱਚ ਕੀ ਨਸ਼ੇ ਪ੍ਰਮੋਟ ਕਰ ਰਿਹਾ, ਕੀ ਉਹ ਗੈਂਗਸਟਰ ਪ੍ਰਮੋਟ ਕਰ ਰਿਹਾ, ਕੀ ਉਹ ਨੈਗੇਟਿਵਿਟੀ ਸਾਡੇ 'ਚ ਪ੍ਰਮੋਟ ਕਰ ਰਿਹਾ, ਔਰ ਵਰਸਸ ਕੀ ਉਹ ਸਾਡੇ ਵਿੱਚ ਪੋਜ਼ਿਟਿਵਿਟੀ ਪ੍ਰਮੋਟ ਕਰ ਰਿਹਾ। ਉਹ ਜਿਹੜਾ ਮੀਡੀਆ ਹੈਗਾ ਉਹ ਸਾਨੂੰ ਚੰਗੀ ਸੇਧ ਦੇ ਉੱਤੇ ਉਹ ਸਾਨੂੰ ਚਲਾਉਣ ਦੇ, ਜਿਵੇਂ ਹੁਣ ਪੰਜਾਬੀ ਰੇਡੀਓ ਯੂਐਸਏ, ਆਈ ਥਿੰਕ ਆ ਇੱਕ ਪੋਜ਼ਿਟਿਵ ਮੀਡੀਆ। ਮੈਂ ਹਮੇਸ਼ਾ ਪੰਜਾਬੀ ਰੇਡੀਓ ਦਾ ਫੈਨ ਰਿਹਾ, ਸੋ ਦ ਥਿੰਗ ਇਜ਼ ਆਮ ਪਾਰਟ ਆਫ ਦ ਪੰਜਾਬੀ ਰੇਡੀਓ ਟੀਮ, ਪਹਿਲੇ ਦਿਨ ਤੋਂ। ਬਟ ਦ ਥਿੰਗ ਇਜ਼ ਆ ਇੱਕ ਵਧੀਆ ਚੀਜ਼ ਹੈਗੀ ਆ ਕਿ ਸਾਨੂੰ ਐਸ ਅ ਕਮਿਊਨਿਟੀ ਇਹਦੇ ਵਿੱਚ ਸਾਨੂੰ ਹਿੱਸਾ ਲੈਣਾ ਚਾਹੀਦਾ। ਜਿਹੜੀ ਸਾਡੀ ਡਿਸਕ੍ਰਿਮੀਨੇਸ਼ਨ ਆ ਉਹ ਸਾਨੂੰ ਬੰਦ ਕਰਨੀ ਚਾਹੀਦੀ ਹੈ। ਸਾਡੀ ਸਾਈਕੀ ਤੇ ਡਿਪੈਂਡ ਆ। ਕਈ ਲੋਕ ਸਾਡੇ ਕਹਿੰਦੇ ਆ ਰੀਅਲ estate ਦੇ ਵਿੱਚ, ਮੈਂ ਰੀਅਲ estate ਮੈਨੂੰ 10 ਸਾਲ ਹੋ ਗਏ, ਮੈਨੂੰ ਕਈ ਲੋਕ ਕਹਿੰਦੇ ਆ ਗੁਰਦੀਪ ਯਾਰ ਮੈਂ ਐਕਚੁਅਲੀ ਆਮ ਨਾ ਬੀ ਵੈਰੀ ਲਾਈਕ ਰੀਅਲ, ਮੈਂ ਚ ਬਟਰ ਨਹੀਂ ਕਰਨਾ ਰਾਜ, ਛੋਟੇ ਭਾਈ, ਮੈਂ ਸਿੱਧੀ ਗੱਲ ਕਰਨੀ ਆ। ਉਹ ਯਾਰ ਜਿੱਥੇ ਕਾਲਿਆਂ ਦਾ ਇਲਾਕਾ, ਯਾਰ ਅਸੀਂ ਨਹੀਂ ਘਰ ਲੈਣਾ ਉੱਥੇ। ਮੈਂ ਕਿਹਾ ਵੀ ਏਦਾਂ ਕਰੋ, ਤੁਸੀਂ ਆਪੇ ਘਰ ਜਿੱਥੇ ਲੈਣਾ ਲੈ ਲਓ, ਮੈਂ ਆਈ ਕੈਨ ਹੈਲਪ ਯੂ, ਸੌਰੀ ਅਬਾਊਟ ਦੈਟ, ਕਿਉਂਕਿ ਉੱਥੋਂ ਡਿਸਕ੍ਰਿਮੀਨੇਸ਼ਨ ਸਾਡੇ ਤੋਂ ਸ਼ੁਰੂ ਹੁੰਦੀ ਆ। ਦ ਥਿੰਗ ਇਜ਼ ਅਸੀਂ ਹਰੇਕ ਏਜ ਨੂੰ ਵਧੀਆ ਬਣਾ ਸਕਦੇ ਹਾਂ। ਜਿਵੇਂ ਸਾਡੀਆਂ ਭੈਣਾਂ ਨੇ, ਸਾਡੇ ਭਰਾਵਾਂ ਨੇ, ਜਕਾਰਾਵਾਲ ਨੇ ਗੱਲ ਕੀਤੀ ਰੈਡ ਲਾਈਨਿੰਗ ਦੀ, ਫਰੈਜ਼ਨੋ ਦੇ ਵਿੱਚ, ਬੇ ਏਰੀਆ ਦੇ ਵਿੱਚ, ਅਮਰੀਕਾ ਦੇ ਹਰ ਹਿੱਸੇ ਦੇ ਵਿੱਚ ਜਿੱਥੇ ਮਾਈਨੋਰਿਟੀ ਦੇ ਲੋਕ ਰਹਿੰਦੇ ਸੀ, ਸਪੈਸ਼ਲੀ ਅਫਰੀਕਨ ਅਮਰੀਕਨ ਕਮਿਊਨਿਟੀ ਦੇ, ਕਿਉਂਕਿ ਅਸੀਂ ਤਾਂ ਬਾਅਦ ਚ ਆਏ ਹਾਂ, ਅਸੀਂ ਤਾਂ 60 ਦੇ ਵਿੱਚ ਆਏ ਹਾਂ, ਸੋ 60 ਫਿਰ ਅਸੀਂ 80 ਜਦੋਂ ਆਪਣੀ ਸਿੱਖ ਮੂਵਮੈਂਟ ਸ਼ੁਰੂ ਹੋਈ ਆ, ਉਦੋਂ ਸਾਡੇ ਬਹੁਤ ਸਾਰੇ ਲੋਕਾਂ ਨੇ ਮਾਈਗ੍ਰੇਸ਼ਨ ਕੀਤੀ ਕੈਨੇਡਾ, ਅਮਰੀਕਾ ਦੇ ਵਿੱਚ। ਦ ਥਿੰਗ ਇਜ਼ ਜਿਹੜੀ ਰੈਡ ਲਾਈਨਿੰਗ ਆ ਉਹ ਹਜੇ ਤੱਕ ਵੀ ਸਾਡੀਆਂ ਕਮਿਊਨਿਟੀਆਂ ਵਿੱਚ ਹੈਗੀ ਆ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਹਿਸਾਬ ਨਾਲ ਮੂਵਮੈਂਟ ਚੱਲ ਰਹੀ ਆ, ਬਹੁਤ ਸਾਰੀਆਂ ਪੋਜ਼ਿਟਿਵ ਜਿਹੜੀਆਂ ਚੇਂਜਸ ਆ ਉਹ ਆਉਣੀਆਂ ਹੈਗੀਆਂ। ਹੁਣ ਤੁਸੀਂ ਡਿਸਾਈਡ ਕਰ ਲਓ ਕਿ ਤੁਸੀਂ ਕਿਹੜੇ ਪਾਸੇ ਹੋਣਾ, ਤੁਸੀਂ ਸਹੀ ਵਾਲੇ ਪਾਸੇ ਹੋਣਾ ਜਾਂ ਤੁਸੀਂ ਗਲਤ ਵਾਲੇ ਪਾਸੇ ਹੋਣਾ। ਬਾਕੀ ਹਾਂ, ਜਿਹੜੇ ਲੋਕ ਸਟੋਰ ਤੋੜ ਰਹੇ ਆ, ਜਿਹੜੇ ਲੋਕ ਅੱਗਾ ਲਾ ਰਹੇ ਆ, ਅਸੀਂ ਉਹਨੂੰ ਕੰਡੈਮ ਕਰਦੇ ਆ। ਪਰ ਦ ਥਿੰਗ ਇਜ਼ ਆਪਾਂ ਨੂੰ ਵੱਡੀ ਜਿਹੜੀ ਫੋਟੋ ਆ ਨਾ, ਉਹਦੇ ਵੱਲ ਸਾਨੂੰ ਜੋ ਆਪਾਂ ਨੂੰ ਦੇਖਣਾ ਪੈਣਾ ਹੈਗਾ। ਸੋ ਬਾਕੀ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਜਿੱਥੇ ਵੀ ਤੁਸੀਂ ਸ਼ਹਿਰ 'ਚ ਰਹਿੰਦੇ ਆ ਉੱਥੇ ਤੁਸੀਂ ਇਨਵੋਲਵ ਹੋਵੋ। ਜਕਾਰਾ ਮੂਵਮੈਂਟ ਪੋਲੀਟੀਕਲੀ ਇਨਵੋਲਵ ਹੋਣ ਦੀ ਬੜੀ ਕੋਸ਼ਿਸ਼ ਕਰ ਰਹੀ ਆ, ਤਾਂ ਬੜੀ ਚੰਗੀ ਗੱਲ ਹੈਗੀ ਆ, ਕਿਉਂਕਿ ਜਦੋਂ ਵੀ ਡਿਸੀਜਨ ਕੋਈ ਹੁੰਦਾ ਤੁਹਾਡੇ ਸ਼ਹਿਰ ਦੇ ਵਿੱਚ, ਤਾਂ ਤੁਸੀਂ ਟੇਬਲ ਤੇ ਨਾ ਹਰ ਇੱਕ ਦੇ ਬਰਾਬਰ ਬੈਠਿਆ ਕਰੋ। ਤਾਂ ਬਾਕੀ ਇੱਕ ਹੋਰ ਗੱਲ ਆ ਕਿ ਸਾਡੀ ਕਮਿਊਨਿਟੀ ਵਿੱਚ ਵੀ ਸਟੋਰਾਂ ਉੱਤੇ ਅਸੀਂ ਕੰਮ ਕੀਤਾ, ਸਾਨੂੰ ਵੀ
ਕੋਈ ਸਾਨੂੰ ਕਹਿੰਦਾ ਫਲਾਨਾ ਹੈਡ ਆਹ ਹੈਡ ਐਦਾਂ ਆ ਉਹ ਆ। ਸੋ ਆਈ ਥਿੰਕ ਐਟ ਦ ਸੇਮ ਟਾਈਮ ਸਾਨੂੰ ਵੀ ਸਾਡੇ ਵਿੱਚ ਵੀ ਇੰਨੀ ਹਿੰਮਤ ਹੋਣੀ ਚਾਹੀਦੀ ਆ ਕਿ ਜਿਹੜਾ ਬੰਦਾ ਆ ਉਹਨੂੰ ਅਸੀਂ ਪਿਆਰ ਨਾਲ ਅਤੇ ਸਤਿਕਾਰ ਨਾਲ ਉਹਨੂੰ ਅਸੀਂ ਜੋ ਟੀਚ ਆ ਅਸੀਂ ਕਰ ਸਕੀਏ। ਬਾਕੀ ਜਿੰਨੇ ਵੀ ਸਾਡੇ ਟਰੱਕਾਂ ਵਾਲੇ ਸਾਡੇ ਭਰਾ ਹੈਗੇ ਆ, ਭੈਣਾਂ ਭਰਾ ਆ, ਸਟੋਰਾਂ ਵਾਲੇ ਆ, ਫਾਰਮਾਂ ਵਾਲੇ, ਜਿੱਥੇ ਵੀ ਅਸੀਂ ਕਹਿੰਦੇ ਆ ਤੁਸੀਂ ਨਾ ਜਿਹੜੀ ਆਪਣੀ ਕਸਟਮਰ ਸਰਵਿਸ ਆ ਉਹ ਵਧੀਆ ਬਣਾਓ। ਤਾਂ ਇੱਕ ਮੈਂ ਐਗਜ਼ਾਮਪਲ ਸ਼ੇਅਰ ਕਰਕੇ ਦੇਣਾ ਆਮ ਸੇ ਗੁੱਡ ਬਾਏ, ਕਿਉਂਕਿ ਦਿਸ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਟੌਪਿਕ। ਮੇਰੀ ਕਲਾਸ ਦੇ ਵਿੱਚ I have taught a lot of African American kids, black kids. So ਇੱਕ particular ਬੱਚਾ ਮੈਨੂੰ ਚੇਤਾ ਆ ਕਿ ਉਹ ਹਮੇਸ਼ਾ ਹੀ he would get ਤੀਜੀ ਕਲਾਸ ਦਾ ਬੱਚਾ, he was almost 5 ਫੁੱਟ ਦਾ ਬੱਚਾ, ਚੰਗਾ ਭਾਰਾ, right, almost 150 ਹੋਣਾ ਪਾਉਂਡ, right, and even teacher ਨੂੰ ਦੇਖ ਕੇ ਵੀ intimidate ਹੋ ਜਾਂਦਾ ਸੀ ਉਹ ਬੱਚੇ ਨੂੰ। So ਉਹਨੂੰ he would get suspended, he would get in trouble, even ਉਹਦੇ ਪੇਰੈਂਟਸ ਕਹਿੰਦੇ ਯਾਰ ਬੱਚੇ ਦਾ ਕੀ ਕਰੀਏ। ਸੋ ਉਹਨੇ ਮੇਰੀ ਕਲਾਸ 'ਚ ਪਾਤਾ। ਅੱਜ ਤੋਂ ਹੁਣ ਉਹ ਬੱਚਾ ਗ੍ਰੈਜੂਏਟ ਹੋਣ ਵਾਲਾ, 6-7 ਸਾਲ ਪਹਿਲਾਂ ਦੀ ਗੱਲ ਆ। ਥੈਂਕ ਯੂ ਗੁਰਦੀਪ ਭਾਜੀ, ਥੈਂਕ ਯੂ। ਹਾਂਜੀ ਸੋ ਦ ਥਿੰਗ ਇਜ਼ ਸੋ ਪਿਆਰ ਵਾਲੀ ਗੱਲ ਆ। ਸੋ whenever we ਪਿਆਰ ਆ ਜਦੋਂ ਪਿਆਰ ਆਪਾਂ ਕਰਦੇ ਆ then that's it. So thank you, right, ਥੈਂਕ ਯੂ ਗੁਰਦੀਪ ਜੀ, ਥੈਂਕ ਯੂ, ਮਿਹਰਬਾਨੀ। ਸੋ ਇਹ ਐਜੂਕੇਟਡ ਨੇ, ਟੀਚਰ ਨੇ, ਸੋ ਉਹਨਾਂ ਨੇ ਜਿਹੜੇ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੇ ਆ। ਆਪਾਂ ਕੁਝ ਕੁ ਹੋਰ ਕਾਲਰਸ ਜਿਹੜੇ ਮਨਪ੍ਰੀਤ ਜਸਪ੍ਰੀਤ ਲੈਣੇ ਆਪਣੇ ਨਾਲ ਜੁੜੇ ਨੇ। ਦੇਵ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਬਲੈਕ ਲਾਈਵ ਮੈਟਰ ਚਲੋ ਠੀਕ ਆ, ਮੂਵਮੈਂਟ ਆ, ਰੈਵੋਲੂਸ਼ਨ ਆ, ਜਿਹਨੇ ਕਰਨਾ ਕਰੋ ਹਨਾ, ਫਰੀਡਮ। ਪਰ ਤੁਸੀਂ ਕਦੇ ਇਹ ਸੋਚਿਆ ਵੀ ਜਿਹੜੀ 13% ਪੋਪੂਲੇਸ਼ਨ ਆ, ਮੋਰ ਦੈਨ 50% ਕ੍ਰਾਈਮ ਕਰਦੀ ਆ, ਉਹਨੂੰ ਦੁਨੀਆ ਰੇਸ਼ੀਓ ਦੇ ਹਿਸਾਬ ਨਾਲ ਚੱਲਦੀ, ਠੀਕ ਹੈ ਨਾ। ਜਦੋਂ ਤੁਹਾਡੀ ਪੋਪੂਲੇਸ਼ਨ ਹੈਗੀ 10-12% ਤੇ ਕ੍ਰਾਈਮ ਰੇਸ਼ੀਓ ਹਾਈ ਆ, ਤਾਂ ਦੁਨੀਆ ਨੇ ਤੁਹਾਨੂੰ ਕਿਹੜੀ ਨਜ਼ਰ ਨਾਲ ਦੇਖਣਾ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਆਪਾਂ 2% ਆ ਸਿੱਖ, ਆਪਾਂ ਨੂੰ ਚੰਗੀ ਨਿਗਾਹ ਨਾਲ ਇਸ ਕਰਕੇ ਦੇਖਿਆ ਗਿਆ, ਆਪਣੀ ਰਿਸਪੈਕਟ ਆ, ਕਿਉਂਕਿ ਆਪਾਂ ਟਰਬਲ ਮੇਕਰ ਨਹੀਂ ਸੀ ਕਦੇ ਇੰਡੀਆ 'ਚ ਵੀ। ਪੋਪੂਲੇਸ਼ਨ ਆਪਣੀ ਥੋੜ੍ਹੀ ਆ, ਜੂਇਸ਼ ਕਿੰਨੇ ਥੋੜ੍ਹੇ ਆ। ਇਹ ਡਿਸਕ੍ਰਿਮੀਨੇਸ਼ਨ ਨਹੀਂ ਗਾ, ਇਟਸ ਅ ਕ੍ਰਾਈਮ ਰੇਸ਼ੀਓ। ਹੁਣ ਪੁਲਿਸ ਵਾਲੇ ਨੂੰ ਤੁਸੀਂ ਕਹੀ ਜਾਂਦੇ ਹੋ, ਜਾਰਜ ਫਲੋਇਡ ਦੀ ਗੱਲ ਲੈ ਲਓ, 1998 ਤੋਂ ਉਹਦੀ ਕ੍ਰਿਮੀਨਲ ਹਿਸਟਰੀ ਆ। ਇਹ ਕੋਈ ਮੀਡੀਆ ਦੱਸਦਾ? ਤੁਸੀਂ ਪੰਜਾਬੀ ਰੇਡੀਓ ਤੇ ਤੁਸੀਂ ਦੱਸਿਆ, ਮੈਂ ਰੇਡੀਓ ਸੁਣ ਰਿਹਾ ਤੁਹਾਡਾ, ਘੱਟੋ ਘੱਟ 20-25 ਸਾਲ ਪਹਿਲਾਂ ਕੁਛ ਹੋਰ ਹੁੰਦਾ ਸੀ, ਫਿਰ ਹੋਰ ਉਹਦਾ ਕ੍ਰਿਮੀਨਲ ਹਿਸਟਰੀ, ਉਹਨੇ ਜੇਲ੍ਹ ਵੀ ਕੱਢੀ ਆ, ਕਿਤੇ ਕਿਤੇ ਕ੍ਰਾਈਮ ਕੀਤੇ ਆ। ਜਦੋਂ ਪੁਲਿਸ ਵਾਲੇ ਨੇ ਇੱਕ ਕ੍ਰਿਮੀਨਲ ਨਾਲ ਡੀਲ ਕਰਨੀ ਆ, ਉਹ ਉਹਨੂੰ ਕਿਵੇਂ ਹੈਂਡਲ ਕਰੂਗਾ ਮੈਨੂੰ ਦੱਸੋ, 6.5 ਫੁੱਟ ਦੇ ਬੰਦੇ। ਸੋ ਗਿੱਚੀ ਤੇ ਧੌਣ ਰੱਖਣੀ ਓਕੇ ਆ, ਧੌਣ ਤੇ ਜਿਹੜਾ ਗੋਡਾ ਰੱਖ ਕੇ ਉਹਨੂੰ ਮਾਰ ਦੇਣਾ ਓਕੇ ਆ। ਮੰਨ ਲਓ ਉਹਨੇ ਪਹਿਲੋਂ ਵੀ ਕ੍ਰਿਮੀਨਲ ਜੇ ਉਹ ਰਿਹਾ ਵੀ ਹੋਵੇ, ਸੋ ਕੀ ਪੁਲਿਸ ਵਾਲੇ ਦਾ ਉਸ ਦਾ ਮਾਰ ਦੇਣਾ ਜਾਇਜ਼ ਸੀਗਾ? ਪੁਲਿਸ ਵਾਲੇ ਨੇ ਉਹਨੂੰ ਮਾਰਿਆ ਨਹੀਂਗਾ। ਤੁਸੀਂ ਵੀਡੀਓ ਧਿਆਨ ਨਾਲ ਦੇਖੋ, ਤੁਸੀਂ ਦੇਖੀਏ ਧਿਆਨ ਨਾਲ, ਜੂਰੀ ਵਿਲ, ਕੋਰਟ ਵਿਲ ਡਿਸਾਈਡ ਇਟ। ਨਹੀਂ ਉਹ ਐਕਸੀਡੈਂਟ, ਹਜੇ ਡਾਕਟਰ ਦੀ ਰਿਪੋਰਟਸ ਵੀ ਵੇਟ ਕਰੋ, ਇਟਸ ਨਾਟ ਅ ਮਰਡਰ। ਤੁਸੀਂ ਵੀਡੀਓ ਦੇਖੋ, ਉਹ ਪੁਲਿਸ ਵਾਲਾ, ਅੱਛਾ ਮੈਨੂੰ ਦੱਸੋ ਤੁਸੀਂ 6 ਫੁੱਟ ਦੇ ਬੰਦੇ ਨੂੰ ਕਾਬੂ ਕਰਨਾ ਕਿਵੇਂ ਕਰੋਗੇ? ਜਦੋਂ ਹੱਥ ਘੜੀਆਂ ਲੰਮੇ ਪਿਆ ਸੀ, 4 ਜਾਣੇ ਉਹਦੇ ਨਾਲ ਸੀਗੇ, ਤੇ ਧੌਣ ਦੇ ਉੱਤੇ ਗੋਡਾ ਰੱਖ ਕੇ ਕਿੱਦਾਂ ਹੋਊਗਾ ਕਾਬੂ? ਇਦਾਂ ਕਾਬੂ ਹੋਊਗਾ? ਕੱਲ ਨੂੰ ਕੋਈ ਆਫ ਕੋਰਸ, ਓ ਮਾਈ ਗॉड। ਨਹੀਂ ਜੀ ਮੈਂ ਕਰਦਾ ਜੀ। ਇੱਕ ਨੰਬਰ 1 ਤੇ ਚੀਜ਼ ਇਹ ਆ ਬਈ ਪੁਲਿਸ ਆ ਜਿਹੜੀ ਜੱਜ ਜਿਹੜੀ ਐਕਸੀਕਿਊਸ਼ਨ ਨਹੀਂ, ਉਹ ਅਦਾਲਤਾਂ 'ਚ ਹੋਣੀ ਆ, ਠੀਕ ਆ। ਦੂਜੀ ਚੀਜ਼, ਕੋਈ ਜਣਾ ਇਹ ਨਹੀਂ ਕਹਿੰਦਾ ਵੀ ਜੇ ਕੋਈ ਜਣਾ ਕ੍ਰਾਈਮ ਕਮਿਟ ਕਰਦਾ ਤਾਂ ਉਹਨੂੰ ਇਹ ਨਾ ਕਰੋ, ਉਹ ਨਾ ਕਰੋ, ਬਸ ਉਹਨੂੰ ਮਾਰਨਾ ਨਹੀਂ ਚਾਹੀਦਾ। ਕਿਉਂਕਿ ਆਮ ਜਿਹੜਾ ਕ੍ਰਿਮੀਨਲ ਜੇ ਕ੍ਰਾਈਮ ਹੁੰਦਾ ਆ, ਉਹ ਜਦੋਂ ਜੇਲ੍ਹ ਜਾਂਦੇ ਆ, ਉਹ ਆਪਣੀ ਡੈਟ ਟੂ ਸੋਸਾਇਟੀ ਪੇ ਕਰਦੇ। ਅਮਰੀਕਾ ਦਾ ਕਾਨੂੰਨ ਆ ਇਹ, ਉਹਨਾਂ ਨੂੰ ਇੱਦਾਂ ਦੁਆਰਾ ਡਿਸਕ੍ਰਿਮੀਨੇਟ ਕਰਨਾ ਦੀ ਨਹੀਂ ਲੋੜ ਆ। ਤੀਜੀ ਚੀਜ਼, ਉਹ ਬੰਦਾ ਉਹ ਜਿਹੜਾ ਕਹਿੰਦੇ ਕਾਬੂ ਕਰਨਾ ਸੀ, ਉਹ ਲੰਮਾ ਪਿਆ ਸੀ, ਉਹ ਚੀਕਾਂ ਮਾਰਦਾ ਸੀ ਆਪਣੀ ਮਾਂ ਨੂੰ। ਉਹਦੀ ਮਾਂ 3 ਸਾਲ ਪਹਿਲਾਂ ਮਰੀ ਸੀ, ਉਹ ਆਪਣੀਆਂ ਮਾਂ ਨੂੰ ਚੀਕਾਂ ਮਾਰਦਾ ਸੀ, ਮੈਨੂੰ ਸਾਹ ਨਹੀਂ ਆਉਂਦਾ, ਮੈਨੂੰ ਸਾਹ ਨਹੀਂ ਆਉਂਦਾ, ਮਾਏ ਮੈਨੂੰ ਬਚਾ ਲਾ। ਉਹਨੂੰ ਪਤਾ ਉਹਦੀ ਮਾਂ ਮਰੀਓ ਆ, ਉਹ ਆਪਣੀ ਮਰੀਓ ਮਾਂ ਨੂੰ ਚੀਕਾਂ ਮਾਰਦਾ ਸੀ। ਤੁਸੀਂ ਭਾਜੀ ਇੱਥੇ ਬਹਿ ਕੇ ਕਹਿ ਰਹੇ ਆ ਵੀ ਉਹ ਕਾਬੂ ਨਹੀਂ ਆ ਰਿਹਾ ਸੀਗਾ। ਇਹ ਤੁਹਾਨੂੰ ਸੋਚਣਾ ਚਾਹੀਦਾ ਅੰਦਰੋਂ, ਤੁਹਾਡੀ ਵਿਚਾਰ, ਤੁਹਾਡੀਆਂ ਅੱਖਾਂ ਕੀ ਦੇਖਿਆ, ਤੁਹਾਡੀਆਂ ਤੁਹਾਨੂੰ ਕੀ ਸ਼ੋਅ ਕਰਦੀਆਂ, ਤੇ ਤੁਹਾਡਾ ਦਿਮਾਗ ਤੁਹਾਨੂੰ ਕੀ ਦੱਸ ਰਿਹਾ, ਉਹ ਤੁਹਾਡੇ ਵਿੱਚ ਅੰਦਰੋਂ ਚੀਜ਼ ਸੋਚਣੀ ਪੈਣੀ ਆ। ਚੌਥੀ ਚੀਜ਼, ਤੁਸੀਂ ਕਹਿੰਦੇ 2% ਦਾ ਕ੍ਰਾਈਮ ਜਾਂ 13% ਦਾ ਕ੍ਰਾਈਮ, ਉਹ ਪੁਲਿਸ ਡਿਸਾਈਡ ਕਰਦੀ ਆ ਕਿਹਨੂੰ ਕ੍ਰਾਈਮ ਕਰਨਾ, ਕਿਹਨੂੰ ਨਹੀਂ ਕਰਨਾ। ਇਹ ਅਦਾਲਤਾਂ, ਪ੍ਰੋਸੀਕਿਊਟਰ ਡਿਸਾਈਡ ਕਰਦੀਆਂ ਕਿਹਨੂੰ ਚਾਰਜ ਨਹੀਂ ਕਰਨਾ, ਕਿਹਨੂੰ ਨਹੀਂ ਕਰਨਾ। ਅਸੀਂ ਹੁਣ ਅੱਧਾ ਘੰਟਾ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਗੱਲਾਂ ਸਾਂਝੀਆਂ ਕੀਤੀਆਂ ਵੀ ਜਿਹੜੇ ਬਲੈਕ ਕਮਿਊਨਿਟੀ ਦੇ ਲੋਕ ਆ, ਉਹਨਾਂ ਨੂੰ ਜ਼ਿਆਦਾ
ਚਾਰਜ ਕੀਤਾ ਜਾਂਦਾ ਆ ਸੇਮ ਕ੍ਰਾਈਮ ਲਈ। ਜਿਹੜੇ ਗੋਰੇ ਇੱਥੇ ਹੈਗੇ ਆ ਅਮਰੀਕਾ ਦੇ ਵਿੱਚ, ਉਹਨਾਂ ਨੂੰ ਇੱਥੇ ਇੰਗਲਿਸ਼ ਦੇ ਵਿੱਚ ਕਹਿੰਦੇ ਆ ਸਲੈਪ ਔਨ ਦ ਰਿਸਟ, ਵੀ ਥੋੜਾ ਜਿਹਾ ਮਤਲਬ ਥੋੜੀ ਜਿਹੀ ਸਜ਼ਾ ਦੇ ਕੇ ਉਹਨਾਂ ਨੂੰ ਛੱਡ ਦਿੱਤਾ ਚਾਹੀਦਾ। ਪਰ ਜਿਹੜੇ ਬਲੈਕ ਲੋਕ ਆ ਉਹਨਾਂ ਨੂੰ ਜਿਹੜੀ 25-30 ਸਾਲਾਂ ਦੀ ਸਜ਼ਾ ਮਿਲਦੀ ਆ, ਉਹ ਫਿਰ ਪੂਰੀ ਜ਼ਿੰਦਗੀ ਉਹਨਾਂ ਦੇ ਫਾਲੋ ਕਰਦੀ ਆ। ਠੀਕ ਆ, ਜਸਟ ਬਿਕਾਜ਼ ਸਟੈਟਸ ਕਹਿੰਦੀਆਂ ਵੀ ਉਹ 12% ਦੀ ਗਿਣਤੀ ਆ ਤੇ ਇੰਨੇ % ਦੀ ਉਹ ਕ੍ਰਾਈਮ ਕਰਦੇ ਆ। ਇਹ ਸੱਚ ਨਹੀਂ, ਇਹ ਉਹ 50% ਕ੍ਰਾਈਮ ਪੁਲਿਸ ਚਾਰਜ ਕਰਦੀ ਆ। ਉਹ ਇਹ ਨਹੀਂ ਵੀ ਉਹ ਕਰਦੇ ਸਾਰਾ ਕ੍ਰਾਈਮ, ਵੀ ਉਹ ਜਿਹੜਾ ਅਦਾਲਤਾਂ ਦੇ ਵਿੱਚ ਜਾਂਦਾ ਉਹਨਾਂ ਨੂੰ ਕ੍ਰਾਈਮ ਉਹ ਚਾਰਜ ਕੀਤਾ ਜਾਂਦਾ ਆ। ਇਹ ਨਹੀਂ ਵੀ ਉਹ ਇੰਨਾ ਕ੍ਰਾਈਮ ਕਰਦੇ ਆ। ਅਗਲੀ ਕਾਲ ਲੈ ਰਹੀ ਜੀ। ਤੇ ਮੈਂ ਇੱਥੇ ਵੀ ਕਹਿਣਾ ਚਾਹੂੰਗੀ ਕਿ ਆਪਾਂ ਇਹ ਆਪਣੇ ਲਈ ਸ਼ਾਇਦ ਬਹੁਤ ਸੌਖਾ ਵਾ ਕਹਿਣਾ ਕਿ ਵੀ ਇਹ ਸਿਰਫ 13% ਪਾਪੂਲੇਸ਼ਨ ਆ, ਪਰ ਇਹਨਾਂ ਦਾ ਦੇਖੋ ਕਿ ਵੀ ਇਹ 50-60% ਦੇ ਨਾਲ ਇਹਨਾਂ ਨੂੰ ਕ੍ਰਾਈਮ ਇਹੀ ਕਰਦੇ ਨੇ, ਜੇਲ੍ਹਾਂ ਦੇ ਵਿੱਚ ਵੀ ਇਹੀ ਨੇ। ਪਰ ਆਪਾਂ ਜੇ ਉਹਨੂੰ ਉਲਟ ਸੋਚੀਏ ਤਾਂ ਕਿਉਂ ਜਿਹੜੀ ਇੰਨੀ ਛੋਟੀ ਪਾਪੂਲੇਸ਼ਨ ਆ ਗਿਣਤੀ ਦੇ ਵਿੱਚ, ਤੇ ਫਿਰ ਇਹਨਾਂ ਨੂੰ ਹੀ ਕਿਉਂ ਸਜ਼ਾ ਦਿੱਤੀ ਜਾਂਦੀ ਆ? ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਵੀ ਇੰਨਾ ਛੋਟਾ ਨੰਬਰ ਹੋ ਕੇ ਫਿਰ ਵੀ ਕ੍ਰਾਈਮ ਇਹਨਾਂ ਤੇ ਲਾਗੂ ਹੁੰਦੀ ਆ? ਆਪਣੇ ਜੋ ਵੀ ਜਿਹੜੇ ਆਪਣੇ ਨਾਇਨਸਾਫੀ ਦੇ ਸੋਚ ਨੇ ਆਪਾਂ ਇਹਨਾਂ ਤੇ ਲਾਗੂ ਕਰਦੇ ਆ। ਪਰ ਜੇ ਆਪਾਂ ਆਪਣੇ ਤੇ ਅਪਲਾਈ ਕਰਦੇ ਆ ਤੇ ਫਿਰ ਆਪਾਂ ਜੇ ਪੰਜਾਬ ਬਾਰੇ ਵੀ ਸੋਚਦੇ ਆ, ਜੇ ਆਪਾਂ ਪੰਜਾਬ ਤੋਂ ਆਏ ਆ ਤਾਂ ਜਦੋਂ ਆਪਣੇ ਨਾਲ ਏਦਾਂ ਹੋ ਰਿਹਾ ਸੀਗਾ ਤਾਂ ਫਿਰ ਆਪਾਂ ਵੀ ਇਹੀ ਚੀਜ਼ਾਂ ਕਹਿਣੀਆਂ ਸੀ, ਜਾਂ ਆਪਣੇ ਬਾਰੇ ਲੋਕ ਹੋਰ ਕੀ ਕਹਿ ਰਹੇ ਹੋਣੇ ਆ ਕਿ ਵੀ ਹਾਂ ਇਹਨਾਂ ਨੂੰ ਜ਼ਰੂਰ ਜੇਲ੍ਹਾਂ ਦੇ ਵਿੱਚ ਪਾਓ। ਹੁਣ ਜਦੋਂ ਆਪਾਂ ਦੇਖ ਰਹੇ ਹਾਂ ਕਿ ਵੀ ਇਸ ਟਾਈਮ ਦੇ ਵਿੱਚ ਜਿਹੜੀ ਸਿੱਖ ਯੂਥ ਨੂੰ ਅਰੈਸਟ ਹੋ ਰਿਹਾ ਕਿਉਂਕਿ ਉਹਨਾਂ ਨੇ ਸੰਤ ਭਿੰਡਰਾਂਵਾਲੇ ਜੀ ਦੀ ਫੋਟੋ ਲਾਈ ਹੋਈ ਆ ਆਪਦੇ ਘਰਾਂ ਦੇ ਵਿੱਚ, ਕੀ ਆਪਾਂ ਕਹਾਂਗੇ ਕਿ ਜ਼ਰੂਰ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਪਾਉਣਾ ਚਾਹੀਦਾ ਵਾ ਕਿਉਂਕਿ ਉਹਨਾਂ ਨੇ ਇੱਕ ਪੋਸਟਰ ਆਪਣੀ ਵਾਲ ਦੇ ਵਿੱਚ ਟੰਗਿਆ ਹੋਇਆ ਜਾਂ ਸ਼ਰਟ ਪਾਈ ਹੋਈ ਆ? ਜਾਂ ਜੇ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਪੰਜਾਬ ਦੇ ਵਿੱਚ ਤਾਂ ਕੀ ਵਜ੍ਹਾ ਸੀਗਾ ਜਿਹੜੇ ਲੋਕ ਜਿਨ੍ਹਾਂ ਨੂੰ ਡਿਸਅਪੀਅਰ ਕੀਤਾ ਗਿਆ ਸੀਗਾ, ਜਿਹੜੇ ਇਨਸਾਫ ਸੰਸਥਾਵਾਂ ਉਹਨਾਂ ਦਾ ਕੰਮ ਹੀ ਕੀ ਆ ਕਿ ਵੀ ਜਿਹੜੇ ਲੋਕ ਬੇਗੁਨਾਹ ਸੀਗੇ, ਆਮ ਆਦਮੀ ਜਿਹੜਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਲਾਪਤਾ ਕੀਤਾ ਗਿਆ ਸੀਗਾ, ਉਹਨਾਂ ਦਾ ਕੀ ਗੁਨਾਹ ਸੀਗਾ ਕਿ ਆਪਾਂ ਆਪ ਜਦੋਂ ਆਪਣੇ ਤੇ ਇਹ ਲਾਗੂ ਹੁੰਦਾ ਫਿਰ ਆਪਾਂ ਕੀ ਕਹਿੰਦੇ ਆ ਤੇ ਆਪਣੀ ਲੈਂਗੁਏਜ ਕਿਵੇਂ ਬਦਲ ਜਾਂਦੀ ਆ ਜਦੋਂ ਆਪਣੇ ਤੇ ਹੁੰਦਾ ਵਾ। ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਸਿਰਫ ਪੰਜਾਬ ਦੇ ਵਿੱਚ ਹੋ ਰਿਹਾ। ਤੁਸੀਂ ਸਰੀ ਦੇ ਵਿੱਚ ਦੇਖੋ, ਉੱਥੇ ਵੀ ਤਾਂ ਕਹਿੰਦੇ ਨੇ ਕਿ ਵੀ ਆਪਣੇ ਪੰਜਾਬੀ ਹੀ ਕ੍ਰਿਮੀਨਲ ਨੇ, ਆਪਣੇ ਪੰਜਾਬੀ ਇੰਨਾ ਨੁਕਸਾਨ ਕਰਦੇ ਨੇ, ਆਪਣੇ ਪੰਜਾਬੀਆਂ ਨੂੰ ਜਿਵੇਂ ਆਪਾਂ ਇੱਥੇ ਕਾਲਿਆਂ ਬਾਰੇ ਸੋਚਦੇ ਹਾਂ, ਬਲੈਕ ਕਮਿਊਨਿਟੀ ਬਾਰੇ ਸੋਚਦੇ ਹਾਂ, ਓਦਾਂ ਹੀ ਸਰੀ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਓਦਾਂ ਦੇਖੀ ਜਾਂਦੀ ਆ। ਸੋ ਜਦੋਂ ਆਪਣੇ ਤੇ ਲਾਗੂ ਹੁੰਦਾ ਫਿਰ ਆਪਣੀ ਸੋਚ ਕਿਵੇਂ ਆਟੋਮੈਟਿਕਲੀ ਬਦਲ ਜਾਂਦੀ ਆ। ਜਾਂ ਆਪਣਾ ਇੱਥੇ ਜਦੋਂ ਕੋਈ ਫੜਿਆ ਜਾਂਦਾ ਫਿਰ ਆਪਾਂ ਉਹਦੇ ਇਨਸਾਫ ਦੇ ਵਿੱਚ ਆਪਾਂ ਉਦੋਂ ਹੀ ਖੜੇ ਹੋ ਜਾਂਦੇ ਆ। ਪਰ ਜਦੋਂ ਇੱਕ ਬੇਗੁਨਾਹ ਦਾ ਵੀਡੀਓ ਦੇ ਵਿੱਚ ਫੜਿਆ ਜਾਂਦਾ, ਤੁਸੀਂ ਇੱਕ ਵੀਡੀਓ ਨੂੰ ਕਿਵੇਂ ਕਹਿ ਸਕਦੇ ਹੋ ਕਿ ਵੀ ਕੋਈ ਵੀ ਆਪਾਂ ਡਿਨਾਈ ਕਰ ਸਕਦੇ ਹਾਂ ਕਿ ਵੀ ਇੱਕ ਉਹ ਸਬੂਤ ਹੈਗਾ ਵਾ? ਤੇ ਜਿਹੜੇ ਡਾਕਟਰ ਦੀ ਰਿਪੋਰਟ ਆਈ ਆ ਆਟੋਪਸੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਸਾਹ ਘੁੱਟਣ ਕਰਕੇ ਉਹਨਾਂ ਦਾ ਗਲਾ ਘੁੱਟ ਕੇ ਹੀ ਉਹਨਾਂ ਦੀ ਮੌਤ ਹੋਈ ਆ। ਸੋ ਇਹ ਬਹੁਤ ਜਿਵੇਂ ਤੁਸੀਂ ਸੋਚ ਸਕਦੇ ਹੋ ਕਿ ਵੀ ਜੇ ਆਪਾਂ ਨੂੰ ਇੰਨਾ ਗੁੱਸਾ ਆ ਰਿਹਾ ਵਾ ਇਹ ਸੁਣ ਕੇ ਕਿ ਵੀ ਆਪਣੀ ਕਮਿਊਨਿਟੀ ਦੇ ਵਿੱਚੋਂ ਏਦਾਂ ਸੋਚ ਸਕਦਾ ਕਿ ਵੀ ਆਪਣਾ ਇਤਿਹਾਸ ਵੀ ਇੰਨਾ ਫਰਕ ਨਹੀਂ ਹੈਗਾ ਕਿ ਵੀ ਆਪਾਂ ਵੀ ਜਿਵੇਂ ਬਾਕੀ ਕਾਲਰਸ ਨੇ ਦੱਸਿਆ ਕਿ ਵੀ ਆਪਣੇ ਇਤਿਹਾਸ ਦੇ ਵਿੱਚ ਵੀ ਕਿੰਨੇ ਐਗਜ਼ਾਮਪਲਸ ਨੇ ਜਦੋਂ ਆਪਣੀ ਕਮਿਊਨਿਟੀ ਦੇ ਉੱਤੇ ਵੀ ਕੋਈ ਵੀ ਗਵਰਨਮੈਂਟ ਨੇ ਏਦਾਂ ਦਾ ਕੁਝ ਆਰੋਪ ਆਪਣੇ ਤੇ ਲਾਇਆ ਵਾ ਤਾਂ ਆਪਣਾ ਕੀ ਰਿਐਕਸ਼ਨ ਸੀਗਾ? ਜੀ ਬਿਲਕੁਲ ਮਨਪ੍ਰੀਤ, ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹੀ ਸੀ, ਸਾਰੇ ਜਾਣੇ ਜਿਹੜੇ ਉਹ ਮਾੜਾ ਕਰਦੇ ਸੀਗੇ। ਅੱਜ ਜਦੋਂ ਕਿਸੇ ਇੱਕ ਦੇ ਕਰਕੇ ਜਾਂ ਦੋ ਚੌਂ ਦੇ ਕਰਕੇ ਜੇ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਨ ਲੱਗੇ ਹੋ, ਉਹ ਮਾੜਾ ਨਹੀਂ ਆ, ਉਹ ਮਾੜੀ ਚੀਜ਼ ਹੈਗੀ ਆ। ਹੁਣ ਅਫਸਰ ਬਾਰੇ ਤਾਂ ਗੱਲ ਨਹੀਂ ਕਰਦਾ ਕੋਈ, ਉਹ 'ਤੇ ਕਿੰਨੀਆਂ 16-17 ਕੰਪਲੇਂਟਾਂ ਸੀ ਉਸ ਦੇ ਖਿਲਾਫ, ਉਸ ਨੂੰ ਉਸ ਦੀ ਜਿਹੜੀ ਸਜ਼ਾ ਬਣੀ ਨਹੀਂ। ਅੱਜ ਤੁਸੀਂ ਦੇਖ ਲਓ ਕਿਸੇ ਡਾਕਟਰ ਦੇ ਉੱਤੇ ਹੋਵੇ ਵੀ ਤੂੰ ਕੁਝ ਗਲਤ ਕੀਤਾ ਹੈ, ਅਤੇ ਕੀ ਮੁੜ ਕੇ ਉਸ ਨੂੰ ਦੁਬਾਰਾ ਡਾਕਟਰੀ ਕਰਨ ਦਿੱਤੀ ਜਾਂਦੀ ਆ? ਨਹੀਂ ਕਰਨ ਦਿੱਤੀ ਜਾਂਦੀ। ਪਰ ਉਸ ਅਫਸਰ ਨੂੰ ਜਿਹੜੀ ਉਹ ਕਰਨ ਦਿੱਤੀ ਗਈ ਜਿਹਦੇ 'ਤੇ ਇਹ ਸੀਗਾ ਵੀ ਹਾਂ ਤੂੰ ਪਬਲਿਕ ਸੇਫਟੀ ਦੇ ਲਈ ਜਿਸ ਨੂੰ ਜਿਹੜਾ ਉਹ ਹਾਇਰ ਕੀਤਾ ਗਿਆ ਸੀਗਾ। ਸੋ ਆਈ ਥਿੰਕ ਇਹ ਚੀਜ਼ਾਂ ਵੀ ਜਿਹੜੀਆਂ ਨਾਲ ਦੇ ਨਾਲ ਜਿਹੜੀ ਦੇਖਣ ਦੀ ਜ਼ਰੂਰਤ ਆ। ਤੁਸੀਂ ਇੱਕ ਪਾਸੇ ਦੂਜੇ ਦੇ ਉੱਤੇ ਉਂਗਲ ਕਰਨੀ ਤਾਂ ਬਹੁਤ ਜਿਹੜੀ ਆ ਉਹ ਆਸਾਨ ਅਜਿਹੇ ਮੌਕਿਆਂ ਦੇ ਉੱਤੇ ਜਿਹੜੀ ਉਹ ਬਣ ਜਾਂਦੀ ਹੈ। ਜੇ ਕੁਝ ਕੁ ਹੋਰ ਕਾਲਰ ਜਿਹੜੇ ਆਪਾਂ ਲੈਂਦੇ, ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਆ। ਪਰਮਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਬਹੁਤ ਵਧੀਆ। ਦੇਖੋ, ਵਿਚਾਰ ਜਿਹੜਾ ਕੋਈ ਬੰਦਾ ਕੋਈ ਗੱਲ ਬੋਲਦਾ ਹੈ ਨਾ, ਉਹਦੇ ਕੁਝ ਵਿਚਾਰਾਂ ਵਿੱਚ ਜਾਨ ਤੇ ਹੁੰਦੀ ਹੈ,
ਪਰ ਜਿਹੜੀ ਸੋਚ ਹੈ ਨਾ, ਜਿਹੜੀ ਆਪਾਂ ਹੁਣ ਦੋ ਵੀਰਾਂ ਨੇ ਗੱਲ ਕਹੀ, ਇੱਕ ਤੇ ਜਕਾਰਾ ਮੂਵਮੈਂਟ ਦੀ ਇਹ ਸੋਚ ਜਿਹੜੀ ਹੈ ਨਾ ਜੀ, ਕਿ ਜਿਹੜੀ ਉਹ ਗੁਰੂ ਨਾਨਕ ਦੀ ਸੋਚ ਨੂੰ ਲੈ ਕੇ ਚੱਲੇ ਨੇ, ਮੇਨ ਸਾਡੇ ਵਾਸਤੇ ਉਹ ਚੀਜ਼ ਇੰਸਪੀਰੇਸ਼ਨ ਹੈ ਕਿ ਉਹਨਾਂ ਦੇ ਅੰਦਰ ਇਹ ਭਾਵਨਾ ਹੈ, ਉਹ ਇੱਥੇ ਇਸ ਧਰਤੀ ਤੇ ਰਹਿ ਕੇ ਇੱਥੇ ਦੇ ਬੱਚੇ ਜਿਹੜੇ ਨੇ ਉਹ ਚੀਜ਼ ਸਮਝਣਾ ਚਾਹ ਰਹੇ ਨੇ ਕਿ ਆਪਾਂ ਗੁਰੂ ਨਾਨਕ ਦਾ ਸਿਧਾਂਤ, ਕਿਉਂਕਿ ਸਾਰੇ ਸੰਸਾਰ ਵਾਸਤੇ ਸੀ, ਤੇ ਉਹ ਸੰਸਾਰ ਉਸ ਦੇ ਆਧਾਰ ਤੇ ਉਸ ਸਮੇਂ ਜੋ ਜੋ ਤੈ ਸੋਈ ਦੇ ਸਿਧਾਂਤ ਤੇ ਚੱਲ ਰਹੇ ਨੇ। ਔਰ ਨੀਚਾ ਅੰਦਰ ਨੀਚ ਆ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਮੋਰ ਵਿਕਟਿਮ ਹੈ, ਔਰ ਇਹਦੇ ਬਾਰੇ ਕਾਰਨ ਵੀ ਹੁੰਦਾ ਹੈ ਬੰਦਿਆਂ ਨੂੰ, ਮਤਲਬ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਦੋਂ ਆਪਾਂ ਕਿਸੇ ਨੂੰ ਹੀਨ ਭਾਵ ਨਾਲ ਦੇਖਣ ਲੱਗ ਜਾਂਦੇ ਨਾ, ਉਹ ਨੈਚੁਰਲੀ ਉਹਦਾ ਕ੍ਰਾਈਮ ਰੇਟ ਵਧੇਗਾ। ਔਰ ਭਾਵੇਂ ਇੰਡੀਆ ਵਿੱਚ ਵੀ ਜਿਹੜਾ ਆਪਾਂ ਦੇਖਦੇ ਹਾਂ, ਔਰ ਅੱਜ ਸਾਡੇ ਦਲਿਤ ਵੀਰ ਉੱਠ ਕੇ ਖੜਦੇ ਪਏ ਨੇ ਆ, ਉਹਦਾ ਕਾਰਨ ਇਹ ਹੁੰਦਾ ਜੋ ਤੁਸੀਂ ਉਸ ਨੀਅਤ ਨਾਲ ਕਿਸੇ ਨੂੰ ਦੇਖਣ ਲੱਗ ਜਾਓਗੇ ਤੇ ਉਹਦੇ ਅੰਦਰ ਵੈਸਾ ਹੀ ਰੋਹ ਪੈਦਾ ਹੋਣਾ ਸ਼ੁਰੂ ਹੋ ਜਾਏਗਾ। ਤੇ ਇਹ ਚੀਜ਼ ਜਿਹੜੀ ਇਹਨਾਂ ਨੇ ਬਹੁਤ ਸੋਹਣਾ ਕਿਹਾ। ਬਾਕੀ ਜਿਹੜਾ ਇੰਡੀਆ ਦੀ ਪੋਲਿਟਿਕਸ ਹੈ ਉਹ ਇਸ ਲੈਵਲ ਦੀ ਹੈ ਕਿ ਇੱਕ ਵੀਰ ਜੀ ਕਹਿ ਰਹੇ ਸੀ ਕਿ ਜਦੋਂ ਤੱਕ ਆਪਾਂ ਇਕੱਠੇ ਨਹੀਂ ਹੁੰਦੇ, ਇਕੱਠੇ ਹੋ ਕੇ ਹੀ ਆਪਾਂ ਅੱਗੇ ਚੱਲਾਂਗੇ ਤਾਂ ਇੰਡੀਆ ਵਿੱਚ ਤੇ ਤਾਂ ਬੰਦੇ ਬਣ ਸਕਦੇ ਨੇ। ਤੇ ਇੱਥੇ ਜਿਹੜਾ ਸਾਨੂੰ ਗੁਰੂ ਨਾਨਕ ਦੇ ਸਿਧਾਂਤ ਦੇ ਅਨੁਸਾਰ ਜਕਾਰਾ ਮੂਵਮੈਂਟ ਦੀ ਸੋਚ ਜਿਹੜੀ ਉਹ ਬਹੁਤ ਅੱਛੀ ਹੈ। ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਇਸ ਗੱਲ ਦੀ ਕਿ ਇਹਨਾਂ ਦੀ ਸੋਚ ਗੁਰੂ ਨਾਨਕ ਦੇ ਅਨੁਸਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਿਤੇਸ਼ ਜੀ। ਸਤਿ ਸ਼੍ਰੀ ਅਕਾਲ ਰਿਤੇਸ਼ ਜੀ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਰਜੇਸ਼ ਕੁਮਾਰ ਬੋਲਦਾ ਜੀ। ਜੀ ਰਜੇਸ਼ ਜੀ। ਜੀ ਆਪਣਾ ਵੀਰ ਜੀ, ਆ ਜਿਹੜੀ ਤੁਸੀਂ ਗੱਲ ਕਰਦੇ ਬਿਲਕੁਲ ਡਿਸਕ੍ਰਿਮੀਨੇਸ਼ਨ ਹੈਗੀ ਹੈ, ਵਰਲਡ ਵਾਈਡ ਸਾਰੇ ਪਾਸੇ ਹੈਗੀ ਹੈ ਇਹ ਚੀਜ਼। ਮੇਰੇ ਨਾਲ ਇੱਥੇ ਇਸ ਕੰਟਰੀ 'ਚ ਹੋ ਚੁੱਕੀ ਹੈ ਜੀ। ਮੇਰੀ ਕਾਰ ਖੜੀ ਭੰਨ ਦਿੱਤੀ ਰੋਡ ਦੇ ਉੱਤੇ, ਬਿਲਕੁਲ ਹੀ ਮੈਂ ਸਟਾਪ ਸੀਗਾ ਲਾਈਟ ਦੇ ਉੱਤੇ, ਰੈੱਡ ਲਾਈਟ ਤੇ, ਤੇ ਮੈਂ ਪੁਲਿਸ ਨੂੰ ਕਾਲ ਕੀਤੀ। ਉਹਨਾਂ ਨੇ ਜੀ, ਉਹ ਬੰਦੇ ਕੋਲ ਨਾ ਲਾਇਸੈਂਸ, ਨਾ ਇੰਸ਼ੋਰੈਂਸ, ਨਾ ਰਜਿਸਟ੍ਰੇਸ਼ਨ, ਕੁਝ ਵੀ ਨਹੀਂ, ਗੋਰਾ ਸੀ ਬਸ ਉਹ ਬੰਦਾ। ਉਹਨਾਂ ਨੇ ਨਾ ਉਹਦਾ ਸਹੀ ਐਡਰੈਸ ਲਿੱਤਾ, ਮੈਨੂੰ ਅਨਇੰਸ਼ੋਰਡ ਮੋਟਰਿਸਟ ਵੀ ਨਹੀਂ ਮਿਲਿਆ, 3500 ਰੁਪਏ ਮਿਲਣਾ ਸੀ, ਛੋਟੀ ਗੱਡੀ ਸੀਗੀ ਬਿਲਕੁਲ ਸਸਤੀ ਜੀ। ਤੇ ਉਹ ਬੰਦਿਆਂ ਨੇ ਉਹਦਾ ਰੋਂਗ ਐਡਰੈਸ ਲੈ ਕੇ ਉਹਨੂੰ ਉਸੇ ਵੇਲੇ ਛੱਡਤਾ ਉੱਥੋਂ ਦੀ। ਮੈਂ ਜੈਕਾਰਾ ਮੂਵਮੈਂਟ ਵਾਲਿਆਂ ਨਾਲ ਗੱਲ ਕੀਤੀ, ਜੋ ਕਹਿੰਦੇ ਸੀ ਤੇਰੀ ਹੈਲਪ ਕਰ ਦਾਂਗੇ। ਫਿਰ ਮੇਰੇ ਬੱਚੇ ਛੋਟੇ, ਮੈਂ ਡਰ ਗਿਆ ਵੀ ਪੁਲਿਸ ਵਾਲਿਆਂ ਨਾਲ ਕੋਈ ਬੈਰ ਨਾ ਪੈ ਜਾਵੇ, ਤੇ ਮੈਂ ਫਿਰ ਉਹ ਡਿਸੀਜਨ ਨਹੀਂ ਲਿੱਤਾ। ਤੇ ਇੱਥੇ ਇਹ ਚੀਜ਼ ਹੈਗੀ ਹੈ ਜੀ, ਬਿਲਕੁਲ ਹੁੰਦੀ ਹੈ ਕਿਤੇ ਕਿਤੇ ਤਾਂ ਬਿਲਕੁਲ ਪੁਲਿਸ ਵਾਲੇ ਗਲਤ ਐਕਟ ਕਰਦੇ। ਜਿਹੜਾ ਜਾਰਜ ਫਲੋਇਡ ਹੋਣੀ ਭਾਈ ਸਾਹਿਬ ਗੱਲ ਕਰਦੇ ਸੀ, ਜਦੋਂ ਬੰਦੇ ਨੂੰ ਤੁਸੀਂ ਪਿੱਛੇ ਹੱਥਕੜੀ ਲਾਤੀ ਤਾਂ ਡਜ਼ਨਟ ਮੈਟਰ, ਉਹ ਬੰਦਾ ਕੁਝ ਨਹੀਂ ਕਰ ਸਕਦਾ, ਉਹ ਹੱਥਕੜੀ ਖੁੱਲਦੀ ਵੀ ਨਹੀਂ ਇੰਨੀ ਛੇਤੀ, ਉਹ ਕੋਈ ਵੀ ਨਹੀਂ ਖੋਲ ਸਕਦਾ ਉਹਨੂੰ। ਸੋ ਉਸ ਤੋਂ ਬਾਅਦ ਉਹਦੇ ਤੇ ਬਲ ਪ੍ਰਯੋਗ ਕਰਨਾ ਜਾਂ ਉਹਦੇ ਤੇ ਜ਼ੋਰ ਲਾਣਾ, ਗੋਡਾ ਰੱਖਣਾ, ਉਹ ਗਲਤ ਸੀਗਾ। ਉਹ ਐਜ਼ ਏ ਹਿਊਮਨ ਬੀਇੰਗ, ਹਿਊਮੈਨਿਟੀ ਦੇ ਹਿਸਾਬ ਨਾਲ ਵੀ ਬਿਲਕੁਲ ਗਲਤ ਹੈ। ਉਹ ਬੰਦੇ ਤੇ ਐਕਸ਼ਨ ਹੋਣਾ ਚਾਹੀਦਾ, ਮਰਡਰ ਦਾ ਹੀ ਕੇਸ ਹੋਣਾ ਚਾਹੀਦਾ। ਬਿਲਕੁਲ ਥੈਂਕ ਯੂ ਜੀ। ਸੋ ਇਹਦਾ ਮਤਲਬ ਵੀ ਜਿਹੜੇ ਫਿਰ ਪੁਲਿਸ ਵਾਲੇ ਜਿਹੜੇ ਸਿੱਖਾਂ ਦੇ ਨਾਲ ਸੰਘਰਸ਼ ਦੇ ਦੌਰਾਨ ਉਹਨਾਂ ਦੇ ਉੱਤੇ ਜ਼ਿਆਦਾ ਦਬਾਅ ਪਾਉਂਦੇ ਰਹੇ, ਕਿਉਂਕਿ ਸਿੱਖ ਸੰਘਰਸ਼ ਦੇ ਵਿੱਚ ਬਹੁਤ ਸਾਰੇ ਸਿੱਖ ਲੜਦੇ ਰਹੇ ਪੁਲਿਸ ਵਾਲਿਆਂ ਦੇ ਨਾਲ, ਆਮੋ ਸਾਹਮਣੇ ਵੀ ਜਿਹੜੇ ਉਹ ਹੁੰਦੇ ਰਹੇ, ਤੇ ਜਿਹੜੇ ਉਹ ਫਿਰ ਲੱਤਾਂ ਪਾੜ ਦਿੰਦੇ ਸੀ, ਇਹ ਕਰ ਦਿੰਦੇ ਸੀ ਕਿ ਉਹ ਉਹਨਾਂ ਦਾ ਇਹ ਕਹਿਣਾ ਵੀ ਹਾਂ ਇਹ ਤਾਂ ਇਦਾਂ ਦੇ ਆ, ਅਸੀਂ ਤਾਂ ਇਹਨਾਂ ਦੇ ਕਾਬੂ ਪਾਉਣ ਲਈ ਇਹ ਚੀਜ਼ਾਂ ਕਰ ਰਹੇ ਹਾਂ, ਕਿ ਉਹ ਉਦੋਂ ਉਹਨਾਂ ਨੂੰ ਠੀਕ ਠਹਿਰਾਉਂਗੇ ਤੁਸੀਂ। ਆਈ ਥਿੰਕ ਤੁਹਾਨੂੰ ਦੋਨੋਂ ਪਾਸੋਂ ਜਿਹੜਾ ਆ ਉਹ ਸੋਚਣ ਦੀ ਜ਼ਰੂਰਤ ਆ। ਜੇ ਆਪਣੇ ਦੇ ਉੱਤੇ ਆਉਂਦਾ ਉਦੋਂ ਆਪਾਂ ਹੋਰ ਵਿਚਾਰ ਨਹੀਂ ਰੱਖ ਸਕਦੇ, ਤੇ ਜਦੋਂ ਕਿਸੇ ਹੋਰ ਕਮਿਊਨਿਟੀ ਦੇ ਉੱਤੇ ਉਦੋਂ ਕੋਈ ਹੋਰ ਵਿਚਾਰ ਨਹੀਂ। ਜਿੱਥੇ ਮਾੜਾ ਹੋਇਆ ਆ ਉਸ ਨੂੰ ਮਾੜਾ ਹੀ ਆਖਣਾ ਚਾਹੀਦਾ ਹੈਗਾ ਆ। ਅਗਲੇ ਕਾਲਰ ਨੇ ਸਰਬਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜ ਜੀ, ਤੁਹਾਨੂੰ ਤੇ ਬੱਚਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਇੱਦਾਂ ਜੀ, ਇਹ ਨਾ ਜਕਾਰਾ ਮੂਵਮੈਂਟ ਵਾਲੇ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਬੜੇ ਵੱਡੇ ਕੰਮ ਕਰ ਰਹੇ ਜੀ, ਇਹਨਾਂ ਦੀ ਸਾਡੀ ਕਮਿਊਨਿਟੀ ਦਾ ਫਰਜ਼ ਬਣਦਾ ਜੀ ਸਪੋਰਟ ਕਰੀਏ ਜੀ। ਜੀ ਬਾਕੀ ਗੱਲ ਇੱਦਾਂ ਹੈਗੀ ਵੀ ਉਹ ਵਿਚਾਰਾ ਹੁਣ ਵੀਡੀਓ ਦੇ ਵਿੱਚ ਉਹ ਕਹਿੰਦੇ ਆ ਵੀ ਮੈਨੂੰ ਸਾਹ ਨਹੀਂ ਆ ਰਿਹਾ, ਕੜੀਆਂ ਲੱਗੀਆਂ ਹੋਈਆਂ, ਤੇ ਉਹ ਗੱਲ ਆ ਵੀ ਬੰਦੇ ਨੂੰ ਕਹਿੰਦੇ ਵੀ ਸਾਹਮਣੇ ਬੰਦਾ ਮਾਰ ਦਿਓ, ਕੋਈ ਗੱਲ ਨਹੀਂ, ਅਸੀਂ ਕੋਲ ਦੀ ਲੰਘ ਜਾਣਾ। ਸਾਡੇ ਨਾਲ ਇਹੋ ਹੀ ਹੋਇਆ ਪੰਜਾਬ ਦੇ ਵਿੱਚ ਜੀ। ਉੱਥੇ ਅਸੀਂ ਅਸੀਂ ਬੋਲਦੇ ਨਹੀਂ, ਲੋਕ ਜਿਹੜੇ ਬੋਲਦੇ ਨਹੀਂ, ਉਹ ਉੱਥੇ ਸਾਡੇ ਭਰਾ, ਸਾਡੇ ਮਾਤਾਵਾਂ ਉੱਥੇ ਗੱਡੀਆਂ ਦੇ ਮਗਰ ਪਾ ਕੇ ਜੀ ਪਾੜ ਦਿੱਤੇ ਪੁਲਿਸ ਵਾਲਿਆਂ ਨੇ। ਅਸੀਂ ਉੱਥੇ ਬੋਲੇ ਨਹੀਂ, ਇਹਨਾਂ ਕਰਕੇ ਇਹ ਲੋਕ ਸਮਝਦੇ ਆ ਵੀ ਕਿਸੇ ਦੇ ਹੱਕ 'ਚ ਨਾ ਬੋਲੋ ਬਸ ਜੀ। ਅਸੀਂ ਘੱਟ ਤੋਂ ਘੱਟ ਇੱਕ ਬੰਦੇ ਦੇ ਵਿੱਚ ਹਾਂ ਦਾ ਨਾਰਾ ਤਾਂ ਮਾਰ ਸਕਦੇ ਨਾ, ਕੋਈ ਵੀ ਬੰਦਾ ਜੀ, ਚਾਹੇ ਕੋਈ ਕਾਲਾ ਸੀ, ਉਹ ਬੰਦਾ ਵਿਚਾਰਾ ਲੰਮਾ ਪਿਆ 7.5-8 ਮਿੰਟ ਦੀ ਵੀਡੀਓ ਦੱਸਣ ਡਈ ਆ ਵੀ ਬੰਦਾ ਮਰ ਗਿਆ ਥੱਲੇ, ਤੇ ਉਹ ਭਾਈ ਸਾਹਿਬ ਕਹਿਣ ਡਏ ਜੀ ਕੋਈ ਗੱਲ ਨਹੀਂ, ਉਹ ਬੰਦਾ ਏਡਾ ਵੱਡਾ ਏਦਾਂ ਢਾਹ ਕੇ ਮਾਰਨਾ ਸੀ, ਲਓ ਦੱਸੋ। ਕਹਿੰਦਾ ਜੀ ਮਰਿਆ ਹੀ ਨਹੀਂ, ਉਹਨੇ ਮਾਰਿਆ ਹੀ ਨਹੀਂ। ਕਮਾਲ ਹੋ ਗਈ। ਇਹੋ ਹੀ ਕੰਮ ਸਾਡੇ ਨਾਲ ਇੰਡੀਆ 'ਚ ਹੋਇਆ ਜੀ। ਇਹਨਾਂ ਲੋਕਾਂ, ਇਹੋ ਜਿਹੇ ਲੋਕ ਹੀ ਕਹਿੰਦੇ ਜੀ ਉਹ ਕੋਈ ਗੱਲ ਨਹੀਂ, ਮਾਰ ਦਿਓ ਮੁੰਡਿਆਂ ਨੂੰ, ਕੋਈ ਗੱਲ ਨਹੀਂ, ਕਿਹੜਾ ਇਹਨਾਂ ਦੇ ਕੋਈ ਮਰੇ ਆ ਉੱਥੇ ਜੀ ਜੀ। ਇਸ ਕਰਕੇ ਬੱਚਿਆਂ ਦੀ ਪੂਰੀ ਮੈਂ ਕਮਿਊਨਿਟੀ ਨੂੰ ਹੈਲਪ ਸੁਨੇਹਾ ਦਊਂਗਾ ਜੀ, ਪੂਰੀ ਸਪੋਰਟ ਕਰੋ।
ਤੇ ਤਾਂ ਕਿ ਵਧੀਆ ਕੰਮ ਕਰਦੇ ਆ, ਇਹਨਾਂ ਨੂੰ ਵੀ ਮੁੜ ਕੇ ਪੋਲਿਟਿਕਸ 'ਚ ਲਿਆਉਣ ਦਾ ਵੀ ਆਪਾਂ ਸੋਚਣਾ ਪੈਣਾ ਸਾਨੂੰ ਜੀ ਸਾਰਿਆਂ ਨੂੰ। ਥੈਂਕ ਯੂ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ ਥੈਂਕ ਯੂ ਸੋ ਮਚ। ਜਿਹੜੇ ਆਪਣੇ ਜਿਹੜੇ ਕਾਲਰ ਇਹ ਹੈ ਬਹੁਤ ਜ਼ਰੂਰੀ ਮੁੱਦਾ ਐਡਰੈਸ ਕਰਦੇ ਆ ਵੀ ਆਪਣੇ ਵਿੱਚ ਵੀ ਬਹੁਤ ਡਿਸਕ੍ਰਿਮੀਨੇਸ਼ਨ ਹੈਗੀ ਆ, ਵੀ ਆਪਾਂ ਹੋਰ ਕਮਿਊਨਿਟੀ ਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਕਰਦੇ ਆ, ਆਪਾਂ ਆਪਣੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਕਰਦੇ ਆ। ਇਹ ਗੱਲ ਅੱਗੇ ਲਿਆਉਣੀ ਬਹੁਤ ਜ਼ਰੂਰੀ ਆ। we need to acknowledge our own discrimination, our own racism in our own community, ਕਿਉਂਕਿ ਹੁਣ ਇਹ ਵੀ ਹੁਣ ਆਪਣੇ ਕਮੈਂਟਸ ਵਿੱਚ ਆ ਰਿਹਾ ਵੀ ਬਲੈਕ ਔਨ ਬਲੈਕ ਕ੍ਰਾਈਮਸ ਬਹੁਤ ਆ। ਮਨਪ੍ਰੀਤ ਭੈਣ ਨੇ ਵੀ ਬਹੁਤ ਚੰਗੀ ਤਰ੍ਹਾਂ ਐਡਰੈਸ ਕੀਤਾ ਵੀ in Brampton there is ਪੰਜਾਬੀ on ਪੰਜਾਬੀ crime। ਹੁਣ ਜਿਸ ਏਰੀਆ ਦੇ ਵਿੱਚ ਮੈਜੋਰਿਟੀ ਲੋਕ ਰਹਿ ਰਹੇ ਆ, ਕ੍ਰਾਈਮਸ ਹੁੰਦੇ ਆ ਰਾਈਟ, ਉਹ ਬਟ ਪਨਿਸ਼ਮੈਂਟ ਹੋਣੀ ਚਾਹੀਦੀ ਹੈ, ਬਟ that is different, like Mandeep has stated before, that that punishment is through a jury, a judge ਕਰਦਾ ਹੈ right। ਇੱਕ ਪੁਲਿਸ ਵਾਲੇ ਨੇ ਕਸਮ ਖਾਧੀ ਹੁੰਦੀ ਹੈ right, to protect their community, ਨਾ ਕਿ ਕਿਸੇ ਨੂੰ ਗੋਡਾ ਥੱਲੇ ਕਰਕੇ ਮਾਰਨ ਦੀ। so ਹੁਣ ਆਪਾਂ ਇਹ ਵੀ ਗੱਲ ਕਹਿੰਦੇ ਆ ਵੀ ਆਪਾਂ ਆਪਣੀ ਕਮਿਊਨਿਟੀ ਦੀ ਜ਼ਿਆਦਾ ਕਰਨੀ ਚਾਹੀਦੀ ਆ ਵੀ ਜਦੋਂ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਕੁਛ ਹੁੰਦਾ ਆ, ਹੋਰ ਲੋਕ ਕਿਉਂ ਨਹੀਂ ਵਿੱਚ ਆਉਂਦੇ? ਹੋਰ ਲੋਕ ਆਉਂਦੇ ਆ। ਜਦੋਂ ਇੱਥੇ ਆਪਣੇ ਟ੍ਰੇਸੀ ਦੇ ਵਿੱਚ ਮਿਸਟਰ ਪਰਮਜੀਤ ਸਿੰਘ ਦੀ ਮਰਡਰ ਹੋਇਆ ਸੀਗਾ, ਉਦੋਂ ਹੋਰ ਲੋਕ ਖੜੇ ਸੀਗੇ। ਆਪਣੀ ਇੱਕ ਮੈਕਸੀਕਨ ਭੈਣ ਨੇ ਫੋਨ ਕੀਤਾ ਸੀਗਾ, ਸ਼ੀ ਇਜ਼ ਦ ਵਨ ਹੂ ਸੌ, ਉਹਨਾਂ ਨੇ ਦੇਖਿਆ ਸੀਗਾ ਪਹਿਲਾਂ ਵੀ ਇਹ ਵੀ ਪਏ ਆ, ਵੀ ਉਹਨਾਂ ਨੇ ਪਹਿਲਾਂ ਰੌਲਾ ਪਾਇਆ ਸੀਗਾ, ਇੱਕ ਮੈਕਸੀਕਨ ਭੈਣ ਨੇ। ਇਹ ਦੱਸਦਾ ਜਾਵਾਂ ਜਸਪ੍ਰੀਤ, ਇਸੇ ਚੀਜ਼ ਦੇ ਵਿੱਚ ਮੈਂ ਦੱਸਦਾ ਜਾਵਾਂ, ਇੱਕ ਗੋਰੇ ਵਕੀਲ ਨੇ ਇੱਥੇ ਰੇਡੀਓ ਤੇ ਵੀ ਉਦੋਂ ਕਾਲ ਕੀਤੀ ਸੀ, ਜਿਹੜੇ US ਵੈਟਰਨ ਸੀਗੇ, ਪਰਮਿੰਦਰ ਸਿੰਘ ਸ਼ੇਰਗਿੱਲ ਆਈ ਗੈਸ ਉਹਨਾਂ ਦਾ। ਇੱਕ ਇਹ ਡਿਫਰੈਂਟ ਜਿਹੜੀ ਸਟੋਰੀ ਆ, ਉਹ ਵੀ ਉਦੋਂ ਨਾਲ ਜਿਹੜੇ ਉਹ ਖੜੇ ਸੀਗੇ। ਜਿਨ੍ਹਾਂ ਦੀ ਤੁਸੀਂ ਜਿਹੜੀ ਗੱਲ ਕੀਤੀ, ਜਦੋਂ ਧੱਕਾ ਮਾਰਿਆ ਸੀਗਾ ਬਜ਼ੁਰਗਾਂ ਨੂੰ, ਉਦੋਂ ਵੀ ਦੇਖੋ ਦੂਜੇ ਕਮਿਊਨਿਟੀ ਵਾਲੇ ਨਾਲ ਆ ਕੇ ਜਿਹੜੇ ਉਹ ਖੜੇ ਸੀਗੇ। ਇਹ ਜਿਹੜਾ ਕਹਿ ਦੇਣਾ ਵੀ ਦੂਜੇ ਜਿਹੜੇ ਆ ਕੇ ਨਾਲ ਖੜਦੇ ਨਹੀਂ, ਆਈ ਥਿੰਕ ਕਿਤੇ ਨਾ ਕਿਤੇ ਰੋਂਗ ਹੈਗਾ। ਹਾਂਜੀ, ਕਿਉਂਕਿ ਉਹ ਜ਼ਰੂਰ ਖੜਦੇ ਆ। ਤਾਂ ਜਦੋਂ ਆਪਣਾ ਮੌਕਾ ਆਉਂਦਾ ਵੀ ਆਪਾਂ ਵੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ, ਆਪਾਂ ਨੂੰ ਵੀ ਨਾਲ ਖੜਨਾ ਚਾਹੀਦਾ ਆ। ਇਹ ਗੱਲ ਗਲਤ ਆ, ਕਿਉਂਕਿ ਆਪਾਂ ਨੂੰ ਸਿਰਫ ਆਪਣੇ ਪੰਜਾਬੀ ਸਿੱਖਾਂ ਦੀ ਨਹੀਂ ਦੇਖਣਾ ਚਾਹੀਦੀ ਹੈਗੀ, ਆਪਾਂ ਨੂੰ ਉਸ ਕਮਿਊਨਿਟੀ ਦੇਖਣੀ ਚਾਹੀਦੀ ਹੈ, ਕਿਉਂਕਿ ਇਸ ਕਮਿਊਨਿਟੀ ਦੇ ਵਿੱਚ ਹੋਰ ਲੋਕ ਬਹੁਤ ਰਹਿ ਰਹੇ ਆ। ਉਹ ਆਪਣੇ ਬੱਚੇ ਨਾਲ ਸਕੂਲ ਵਿੱਚ ਪੜ੍ਹ ਰਹੇ ਆ, ਆਪਣੇ ਮਾਪਿਆਂ ਦੇ ਨਾਲ ਨਾਲ ਕੰਮ ਕਰ ਰਹੇ ਆ। ਜੀ so that is very selfish for us to say that ਵੀ ਆਪਾਂ ਨੂੰ ਸਿਰਫ ਆਪਣੀ ਕਮਿਊਨਿਟੀ ਪਹਿਲਾਂ ਦੇਖਣੀ ਚਾਹੀਦੀ ਹੈ, ਫਿਰ ਮਗਰੋਂ ਹੋਰ ਕਮਿਊਨਿਟੀ ਦੇਖਣੀ ਚਾਹੀਦੀ ਹੈ। ਨਾਲੇ ਸਿੱਖੀ ਦਾ ਤਾਂ ਕੰਮ ਹੀ ਨਹੀਂ ਹੈ, ਸਿੱਖੀ ਦਾ ਕੰਮ ਹੈ ਸਰਬੱਤ ਦਾ ਭਲਾ, ਸਾਰਿਆਂ ਦੇ ਨਾਲ ਚੱਲਣਾ। ਕੋਈ ਤੁਹਾਨੂੰ ਕੋਈ ਤੁਹਾਡੀ ਮਦਦ ਕਰੇ ਨਾ ਕਰੇ, that doesn't matter। ਸਿੱਖੀ ਅਸੂਲ ਕਹਿੰਦੇ ਆ ਵੀ ਤੁਸੀਂ ਜਿਹੜੇ ਲਤਾੜਿਆਂ ਦੇ ਨਾਲ ਖੜਨਾ ਆ, ਜਿਹੜੇ ਕਮਜ਼ੋਰ ਆ ਉਹਨਾਂ ਦੇ ਨਾਲ, ਜਿਹੜੇ ਮੋਢੇ ਦੇ ਨਾਲ ਮੋਢਾ ਲਾਉਣਾ। ਇਹ ਉਮੀਦ ਕਰਨੀ ਵੀ ਕੋਈ ਪਹਿਲਾਂ ਸਾਡੀ ਮਦਦ ਕਰੂਗਾ ਫਿਰ ਅਸੀਂ ਉਹਨਾਂ ਦੀ ਮਦਦ ਕਰਨ ਜਾਈਏ, ਸਿੱਖੀ ਉੱਥੇ ਖਤਮ ਆ, ਉਹ ਸਿੱਖੀ ਨਹੀਂ ਹੈਗੀ। ਸੋ ਕੁਛ ਕੁ ਆਪਣੇ ਜਿਹੜੇ ਲਾਸਟ ਕਾਲਰਸ ਹੈਗੇ, ਸਮਾਂ ਆਪਾਂ ਆਲਰੇਡੀ ਆਪਾਂ ਉੱਤੇ ਜਾ ਚੁੱਕੇ ਹਾਂ, ਕੁਛ ਕੁ ਹੋਰ ਕਾਲਰਸ ਲੈ ਕੇ ਫਿਰ ਆਪਾਂ ਪ੍ਰੋਗਰਾਮ ਉਸ ਨੂੰ ਸਮਾਪਤ ਕਰਦੇ ਹਾਂ। ਬੇਨਤੀ ਕਰੂੰਗਾ ਜਿਹੜੇ ਕਾਲਰਸ ਆ ਉਹ ਵੀ ਆਪਣੇ ਜਿਹੜੇ ਵਿਚਾਰ ਜਲਦੀ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨ। ਜਸ਼ਨ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜਸ਼ਨ ਬੋਲਦਾ। ਮੇਰੀ ਆਵਾਜ਼ ਆ ਰਹੀ ਹੈ? ਜੀ ਆ ਰਹੀ ਹੈ। ਹਾਂਜੀ, ਮੈਂ ਬਸ ਆਪਣੇ ਥੋੜੇ ਵਿਊ ਸਾਂਝੇ ਕਰਨੇ ਸੀ। ਮੈਂ ਸੈਕਰਮੈਂਟੋ ਤੋਂ ਬੋਲ ਰਿਹਾ ਕਿ ਜੋ ਆਪਾਂ ਕਿਸੇ ਭੈਣ ਨੇ ਡਿਸਕਸ ਕੀਤਾ, ਮੈਂ ਹੁਣੇ ਪ੍ਰੋਗਰਾਮ ਦੇਖਣਾ ਸ਼ੁਰੂ ਕੀਤਾ ਕਿ ਆਪਾਂ ਜਿਹੜੇ ਸਿੱਖ ਹਾਂ ਨਹੀਂ ਇਹ ਕਰਦੇ, ਆਪਾਂ ਵਿੱਚ ਇਨਵੋਲਵ ਨਹੀਂ ਹੁੰਦੇ। ਤੇ ਕਿਸੇ ਨੇ ਕੰਪੈਰੀਜ਼ਨ ਇਹ ਵੀ ਕੀਤਾ ਸੀ ਕਿ ਜਿਹੜਾ ਬਲੈਕ ਲਾਈਵਜ਼ ਮੈਟਰ ਜਿਹੜਾ ਹੈ ਤੇ ਸਿੱਖਾਂ ਦਾ ਸੰਘਰਸ਼ ਜਿਹੜਾ 80s ਤੇ 90s ਜਿਹੜੇ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੇ, ਕਿ ਸਿਮਿਲਰ ਆ। ਇਹ ਦੋਨਾਂ ਚੀਜ਼ਾਂ ਇਹ ਕੰਪਲੈਕਸ ਸਿਨੈਰੀਓ ਹੈਗਾ। ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਦੋਨੋਂ ਸਿਚੁਏਸ਼ਨ ਸੇਮ ਨੇ। ਇੱਕ ਤਾਂ ਦੇਖੋ ਕਿ ਜਿਹੜੀ ਸਿੱਖਾਂ ਦੀ ਇਮੇਜ, ਹੁਣ ਮੈਂ ਕਿਸੇ ਨੂੰ ਸਟੇਰੀਓਟਾਈਪ ਨਹੀਂ ਕਰ ਰਿਹਾ, ਪਰ ਇੱਥੇ ਜੇ ਦੇਖਿਆ ਜਾਵੇ ਤੇ ਤੁਸੀਂ ਇਕੱਲੇ ਸਟੈਟਿਸਟਿਕਸ ਹੀ ਦੇਖੋ ਨਾ। ਮੈਂ ਹੁਣ ਜਿਹੜੇ ਬੰਦੇ ਜੋਰਜ ਫਲੋਇਡ ਨੇ ਉਹਨਾਂ ਨੂੰ ਮਾਰਿਆ, ਪੂਰਾ ਸਪੋਰਟ ਕਰਦਾ ਕਿ ਇਹਨਾਂ ਨੇ ਉਹਨੂੰ ਗਲਤ ਮਾਰਿਆ ਤੇ ਉਹ ਲੋਕਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਪੁਲਿਸ ਵਾਲਿਆਂ ਨੂੰ, ਤੇ ਇਹਦਾ ਡਿਸਕ੍ਰਿਮੀਨੇਸ਼ਨ ਕਾਰਵਾਈਆਂ ਦੇ ਅੱਗੇ ਹੁੰਦੀ ਆ, ਇਹ ਸੱਚ ਗੱਲ ਆ। ਪਰ ਤੁਸੀਂ ਉਹਦੇ ਸਿਰਫ ਆਬਜੈਕਟਿਵ ਡੇਟਾ ਵੀ ਦੇਖ ਲਓ ਤੇ ਸਿੱਖ ਇੱਕ ਕ੍ਰਿਮੀਨਲ ਕੌਮ ਉਹਦਾ ਹੈ ਨਹੀਂ, ਇਨ ਦਾ ਸੈਂਸ ਕਿ ਸਾਡੇ ਨੰਬਰ ਪੰਜਾਬ ਵਿੱਚ ਸ਼ੁਰੂ ਤੋਂ ਗੁਰੂਆਂ ਦੀ ਧਰਤੀ ਰਹੀ ਆ। ਲੋਕ ਜਿੰਨੇ ਵੀ ਦੂਜੇ ਇੰਡੀਆ ਦੇ ਹਿੱਸਿਆਂ 'ਚ ਜਿਹੜੇ ਕ੍ਰਾਈਮਸ ਹੁੰਦੇ ਨੇ, ਅੱਜ ਦੇ ਮਰਡਰਸ ਹੋ ਗਏ, ਪ੍ਰੋਸਟੀਟਿਊਸ਼ਨ ਤੇ ਆਹ ਚੀਜ਼ਾਂ ਨੇ ਦਿੱਲੀ ਮੁੰਬਈ ਖੁੱਲ੍ਹੇਆਮ ਚੱਲਦੀਆਂ। ਪੰਜਾਬ 'ਚ ਲੋਕ ਤਾਂ ਵੀ ਰੱਬ ਦਾ ਡਰ ਸੀ, ਚੀਜ਼ਾਂ ਨਹੀਂ ਚੱਲਦੀਆਂ ਸੀ। ਜਿਹੜਾ ਸੰਘਰਸ਼ ਲੋਕਾਂ ਨੂੰ ਮਾਰਿਆ, ਸਿੱਖਾਂ ਦੇ ਨਾਲ ਲੇਬਲ ਆਇਆ ਨਾ, ਤੁਸੀਂ ਉਹਨੂੰ ਤੇ ਜਿਹੜੇ ਇੱਥੇ ਲੇਬਲ ਲੱਗਦਾ ਕਰ ਰਹੇ ਤੇ ਕਿ ਜ਼ਿਆਦਾ ਚੋਰੀ ਕਰਦੇ ਆ ਜਾਂ ਫਰਾਹ ਕਰਦੇ ਆ, ਈਵਨ ਤੋਂ ਮੈਂ ਗੱਲ ਮੰਨਦਾ ਕਿ ਉਹ ਜ਼ਿਆਦਾ ਲੋ ਪ੍ਰਪੋਰਸ਼ਨ ਤੋਂ ਬਾਹਰ ਕੱਢ ਕੇ ਓਵਰ ਇਹਨਾਂ ਦੀ ਜ਼ਿਆਦਾ ਰੈਪਰੈਜ਼ੈਂਟੇਸ਼ਨ ਹੋ ਜਾਂਦੀ ਕਿ ਕ੍ਰਿਮੀਨਲ ਕਰਦੇ ਕਦੀ ਕਦੀ ਹੁੰਦੇ ਨਹੀਂ। ਪਰ ਸਿੱਖ ਤਾਂ ਸ਼ੁਰੂ ਤੋਂ ਦੇਖਿਆ ਜਾਵੇ ਕਿ ਕ੍ਰਿਮੀਨਲ ਦੇਖਿਆ ਜਾਵੇ ਬਹੁਤ ਹੀ ਘੱਟ ਕ੍ਰਾਈਮ 'ਚ ਇਨਵੋਲਵ ਰਹੇ ਆ। ਜਿਹੜੇ
ਪੰਜਾਬ 'ਚ ਸਿੱਖ ਮਾਰੇ ਉਹ ਤਾਂ ਮੁੰਡਾ ਜਿਹੜਾ ਮਰਜ਼ੀ ਚੱਕ ਕੇ ਤੁਸੀਂ ਕਹਿ ਦਿਓ ਕਿ ਨਿਆਂ ਕੀਤਾ, ਗਲਤ ਕੀਤਾ ਨੂੰ ਮਾਰ ਦਿਓ ਤੇ ਕਹਿ ਦਿਓ ਕਿ ਕ੍ਰਿਮੀਨਲ ਸੀਗਾ, ਟੈਰਰਿਸਟ ਸੀਗਾ। ਤੁਸੀਂ ਇਹ ਦੋਨੋਂ ਚੀਜ਼ਾਂ ਨੂੰ ਇਹ ਨਹੀਂ ਤੁਸੀਂ ਕੰਪੇਅਰ ਕਰ ਸਕਦੇ ਕਿ ਜਿਹੜੇ ਸਿੱਖ ਸੀ ਸਾਡੇ ਤੇ ਨਾਲ ਆਇਆ ਤੇ ਇਹਨਾਂ ਦੇ ਇੱਥੇ ਜਿਹੜੇ ਬਲੈਕ ਪਾਪੂਲੇਸ਼ਨ ਅਮਰੀਕਾ ਉਹਨਾਂ ਤੇ ਨਾਲ ਆਇਆ ਤੇ ਉਹ ਵੀ ਇਨੋਸੈਂਟ ਸੀ ਤੇ ਉਹ ਵੀ ਇਨੋਸੈਂਟ ਸੀ। ਸਾਡੇ ਤਾਂ ਉਹਨਾਂ ਨੂੰ ਬਸ ਜਿਹੜੇ ਲੋਕਾਂ ਨੂੰ ਤਰੱਕੀਆਂ ਸੀ ਤੇ ਉਹਨਾਂ ਨੇ ਬਸ ਗਵਰਨਮੈਂਟ ਵੱਲੋਂ ਖੁੱਲੀ ਛੁੱਟ ਦਿੱਤੀ ਸੀ ਕਿ ਸਿੱਖਾਂ ਨੂੰ ਜਿੰਨਾ ਮਾਰਨਾ ਮਾਰੀ ਜਾਵੋ, ਨੌਜਵਾਨਾਂ ਨੂੰ ਖਤਮ ਕਰ ਦਿਓ। ਉਹ ਇੱਕ ਪੋਲੀਟੀਕਲ ਚੀਜ਼ ਸੀਗੀ ਬਹੁਤ ਜ਼ਿਆਦਾ। ਇੱਥੇ ਜਿਹੜੀ ਰੇਸ਼ੀਅਲ ਚੀਜ਼ ਆ ਦੇ ਨਾਟ ਐਗਜ਼ੈਕਟਲੀ ਦ ਸੇਮ। ਇਸ ਲਈ ਮੈਂ ਚੀਜ਼ ਸ਼ੇਅਰ ਕਰਨਾ ਚਾਹੁੰਦਾ ਕਿ ਕਿਸੇ ਭੈਣ ਕਹਿ ਰਹੀ ਸੀਗੀ ਕਿ ਉਹ ਸਾਡੇ ਤੇ ਲਾਇਆ ਤੇ ਸਾਨੂੰ ਵੀ ਕਰਨਾ ਚਾਹੀਦਾ। ਸਿੱਖ ਆਪਣੀ ਪਾਪੂਲੇਸ਼ਨ ਦੇ ਹਿਸਾਬ ਨਾਲ ਜਿਹੜੇ ਸਿੱਖ ਇੱਥੇ ਅਮਰੀਕਾ 'ਚ ਮੌਜੂਦ ਨੇ ਨਾ, ਮੈਂ ਕਹਿੰਦਾ ਦੂਜੇ ਲੋਕਾਂ ਨਾਲ ਸਭ ਤੋਂ ਜ਼ਿਆਦਾ ਖੜਾ ਹੀ ਹੁੰਦੇ ਆ। ਹੁਣ ਜਿੰਨੇ ਵੀ ਲੰਗਰ ਲੱਗੇ ਕੋਵਿਡ ਵਿੱਚ ਦੇਖੋ ਲੋਕਾਂ ਨੂੰ ਇੰਨਾ ਡਰ ਸੀਗਾ, ਬਾਹਰ ਤੱਕ ਨਹੀਂ ਜਾਂਦੇ ਸੀਗੇ। ਸਿੱਖਾਂ ਨੇ ਕਿੰਨੇ ਲੰਗਰ ਲਾਏ, ਕਿੰਨੇ ਗੁਰਦੁਆਰਿਆਂ ਨੇ ਲੰਗਰ ਲਾਇਆ ਸੀ। ਜਦੋਂ ਵੀ ਖੜੇ ਹੁੰਦੇ ਆ ਜ਼ਰੂਰ। ਇਸ ਲਈ ਇਹ ਕਹਿਣਾ ਮੈਂ ਬਿਲਕੁਲ ਨਹੀਂ ਉਹਨਾਂ ਸਹਿਮਤ ਹੈਗਾ ਕਿ ਸਿੱਖ ਸਿਰਫ ਆਪਣੇ ਪਰਪਸ ਦੇਖਦੇ ਆ। ਸਿੱਖ ਹਮੇਸ਼ਾ ਦੂਜੇ ਲੋਕਾਂ ਨਾਲ ਖੜੇ ਹੁੰਦੇ ਆ, ਦੂਜੇ ਲੋਕਾਂ ਨੂੰ ਦਾਨ ਕਰਦੇ ਆ। ਸਾਰੇ ਜੋ ਵੀ ਇੱਥੇ ਮੈਂ ਆਪਣੇ ਨੂੰ ਦੇਖੀ ਹੈ ਕਿ ਜਿਹੜੇ ਖਾਣੇ ਚੱਲ ਰਹੇ ਸੀ ਲੋਕਾਂ ਨੂੰ ਦੇ ਰਹੇ ਸੀ। ਪੰਜਾਬ ਤੱਕ ਵਿੱਚ ਵੀ ਜਿਹੜੇ ਦਿੱਲੀ ਤੋਂ ਲੈ ਕੇ ਪੂਨੇ ਤੱਕ ਕਹਿੰਦੇ ਕਿ ਇੱਕ ਸੱਜਣ ਨੇ ਕਿਹਾ ਕਿ ਜਦੋਂ ਕੋਵਿਡ ਲੱਗਾ ਹੋਇਆ ਸੀ ਤੇ ਉਹਨੂੰ ਸਿਰਫ ਇੱਕ ਖਾਣ ਵਾਲੀ ਜਗ੍ਹਾ ਸਿਰਫ ਮਿਲੀ ਸੀ, ਉਹ ਵੀ ਸਿੱਖਾਂ ਦੇ ਗੁਰਦੁਆਰੇ। ਸੋ ਇਹ ਚੀਜ਼ ਮੈਂ ਨਹੀਂ ਕਹਿ ਸਕਦਾ ਕਿ these two things are the same. I don't think they're the same. ਹੁਣ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜਿੱਦਾਂ ਕਿ ਕਾਲਿਆਂ ਨਾਲ ਬਹੁਤ ਸ਼ੁਰੂ ਤੋਂ ਉਹਨਾਂ ਦੀ ਹਿਸਟਰੀ ਪੜ੍ਹੋ, 400 ਸਾਲ ਇੱਥੇ ਸਲੇਵ ਰਹੇ ਨੇ ਅਮਰੀਕਾ 'ਚ। ਪੂਰੀ ਇਹਨਾਂ ਦੀ ਮੈਂ ਹਿਸਟਰੀ ਪੜ੍ਹ ਚੁੱਕਾ, ਮੈਨੂੰ ਪਤਾ। ਮੈਂ ਇੱਥੋਂ ਦਾ ਬੇਸਿਕਲੀ ਪਲਿਆ ਅਮਰੀਕਾ 'ਚ, ਇਹਨਾਂ ਨਾਲ ਮੈਂ ਸਕੂਲ ਗਿਆ, ਮੈਂ ਦੇਖਿਆ। ਪਰ ਇਹ ਗੱਲ ਸੀ ਹੁਣ ਇਹ ਕਿਹਾ ਕਿ ਕਈ ਲੋਕਾਂ ਨੂੰ ਜ਼ਰੂਰ ਬੁਰਾ ਲੱਗੇਗਾ, ਪਰ ਜੇ ਤੁਸੀਂ ਕ੍ਰਾਈਮ ਸਟੈਟਿਸਟਿਕਸ ਦੇਖੋ ਦੇ ਆਰ ਹਾਈਲੀ ਓਵਰ ਰਿਪਰੈਜ਼ੈਂਟਡ ਤੇ ਗਲਤ ਵੀ ਨੇ। ਕਈਆਂ ਤੇ ਨਿਰਦੋਸ਼ਾਂ ਤੇ ਇਲਜ਼ਾਮ ਵੀ ਲੱਗਾ। ਕਈ ਇਹੋ ਜਿਹੇ ਕਾਲੇ ਕਿ ਦੇਖ ਕੇ ਉਹਨਾਂ ਦੀ ਇਮੇਜ ਬਣ ਗਈ ਆ। ਗਲਤ ਚੀਜ਼ ਆ, ਮੈਂ ਪੂਰੀ ਤਰ੍ਹਾਂ ਮੰਨਦਾ ਕਿ ਗਲਤ ਚੀਜ਼ ਆ। ਉਹ ਚੀਜ਼ ਆ ਸਾਨੂੰ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਖੜਾ ਹੋਣਾ ਚਾਹੀਦਾ, ਸਪੋਰਟ ਕਰਨੀ ਚਾਹੀਦੀ ਆ। ਪਰ ਤੁਸੀਂ ਤਾਂ ਵੀ ਜੇ ਕ੍ਰਾਈਮਸ ਹੀ ਦੇਖ ਲਓ, ਇਨ ਜਨਰਲੀ ਤੁਸੀਂ ਦੇਖ ਲਓ, ਹੁਣ ਸਾਹਮਣੇ ਜੇ ਮੈਂ ਨੰਬਰ ਰੱਖੂੰਗਾ ਤੇ ਤੁਸੀਂ ਦੇਖ ਲਓ ਕਿ ਓਵਰ ਰਿਪਰੈਜ਼ੈਂਟ ਜਿਹੜੇ ਸਾਡੇ ਕਾਫੀ ਪੰਜਾਬੀ ਲਿਕਰ ਸਟੋਰ ਓਨ ਕਰਦੇ, ਆਹ ਕਰਦੇ, ਉਹ ਕਰਦੇ। ਲਾਟ ਆਫ ਟਾਈਮਸ ਜਿੰਨੀ 13% ਤੋਂ ਜ਼ਿਆਦਾ ਕ੍ਰਾਈਮਸ ਤੁਸੀਂ ਦੇਖ ਲਓ ਇਹ ਹੁੰਦੇ ਨੇ। ਮੈਂ ਇਹਨਾਂ ਨੂੰ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਿਹਾ, ਮੈਂ ਸੱਚਾਈ ਦੀ ਗੱਲ ਕਰ ਰਿਹਾ। ਜਿਹੜਾ ਸੰਘਰਸ਼ ਜਿਹੜੇ ਸਿੱਖਾਂ ਨਾਲ ਉਹ ਚੀਜ਼ ਹੋਈ ਸੀ ਜਿਹੜੀ ਇੱਥੇ ਹੋ ਰਹੀ ਆ, ਦੇ ਆਰ ਨਾਟ ਦ ਸੇਮ। ਡੈਫੀਨਿਟਲੀ ਦੈਟਸ ਨਾਟ ਦ ਸੇਮ। ਇਹ ਵੀ ਗੱਲ ਮੈਂ ਤੁਹਾਡੀ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਵੀ ਅਸੀਂ ਇਹ ਨਹੀਂ ਕਹਿ ਰਹੇ ਕਿ ਵੀ ਇਹਨਾਂ ਦੀ ਜਿਹੜਾ ਸਾਡੇ ਤੇ ਅਸੀਂ ਬੀਤੀ ਆ ਉਹ ਸੇਮ ਨਹੀਂ ਹੈਗੀ ਇਹਨਾਂ ਨਾਲ। ਮੈਂ ਇਹ ਬਿਲਕੁਲ ਨਹੀਂ ਕਹਿ ਰਹੀ, ਇਹ ਬਿਲਕੁਲ ਅੱਡ ਆ। ਇਹਨਾਂ ਦਾ ਮੂਵਮੈਂਟ, ਇਹਨਾਂ ਦੀ ਲਹਿਰ ਬਹੁਤ ਅੱਡ ਆ ਆਪਣੀ ਲਹਿਰ ਨਾਲੋਂ। ਪਰ ਜੇ ਆਪਾਂ ਆਪਣੀ ਕਮਿਊਨਿਟੀ ਨਾਲ ਗੱਲ ਕਰ ਰਹੇ ਹਾਂ, ਜੇ ਆਪਾਂ ਪੰਜਾਬੀ ਭਾਈਚਾਰੇ, ਸਿੱਖ ਭਾਈਚਾਰੇ ਨਾਲ ਗੱਲ ਕਰ ਰਹੇ ਹਾਂ, ਤਾਂ ਉਹ ਇੱਕ ਰਿਸਪਾਂਸ ਸੀਗਾ ਕਿ ਆਪਾਂ ਜੇ ਇਹਨਾਂ ਦੀ ਲਹਿਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਜਿਹੜੇ ਫਰੀडम ਮੂਵਮੈਂਟਸ ਹੁੰਦੇ ਨੇ ਇਹ ਹਰੇਕ ਭਾਈਚਾਰੇ ਦੇ ਵਿੱਚ ਹੁੰਦੀ ਆ। ਹੁਣ ਇਹ ਬਲੈਕ ਕਮਿਊਨਿਟੀ ਦੇ ਵਿੱਚ ਹੋ ਰਹੀ ਆ। ਸੋ ਇੱਕ ਮੈਂ ਤੁਹਾਨੂੰ ਬੇਨਤੀ ਵੀ ਕਰੂੰਗੀ ਕਿ ਵੀ ਪੂਰਾ ਸ਼ੋਅ ਜਦੋਂ ਤੁਸੀਂ ਸੁਣੋਗੇ ਤਾਂ ਇਹ ਹਿਸਟਰੀ ਵੀ ਅਸੀਂ ਡਿਸਕਸ ਕੀਤੀ ਆ। ਪਰ ਜਿਹੜੀ ਇਹਨਾਂ ਦੀ ਲਹਿਰ ਆ, ਅਸੀਂ ਪੰਜਾਬੀ ਕਮਿਊਨਿਟੀ ਤੱਕ ਇੱਕ ਤਰ੍ਹਾਂ ਦੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਆਪਾਂ ਨੂੰ ਵੀ ਸਮਝਣ ਦੀ, ਆਪਾਂ ਕਿਵੇਂ ਸਮਝ ਸਕਦੇ ਹਾਂ। ਤੇ ਆਪਾਂ ਆਪਣੇ ਇਤਿਹਾਸ ਦੇ ਤੌਰ ਤੋਂ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਇਹ ਦੇਖਿਆ ਕਿ ਵੀ ਇਹ ਇਟਸ ਈਜ਼ੀਅਰ ਅੰਡਰਸਟੂਡ ਜਦੋਂ ਆਪਾਂ ਆਪਣੀ ਫਰੀडम ਮੂਵਮੈਂਟ ਬਾਰੇ ਗੱਲ ਕਰਦੇ ਹਾਂ। ਤੇ ਸਿੱਖਾਂ ਨੂੰ ਬਿਲਕੁਲ ਕ੍ਰਿਮੀਨਲ ਮੰਨਿਆ ਗਿਆ ਵਾ। ਨਹਿਰੂ ਤੇ ਸਰਦਾਰ ਪਟੇਲ ਨੇ ਅਫੀਸ਼ੀਅਲੀ ਕਿਹਾ ਸੀ 1947 ਵਿੱਚ ਕਿ ਵੀ ਸਿੱਖ ਕ੍ਰਿਮੀਨਲ ਨੇ, ਸਿੱਖਾਂ ਨੂੰ ਕ੍ਰਿਮੀਨਲ ਬਣਾਇਆ ਵੀ ਗਿਆ ਵਾ। ਸੋ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਵੀ ਆਪਣੇ ਇਤਿਹਾਸ ਵਿੱਚ ਜੇ ਆਪਣੇ ਤੇ ਬੀਤੀ ਆ ਤਾਂ ਉਹ ਵੀ ਇਹੀ ਚੀਜ਼ ਬੀਤ ਰਹੇ ਨੇ ਕਿ ਵੀ ਇਹਨਾਂ ਨੂੰ ਕ੍ਰਿਮੀਨਲ ਵੀ ਬਣਾਇਆ ਜਾ ਰਿਹਾ ਵਾ। ਜੇ ਇਹ ਕ੍ਰਾਈਮ ਕਮਿਟ ਕਰਦੇ ਆ ਤਾਂ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਹੋਰ ਵੀ ਕੋਈ ਇਨਕੰਪਲੀਟ ਹੈਗੇ ਵਾ ਕੁਛ ਕਿ ਵੀ ਉਹਨਾਂ ਦੇ ਹੋਰ ਕਿਤੇ ਭਾਵੇਂ ਇਨਕਮ ਰਾਹੀਂ ਹੋਵੇ। ਆਪਾਂ ਹਿਸਟਰੀ ਡਿਸਕਸ ਕੀਤੀ ਹੈ ਕਿ ਵੀ ਹਾਊਸਿੰਗ ਪਾਲਿਸੀ ਵੀ ਕਰਕੇ ਇਹਨਾਂ ਨੂੰ ਵਧੀਆ ਹਾਊਸਿੰਗ ਤੋਂ ਵੀ ਮਨਾ ਕੀਤਾ ਗਿਆ ਸੀ। ਜਦੋਂ ਇਹ ਅਮੀਰਾਂ ਦੇ ਨੇਬਰਹੁੱਡ ਦੇ ਵਿੱਚ ਮੂਵ ਇਨ ਹੋਏ ਉਦੋਂ ਉਹੀ ਗੁਆਂਢੀਆਂ ਨੇ ਇਹਨਾਂ ਨੂੰ ਭਜਾਇਆ ਸੀਗਾ। ਇਹ ਚੀਜ਼ਾਂ ਹੋਈਆਂ ਨੇ, ਇਹਨਾਂ ਦੇ ਨਾਲ ਬੀਤੀਆਂ ਨੇ। ਸੋ ਆਪਾਂ ਬਿਲਕੁਲ ਇੱਕ ਪ੍ਰਿਵਿਲੇਜ ਦੇ ਵਿੱਚ ਰਹਿ ਰਹੇ ਹਾਂ ਇੱਥੇ ਅਮਰੀਕਾ ਦੇ। ਆਪਾਂ ਇਹਨਾਂ ਦੇ ਸਿਰ ਤੇ ਇੱਥੇ ਆਏ ਹਾਂ, ਇਹਨਾਂ ਦਾ ਸਿਵਲ ਰਾਈਟਸ ਦਾ ਲਹਿਰ ਸੀਗਾ। ਸੋ ਜਦੋਂ ਆਪਾਂ ਉਹ ਇਤਿਹਾਸ ਸਮਝਦੇ ਹਾਂ ਇਹਨਾਂ ਦਾ, ਜੇ ਆਪਾਂ ਇੱਥੇ ਰਹਿ ਰਹੇ ਹਾਂ, ਬਿਲਕੁਲ ਮੈਂ ਤੁਹਾਡੀ ਗੱਲ ਦੇ ਵਿੱਚ ਸਹਿਮਤ ਆ ਕਿ ਵੀ ਆਪਾਂ ਨੂੰ ਇਹ ਇਤਿਹਾਸ ਪਤਾ ਹੋਣਾ ਚਾਹੀਦਾ ਵਾ। ਪਰ ਜੇ ਉਹ ਕ੍ਰਾਈਮ ਕਰਦੇ ਨੇ ਤਾਂ ਇਹ ਨਹੀਂ ਹੈਗਾ ਕਿ ਵੀ ਜਿਹੜੀ ਉਹਨੂੰ ਸਜ਼ਾ ਹੁਣ ਮੌਤ ਦੀ ਮਿਲੀ ਆ, ਇਹ ਨਹੀਂ ਹੈਗਾ ਕਿ ਵੀ ਉਹਨੂੰ ਪਤਾ ਵੀ ਨਹੀਂ ਸੀ ਕਿ ਵੀ ਉਹਦਾ ਜਾਲੀ 20 ਦਾ ਨੋਟ ਸੀ, ਲੋਕ ਕਹਿ ਰਹੇ ਨੇ ਜਾਲੀ ਚੈੱਕ ਸੀਗਾ, ਕਿ ਉਹ ਕ੍ਰਾਈਮ ਜਿਹੜਾ ਉਹਦਾ ਗੁਨਾਹ ਸੀ ਕਿ ਉਹਦੀ ਸਜ਼ਾ ਮੌਤ ਆ। ਇਹ ਆਪਣਾ ਜਿਹੜਾ ਵਿਸ਼ਾ ਵਾ। ਤੇ ਤਾਂ ਹੀ ਆਪਾਂ ਕਹਿ ਰਹੇ ਹਾਂ ਕਿ ਵੀ ਬਲੈਕ ਲਾਈਵਜ਼ ਮੈਟਰ, ਕਿ ਵੀ ਇਹ ਜਿਹੜੇ ਕ੍ਰਾਈਮਸ
ਇਹਨਾਂ ਨੂੰ ਇਹਨਾਂ ਤੇ ਲਾਏ ਗਏ ਨੇ ਕਿ ਵੀ ਪੁਲਿਸ ਸਟੇਟ ਤੋਂ ਨਹੀਂ ਇਹਨਾਂ ਨੂੰ ਮੌਤ ਮਿਲਣੀ ਚਾਹੀਦੀ। ਇਹ ਹੱਕ ਆ ਕਿ ਵੀ ਤੁਸੀਂ ਅਦਾਲਤ ਦੇ ਵਿੱਚ ਜਾਓ, ਤੁਹਾਡਾ ਬਿਲਕੁਲ ਬੇਸ਼ੱਕ ਤੁਸੀਂ ਅਦਾਲਤ ਵਿੱਚ ਜਾਓ, ਤੁਹਾਡੇ ਜੱਜ ਤੇ ਜੁਰੀ ਤੁਹਾਨੂੰ ਡਿਸਾਈਡ ਕਰਨਗੇ। ਉਹ ਇੱਕ ਹੋਰ ਮਸਲਾ ਵਾ ਕਿ ਵੀ ਉਹਦੇ ਵਿੱਚ ਕਿਹੜੀ ਨਾ ਇਨਸਾਫੀ ਹੁੰਦੀ ਆ ਕਿ ਵੀ ਕੀ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਦੇ ਨੇ ਕਿ ਨਹੀਂ। ਪਰ ਆਪਾਂ ਕਹਿ ਰਹੇ ਹਾਂ ਕਿ ਵੀ ਜਿਹੜੇ ਬੱਚੇ, ਜਿਹੜਾ ਟ੍ਰੇਵਾਨ ਮਾਰਟਿਨ ਸੀਗਾ ਉਹ ਸਟੋਰ ਤੇ ਗਿਆ ਸੀ, ਉਹ ਕਦੇ ਵਾਪਸ ਘਰੇ ਨਹੀਂ ਮੁੜਿਆ। ਜਿਹੜੇ ਬੱਚੇ ਇੱਕ ਜਿਹੜੀ ਬ੍ਰਿਆਨਾ ਟੇਲਰ, ਉਹ ਆਪਦੇ ਘਰ ਦੇ ਵਿੱਚ ਸੁੱਤੀ ਪਈ ਸੀਗੀ ਸੋਫੇ ਤੇ ਉਹਨੂੰ ਉੱਥੇ ਮਾਰਿਆ ਗਿਆ। ਜਿੰਨੇ ਬੇਇਨਸਾਫੀ ਦੇ ਨਾਲ ਲੋਕ ਮਾਰੇ ਗਏ ਨੇ ਤੇ ਪੁਲਿਸ ਦੇ ਹੱਥੋਂ ਮਾਰੇ ਗਏ ਨੇ। ਇਹ ਆ ਕਿ ਵੀ ਪੁਲਿਸ ਇਹਨਾਂ ਨੂੰ ਮਾਰ ਰਹੀ ਆ। ਆਪਾਂ ਬਲੈਕ ਔਨ ਬਲੈਕ ਕ੍ਰਾਈਮ ਦੀ ਨਹੀਂ ਗੱਲ ਕਰ ਰਹੇ, ਆਪਾਂ ਉਹ ਚੀਜ਼ਾਂ ਦੀ ਗੱਲ ਸ਼ੋਰ ਆਪਾਂ ਬੇਸ਼ੱਕ ਕਰ ਰਹੇ ਹਾਂ ਕਿਉਂਕਿ ਲੋਕਾਂ ਨੇ ਪੁੱਛੇ ਨੇ ਸਵਾਲ। ਪਰ ਇਹ ਮਸਲਾ ਜਿਹੜਾ ਬਲੈਕ ਲਾਈਵਜ਼ ਮੈਟਰ ਆ, ਇਹ ਕਹਿ ਰਹੇ ਨੇ ਕਿ ਵੀ ਸਾਨੂੰ ਪੁਲਿਸ ਨਾ ਮਾਰੇ, ਕਿ ਵੀ ਇਤਿਹਾਸਿਕ ਤੌਰ ਤੋਂ ਪੁਲਿਸ ਹੀ ਸਾਨੂੰ ਮਾਰ ਰਹੀ ਆ। ਤੇ ਅਸੀਂ ਕਹਿੰਦੇ ਕਿ ਵੀ ਇਹ ਹੁਣ ਬੰਦ ਹੋਵੇ, ਤਾਂ ਹੀ ਅਸੀਂ ਸੜਕਾਂ ਦੇ ਵਿੱਚ ਆਏ ਆ ਤੇ ਤਾਂ ਹੀ ਇਹ ਸਭ ਪ੍ਰੋਟੈਸਟ ਇਹ ਕਰ ਰਹੇ ਨੇ। ਜੀ ਤੇ ਮਨਪ੍ਰੀਤ ਫॉर ਸ਼ੇਅਰਿੰਗ ਐਂਡ ਵੀ ਉਹ ਮਾੜੇ ਨਹੀਂ ਆ, ਉਹਨਾਂ ਨੂੰ ਮਾੜਾ ਬਣਾਇਆ ਗਿਆ ਆ। ਪੁਲਿਸ ਵਾਲੇ ਨੇ, ਗਵਰਨਮੈਂਟ ਨੇ, ਉਹਨਾਂ ਨੇ ਮਾੜਾ ਬਣਾਇਆ ਗਿਆ ਆ, ਉਹ ਮਾੜੇ ਨਹੀਂ ਹੈਗੇ। ਸੋ ਜਿਹੜੀ ਆਪਾਂ ਹੁਣ ਪੁਲਿਸ ਦੀ ਗੱਲ ਕਰਦੇ ਆ, ਉਹਨਾਂ ਨੂੰ ਡੀਫੰਡ ਕਿਉਂ ਕਰਨਾ ਚਾਹੁੰਦੇ ਆ, ਉਹਦਾ ਮਤਲਬ ਕੀ ਆ? ਉਹਦੇ ਦਾ ਮਤਲਬ ਇਹ ਆ ਵੀ ਪੁਲਿਸ ਤੋਂ ਫੰਡਿੰਗ ਲੈ ਕੇ ਆਪਾਂ ਹੋਰ ਕਮਿਊਨਿਟੀ ਦੇ ਵਿੱਚ ਇਨਵੈਸਟ ਕਰੀਏ, ਕਿਉਂਕਿ ਮੈਂਟਲ ਹੈਲਥ, ਸੋਸ਼ਲ ਸਰਵਿਸਿਜ਼, ਉਹਨਾਂ ਦੇ ਵਿੱਚ ਆਪਾਂ ਇਨਵੈਸਟ ਕਰੀਏ। ਇਹਦਾ ਮਤਲਬ ਇਹ ਆ ਵੀ ਡੀਫੰਡ ਪੁਲਿਸ। ਇਹ ਨਹੀਂ ਕਹਿੰਦੇ ਹੈਗੇ ਵੀ ਪੁਲਿਸ ਨੂੰ ਬਿਲਕੁਲ ਖਤਮ ਕਰੋ। ਇਹਦਾ ਮਤਲਬ ਇਹ ਆ ਵੀ ਆਪਾਂ ਹੋਰ ਜਗ੍ਹਾ ਉਹ ਪੈਸੇ ਇਨਵੈਸਟ ਕਰੀਏ, ਕਿਉਂਕਿ ਸੋਸ਼ਲ ਸਰਵਿਸਿਜ਼ ਆਰ ਮਚ ਨੀਡਡ, ਮੈਂਟਲ ਹੈਲਥ ਸਰਵਿਸਿਜ਼ ਆਰ ਮਚ ਨੀਡਡ ਇਨ ਆਰ ਕਮਿਊਨਿਟੀਜ਼। ਕਿਉਂ ਇਹ ਗੱਲ ਕਿਉਂ ਆ ਵੀ ਸਕੂਲਾਂ ਨੂੰ ਇੰਨੇ ਘੱਟ ਪੈਸੇ ਮਿਲ ਰਹੇ ਆ, ਪੁਲਿਸ ਵਾਲਿਆਂ ਨੂੰ ਜ਼ਿਆਦਾ ਮਿਲ ਰਹੇ ਆ? ਕਿਉਂਕਿ ਆਪਾਂ ਉਹ ਫੰਡਿੰਗ ਵੀ ਆਪਾਂ ਸਕੂਲਾਂ ਦੇ ਵਿੱਚ ਕਿਉਂ ਨਹੀਂ ਉਹ ਲਿਆਉਂਦੇ ਹੈਗੇ? ਜੀ ਜੀ, ਥੈਂਕ ਯੂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਤੇ ਇਕਨੋਮਿਕ ਪੱਧਰ ਦੇ ਉੱਤੇ ਤੁਸੀਂ ਦੇਖੋ ਵੀ ਬਹੁਤ ਸਾਰੇ ਆਪਣੇ ਜਿਹੜੇ ਸਟੋਰ ਓਨਰਸ ਹੈਗੇ ਆ, ਜੇ ਲਿਕਰ ਸਟੋਰ ਵਾਲੇ ਆ ਖਾਸ ਕਰਕੇ, ਜਾਂ ਕਨਵੀਨੀਅੰਸ ਸਟੋਰ, ਉਹ ਦੇਖੋ ਵੀ ਤੁਹਾਡੇ ਕਿੱਥੇ ਜ਼ਿਆਦਾ ਹੁੰਦੇ ਨੇ। ਕੀ ਤੁਹਾਨੂੰ ਐਫਲੂਐਂਟ ਜਿਹੜੇ ਗੋਰਿਆਂ ਦੀ ਕਮਿਊਨਿਟੀਜ਼ ਦੇ ਵਿੱਚ ਇੱਦਾਂ ਦੇ ਸਟੋਰ ਮਿਲਣਗੇ? ਨਹੀਂ ਮਿਲਣਗੇ। ਇਹ ਜਾਣਬੁੱਝ ਕੇ ਕਹਿ ਲਓ ਵੀ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਕਹਿੰਦੇ ਵੀ ਘਰ ਘਰ ਜਿਹੜਾ ਗਲੀ ਗਲੀ 'ਚ ਠੇਕਾ ਖੋਲ੍ਹਣ ਵਾਲੀ ਗੱਲ ਆ, ਇਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਲਾਇਆ ਜਾ ਰਿਹਾ। ਤੁਸੀਂ ਪੀ ਜਾਓ, ਓਨਾ ਕੀ ਕਮਾਓ, ਓਨਾ ਕੀ ਖਾਓ, ਉੱਥੇ ਕੀ ਜਿਹੜਾ ਰਹੋ, ਉੱਠਣ ਦੀ ਜਿਹੜੀ ਆ ਉਹ ਹੌਲੀ ਹੌਲੀ ਕਰੋ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ। ਸੋ ਉਹਦਾ ਅਸਰ ਓਵਰਆਲ ਜਿਹੜਾ ਆ ਉਹ ਫਿਰ ਪੂਰੀ ਕਮਿਊਨਿਟੀ ਦੇ ਉੱਤੇ ਜਿਹੜਾ ਉਹ ਪੈ ਜਾਂਦਾ ਆ। ਤਾਂ ਹੀ ਇਹਨਾਂ ਦੇ ਜਿਹੜੇ ਹਾਈ ਸਕੂਲ ਰੇਟ ਆ ਉਹ ਵੀ ਘੱਟ ਨੇ। ਇੱਦਾਂ ਦੀਆਂ ਜਿਹੜੀ ਕਮਿਊਨਿਟੀਜ਼ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣ ਜਾਂਦੀਆਂ, ਉਦੋਂ ਫਿਰ ਬਹੁਤ ਜ਼ਿਆਦਾ ਜਿਹੜੀ ਉਹ ਪ੍ਰੋਬਲਮ ਐਜ਼ ਏ ਕਮਿਊਨਿਟੀ ਉਹਨਾਂ ਨੂੰ ਜਿਹੜੀ ਫੇਸ ਕਰਨੀ ਜਿਹੜੀ ਉਹ ਪੈਂਦੀ ਆ। ਜੇ ਸਾਰਿਆਂ ਦੇ ਲਈ ਸਭ ਕੁਝ ਬਰਾਬਰ ਹੋਊਗਾ ਦੈਨ ਇਹ ਚੀਜ਼ਾਂ ਦੀ ਜਿਹੜੀ ਉਹ ਨੌਬਤ ਨਹੀਂ ਸੀ ਆਉਣੀ। ਜਦੋਂ ਇਹ ਹੋਇਆ ਤਾਂ ਹੀ ਰੌਲਾ ਪਿਆ, ਅਦਰਵਾਈਜ਼ ਜੇ ਸਾਰਾ ਕੁਝ ਠੀਕ ਹੁੰਦਾ ਤਾਂ ਫਿਰ ਕਿਸੇ ਨੇ ਕੁਝ ਜਿਹੜਾ ਉਹ ਨਹੀਂ ਸੀ ਆਖਣਾ। ਸੋ ਇਹ ਜਦੋਂ ਧੱਕਾ ਜਦੋਂ ਕਿਤੇ ਹੁੰਦਾ ਆ ਤੇ ਅਕਸਰ ਜਿਹੜਾ ਆ ਜਦੋਂ ਨੱਪਿਆ ਜਾਂਦਾ ਆ ਤਾਂ ਉਦੋਂ ਫਿਰ ਉਬਲ ਕੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਚੀਜ਼ਾਂ ਬਾਹਰ ਉਹ ਆਉਂਦੀਆਂ ਨੇ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਨਪ੍ਰੀਤ, ਜਸਪ੍ਰੀਤ, ਮਨਦੀਪ, ਹਰਜੀਤ, ਜਿਹੜੇ ਜਕਾਰਾ ਮੂਵਮੈਂਟ ਤੋਂ ਆਪਣੇ ਨਾਲ ਜੁੜੇ। ਉਹਨਾਂ ਨੇ ਇਸ ਮੂਵਮੈਂਟ ਦੇ ਬਾਰੇ ਤੇ ਇਸ ਕਮਿਊਨਿਟੀ ਦੇ ਜਿਹੜੇ ਹਿਸਟਰੀ ਦੇ ਬਾਰੇ, ਕਿੱਦਾਂ ਦੇ ਕਾਨੂੰਨ ਸੀਗੇ, ਕੀ ਕੁਛ ਸੀਗਾ, ਉਸ ਦੇ ਬਾਰੇ ਜਿਹੜੀ ਆਪਾਂ ਨੂੰ ਜਾਣਕਾਰੀ ਦਿੱਤੀ। ਬਾਕੀ ਸਰੋਤਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪੋ ਆਪਣੇ ਜਿਹੜੇ ਵਿਚਾਰ ਉਹ ਸਾਂਝੇ ਕੀਤੇ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ, ਧੰਨਵਾਦ ਜੀ। ਧੰਨਵਾਦ ਜੀ, ਤੇ ਧੰਨਵਾਦ ਪੰਜਾਬੀ ਰੇਡੀਓ USA ਦਾ ਕਿ ਵੀ ਤੁਸੀਂ ਸਾਨੂੰ ਰੇਡੀਓ ਤੇ ਰਿਆਏ ਤੇ ਇਹ ਵਿਸ਼ਾ ਅਸੀਂ ਮੂਹਰੇ ਲਿਆ ਸਕੇ। ਅਸੀਂ ਬਸ ਆਪਣੇ ਜਿਹੜੇ ਭਾਈਚਾਰੇ ਨੇ, ਜਿਹੜੇ ਆਪਣੇ ਸਰੋਤੇ ਨੇ, ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਵੀ ਸੈਕਰਾਮੈਂਟੋ ਦੇ ਵਿੱਚ ਇਸ ਸੰਡੇ ਨੂੰ, ਐਤਵਾਰ ਨੂੰ, ਜੂਨ 14 ਤਰੀਕ ਨੂੰ ਟਾਈਮ 12 ਵਜੇ ਦੁਪਹਿਰ ਦਾ, ਅਸੀਂ ਜਿਹੜੇ ਸਿੱਖ ਸੰਘਰਸ਼ ਆ, ਜਿਹੜੇ ਬਲੈਕ ਸੰਘਰਸ਼ ਜਿਹੜਾ ਚੱਲ ਰਿਹਾ ਬਲੈਕ ਲਾਈਵਜ਼ ਮੈਟਰ ਦਾ, ਉਹਦੇ ਲਈ ਜਿਹੜੀ ਸਿੱਖ ਭਾਈਚਾਰਾ ਵਾ, ਯੂਥ ਨੇ ਤੇ ਕਮਿਊਨਿਟੀ ਨੇ ਸ਼ੁਰੂ ਕੀਤਾ ਵਾ ਕਿ ਵੀ ਐਤਵਾਰ ਨੂੰ ਉੱਥੇ ਇਕੱਠਾ ਹੋਣਾ, ਸੀਜ਼ਰ ਚਾਵੇਜ਼ ਪਾਰਕ ਸੈਕਰਾਮੈਂਟੋ ਦੇ ਵਿੱਚ। ਤੇ ਉੱਥੇ ਕਮਿਊਨਿਟੀ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ। ਉੱਥੇ ਸਿੱਖਾਂ ਨੇ ਵੀ ਪਹੁੰਚਣਾ ਵਾ ਤੇ ਆਪਾਂ ਦੱਸਣਾ ਕਿ ਵੀ ਬਲੈਕ ਲਾਈਵਜ਼ ਮੈਟਰ 26 ਤੇ
ਬਿਲਕੁਲ ਆਪਣਾ ਇਹ ਫਰਜ਼ ਆ ਇੱਕ ਸਿੱਖ ਦੇ ਹੋਣ ਤੇ। ਆਪਾਂ ਸੰਤ ਵੀ ਆ, ਸਿਪਾਹੀ ਵੀ ਆ, ਤੇ ਆਪਾਂ ਕੋਈ ਵੀ ਬਹਾਨਾ ਲਾ ਸਕਦੇ ਹਾਂ ਕਿ ਵੀ ਆਪਾਂ ਕਿਉਂ ਨਹੀਂ ਇਸ ਚੀਜ਼ ਨੂੰ ਸਪੋਰਟ ਕਰਨਾ, ਕਿ ਆਪਾਂ ਕੋਈ ਵੀ ਬਹਾਨਾ ਲਾ ਸਕਦੇ ਹਾਂ, ਕੋਈ ਵੀ ਅਸੀਂ ਬਹਾਨਾ ਲੱਭ ਸਕਦੇ ਹਾਂ ਕਿ ਵੀ ਆਪਾਂ ਕਿਉਂ ਨਹੀਂ ਇਸ ਦੇ ਨਾਲ ਖੜੇ। ਤੇ ਪਰ ਇਹ ਫਿਰ ਵੀ ਉਹੀ ਬਣ ਕੇ ਰਹਿ ਗਿਆ ਕਿ ਬਹਾਨਾ ਹੀ ਆ, ਤੇ ਆਪਣਾ ਫਰਜ਼ ਇੱਕ ਸਿੱਖ ਦੇ ਨਾਤੇ ਤੇ ਕੀ ਆਪਣਾ ਫਰਜ਼ ਆ, ਤੇ ਆਪਾਂ ਕੀ ਉਹਨਾਂ ਲਈ ਉੱਥੇ ਪਹੁੰਚਾਂਗੇ ਤਾਂ ਕਿ ਕੱਲ੍ਹ ਨੂੰ ਜਦੋਂ ਆਪਣੇ ਤੇ ਵੀ ਕੋਈ ਹੇਟ ਕ੍ਰਾਈਮ ਹੋਊਗੀ ਆਪਾਂ ਨੂੰ ਪਤਾ ਕਿ ਵੀ ਉਹ ਆਪਣੇ ਨਾਲ ਖੜਦੇ ਨੇ। ਸੋ ਆਪਾਂ ਵੀ ਅੱਜ ਉਹਨਾਂ ਦੇ ਨਾਲ ਖੜੀਏ, ਤੇ ਜਿਹੜੀ ਵੀ ਸੈਕਰਾਮੈਂਟੋ ਦੇ ਨੇੜੇ ਸੰਗਤ ਆ ਉਹ ਜ਼ਰੂਰ ਇਸ ਐਤਵਾਰ ਨੂੰ ਪਹੁੰਚੇ। ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ ਥੈਂਕ ਯੂ ਜੀ, ਥੈਂਕ ਯੂ ਜੀ, ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਇੱਥੇ ਹੁਣ ਸਮਾਪਤ ਕਰਦੇ ਹਾਂ, ਮਿਲਾਂਗੇ ਅਗਲੀ ਵਾਰ, ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।